ਉਹ ਕੋਈ 150 ਲਾਲ ਬੇਗ ਰੱਖ ਕੇ ਬੈਠਾ ਤੇ ਇਹ ਆ ਕੇ ਕਹਿੰਦਾ ਖਜੂਰਾਂ ਦੇ ਦੇ ਸਰ ਇਹਨਾਂ ਨੇ ਉਹ ਮੇਰੇ ਮਹਿਮਾਨ ਨੇ, ਤੂੰ ਕਿ ਅਸੀਂ ਸ਼ਰੀਫ ਆ ਤੁਸੀਂ ਸ਼ਰੀਫ ਹੋ ਤੇ ਉਹ ਕੀ ਆ? ਹਲੋ ਜਾਣ ਦੋ ਤੁਸੀਂ ਯਾਨੀ ਸਾਹਿਬ ਉਹ ਭਰਾਵਾ ਜੇ ਤੂੰ ਸ਼ਰੀਫ ਦੇ ਸਾਹਮਣੇ ਮੈਨੂੰ ਕਿਹੜਾ ਡਾਲਾ ਲੱਗ ਗਿਆ ਵਾ ਹੈ ਵੀ ਮੈਨੂੰ ਕਿਤੇ ਕੜੀ ਲੱਗੀ ਦੇਖ ਲਈ ਆ। अस्सलाम वालेकुम जी नाज़रीन, टी टाइम में खुश आमदीद जी नाज़रीन। अज का मसला बड़ा गंभीर हो गया। साढ़े अक्सर जो हमसाए होंगे ने सानू उन्हों का बड़ा ख्याल रखना चाहिए नाज़रीन, लेकिन कुछ हमसाए जो नहीं सोचते कि यार साड़ी इस हरकत की वजह तो साढ़े उच्ची डैक लाने की वजह तो साढ़े ठक 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 लाने की वजह तो साढ़े रात को शोरो गुल बैठकों यार दोस्त करने आंढी गुआढ़ी अपने सामने कितनी तकलीफ होएगी। लेकिन एक हमसाए ऐसे होंगे ने इन्हां वर्गे दोवां दे बदबख्त जिहड़े जिंदगी च हमसाए नहीं बंदे दे होने चाहिए कि भी तुहानूं शौक आ डैक उच्ची सुणन दा या तुहानूं परिंदियां दा या जानवरां दा या कुछ रखण दा, कुत्ते बिल्लियां सूरज फुੱਲ मकई सारा कुछ ते तुसीं अपने तक रखो, किसे नूं ओहदी की तकलीफ आ। ਇਹ ਦੋਨੇ ਜਿਹੜੇ ਬੰਦੇ ਨੇ ਇਹਨਾਂ ਦੇ ਸਾਹਮਣੇ ਇਹ ਦੋਵੇਂ ਭਰਾ ਰਹਿੰਦੇ ਨੇ, ਉਹਨਾਂ ਦੇ ਬੱਚੇ ਨੇ, बीवी ਬੱਚੇ ਸਾਰੇ, ਵਾਲਦਾ ਉਹਨਾਂ ਦੀ ਬਿਮਾਰ, ਠੀਕ ਆ ਜੀ। ਤੇ ਇਹਨਾਂ ਦਾ ਜਿਹੜਾ ਕੰਮ ਆ ਜੀ ਉਹ ਇਹ ਹੈ ਕਿ ਇਹਨਾਂ ਨੇ ਹਰ ਕਿਸਮ ਦਾ ਪਰਿੰਦਾ ਗਵਿੰਦਾ हर किस्म का इन्होंने जनाब जी जानवर बिल्ली डॉग बतखां होर पता नहीं की रखे जी इन्होंने कबूतर रखे कबूतर वो उत्ते जिहड़ा छत जी हाँ जी अच्छा वो छत दे उत्ते वो भी बनया इन्हां दे जाल बनया छतरी लगी है। ਅਸੀਂ ਉਰਦੂ स्पीकिंग लोग हाँ, ठीक है पर्दे वाले लोग हाँ। ठीक है भाई में ठीक कह रहे हैं बड़े भाई आप बताएं जरा। ਇਹ ਤੇ ਅਸੀਂ ਜਾਹਲ ਆ। ਚਾਹਲ ਹੀ ਹੋ ਸਵੇਰ ਉੱਠਦੇ ਨੇ ਇੰਜ ਬੈਠਕ ਦਾ ਦਰਵਾਜ਼ਾ ਖੋਲਦੇ ਨੇ ਇੰਜ ਵੱਡੇ ਸਪੀਕਰ ਇਹਨਾਂ ਨੇ ਲਾਏ ਨੇ ਗਾਣੇ ਲਾਈ ਰੱਖਦੇ ਸਾਰੇ। नहीं देखो तुसी अगर कबूतरबाजी करनी आ कुत्ते पालने ने बिल्लियां पालनियां ने, अच्छा ਤੁਹਾਨੂੰ ਉਹਨਾਂ ਦਾ ਕੀ ਮਤਲਬ ਉਹਨਾਂ ਦਾ ਹੁੰਦਾ ਹੈ? ਇੱਕ ਤੇ ਇਹ ਗੱਲ ਗਲਤ ਹੈ ਕਿ ਕਿਉਂਕਿ ਸਾਹਮਣਾ ਘਰ ਆ, ਯਕੀਨਨ ਤੁਸੀਂ ਜਦੋਂ ਕਬੂਤਰਬਾਜੀ ਉੱਤੇ ਕਰਦੇ ਹੋਗੇ ਝਾਤੀ ਪੈਂਦੀ ਹੈ, ਇਹ ਤੇ ਕਨਫਰਮ ਗੱਲ ਹੈ। ਤੇ ਇਹਨਾਂ ਨੂੰ ਨਹੀਂ ਪਤਾ ਅਸੀਂ ਕਬੂਤਰਾਂ ਨੂੰ ਤੇ ਦਾਣਾ ਪਾਣ ਜਾਣਾ, ਸੋ ਯਾਨੀ ਕਿ ਬਾਜ਼ੀ ਬੂਜ਼ੀ ਲੱਗਣੀ ਹੈਗੀ ਇਹ ਧੀਆਂ ਭੈਣਾਂ ਇਹ ਮਹੱਲਿਆਂ ਦੇ ਧੀਆਂ ਭੈਣਾਂ ਦੇ ਮਹੱਲਿਆਂ ਦੇ ਵਿੱਚ ਕੋਈ ਬਾਜ਼ੀ ਨਹੀਂ, ਬਾਹਰ ਲਵੋ ਕਿਤੇ ਕੰਮ, ਬਾਹਰ ਕਿੱਥੇ ਲਈ ਬਾਜੀ ਲੜਾਈ ਦਾ ਮੂੰਹ ਕਾਲਾ, ਅਸੀਂ ਇਹਨਾਂ ਬੰਦਿਆਂ ਨੂੰ ਮੂੰਹ ਨਹੀਂ ਲਾਉਂਦੇ। ਤੇਰਾ ਉਂਝ ਮੂੰਹ ਕਾਲਾ ਵਾ। ਉਹ ਮੇਰਾ ਕਾਲਾ, ਲੇਕਿਨ ਮੈਂ ਲੋਕਾਂ ਨੂੰ ਹਮਸਾਇਆਂ ਨੂੰ ਤੰਗ ਨਹੀਂ ਕਰਦਾ, ਅਜ਼ੀਅਤ ਨਹੀਂ ਦਿੰਦਾ। ਭਾਜੀ ਇਹਨਾਂ ਨੂੰ ਜੇ ਐਡਾ ਹੀ ਸ਼ੌਕ ਆ ਜਾਨਵਰ ਪਰਿੰਦੇ ਰੱਖਣ ਦਾ, ਆਪਣਾ ਪਲਾਟ ਲੈਣ, ਫਾਰਮ ਹਾਊਸ ਬਣਾਉਣ, ਮਹੱਲੇ ਚੋਂ ਇਹ ਗੰਦ ਬਾਹਰ ਕੱਢਣ। ਆਹ ਗੰਦ ਜੇ ਬਾਹਰ ਨਿਕਲਦਾ ਸਭ ਤੋਂ ਪਹਿਲੇ ਮੈਂ ਤੈਨੂੰ ਕੱਢਣਾ ਸੀ। ਇੱਕ ਮਿੰਟ ਆਜੋ ਭਾਜੀ ਤੁਸੀਂ ਦੱਸੋ। ਇਹ ਕਬੂਤਰ ਬਹੁਤ ਗੁੱਸੇ 'ਚ ਲੱਗ ਰਹੇ ਨੇ ਭਾਜੀ ਮੈਂ ਹੈਰਾਨ ਆ ਵੀ 1500 ਨੂੰ ਅਸੀਂ ਸਾਲਣ ਨੂੰ ਅਸੀਂ ਆ ਕੋਲੇ ਕੋਲੇ ਰੱਖਣ ਨੂੰ ਅਸੀਂ ਨਹੀਂ, ਇਹ ਤੁਸੀਂ ਤਾਨੇ ਨਾ ਮਾਰੋ, ਇਹ ਹਮਸਾਇਆਂ ਦਾ ਹੱਕ ਹੁੰਦਾ। ਨਹੀਂ ਜਾਨਵਰ ਨੇ ਕੀ ਕਰਤਾ ਜੀ? ਮੈਂ ਕਹਿੰਦਾ ਤੁਸੀਂ ਸ਼ੁਕਰ ਕਰੋ ਤੁਹਾਡੀ ਜਾਇਦਾਦ 'ਚ ਵੀ ਹੱਕ ਹੋਣਾ ਸੀ, ਹਾਂਜੀ ਬਚ ਗਏ ਤੁਸੀਂ। ਅਸੀਂ ਪੂਰਾ ਖਿਆਲ ਰੱਖੀਦਾ ਭਾਜੀ। ਕੋਈ ਖਿਆਲ ਨਹੀਂ ਭਾਜੀ ਰੱਖਦੇ। ਓਏ ਹੁਣ ਗਾਲ ਰੱਖ ਦਵਾਂ ਤੈਨੂੰ ਖਿਆਲ ਨਹੀਂ ਤੁਹਾਨੂੰ ਕੀ ਐਡਾ ਕਿਹਦਾ ਸ਼ੌਕ ਚੜਿਆ ਤੁਹਾਨੂੰ? ਬਿਜ਼ਨਸ ਹੈ, ਬਿਜ਼ਨਸ ਸਾਡਾ। ਅੱਛਾ ਤੁਸੀਂ ਵੇਚਦੇ ਹੋ? ਵੇਚਦੇ ਆ ਠੀਕ ਹੈ ਭਾਜੀ। ਤੇ ਤੁਸੀਂ ਜਦੋਂ ਬਿਜ਼ਨਸ ਕਰਦੇ ਹੋ ਤੇ ਘਰ ਦੇ ਵਿੱਚ ਕੋ ਕਰਦੇ, ਬਾਹਰ ਆਪਣੀ ਦੁਕਾਨ ਬਣਾਓ ਕੋਈ। ਨਹੀਂ ਅਸੀਂ ਆਨਲਾਈਨ ਕਰੀਦਾ, ਲੋਕ ਆਉਂਦੇ ਇੱਥੋਂ ਹੀ ਲੈ ਸਰ ਆਨਲਾਈਨ ਵੀ ਕਰਦੇ ਨਾ, ਦੇਖੋ ਜਿੱਥੇ ਵੀ ਤੁਸੀਂ ਦੁਕਾਨ ਬਣਾਓਗੇ ਉੱਥੋਂ ਆਨਲਾਈਨ ਲੈਣਗੇ, ਜਿੱਥੇ ਮਾਰਕੀਟ ਹੋਵੇ, ਜਿੱਦਾਂ ਪਰਿੰਦਿਆਂ ਦੀ ਮਾਰਕੀਟ ਆ। ਉਹ ਏਡਾ ਵੱਡਾ ਘਰ ਕਾਹਦੇ ਲਈ ਬਣਾਇਆ ਸੀ? ਉਹ ਕਿੱਡਾ ਵੱਡਾ ਘਰ ਭਾਜੀ, ਚਾਰ ਭਰਾ ਇੱਕ ਕਮਰੇ 'ਚ ਰਹਿਣ ਦੇ, ਇੱਕ ਨੇ ਡੈਕ ਰੱਖਿਆ, ਇੱਕ ਨੇ VCR ਲਾਇਆ ਹੁੰਦਾ। ਸਾਨੂੰ ਤੇ ਇਹਨਾਂ ਨੇ ਅਜ਼ਾਬ ਪਾਇਆ। ਡੈਕ ਦੀ ਗੱਲ ਸੁਣ ਲਓ, ਅਸੀਂ ਉਹਦੇ ਤੇ ਤਿੱਤਰ ਟ੍ਰੇਨ ਕਰਦੇ ਆ। ਓਕੇ ਤਿੱਤਰ ਟ੍ਰੇਨ ਕਰਦੇ ਹੋ ਤਾਂ ਉਹ ਡੈਕ ਚੱਲਦਾ ਰਹਿੰਦਾ। ਇਹਨਾਂ ਨੂੰ ਅਗਰ ਪ੍ਰੋਬਲਮ ਹੈ ਹੈਂਡ ਫ੍ਰੀ ਲਾ ਲੈਣੀ, ਆਪਣਾ ਇਲਾਜ ਕਰਾ। ਯਾਰ ਉਹਨਾਂ ਦਾ ਘਰ, ਉਹਨਾਂ ਦੀ ਵਾਲਦਾ ਬਿਮਾਰ ਆ, ਸ਼ੋਰ ਦੇ ਵਿੱਚ ਬੇਪਰਦਗੀ ਹੁੰਦੀ ਆ। ਲੈ ਤੇ ਤਿੱਤਰ ਨਾ ਟ੍ਰੇਨ ਕਰੀਏ ਅਸੀਂ। ਸਾਡੇ ਘਰ ਦੇ ਮਸ਼ੀਨ ਲੈਂਦੇ, ਕੱਪੜੇ ਧੋ ਕੇ ਉੱਤੇ ਸੁੱਕਣੇ ਪਾਣ ਜਾਂਦੇ, ਆ ਬਿੰਗੇ ਮੂੰਹ ਵਾਲਾ ਉੱਥੇ ਖਲੋਤਾ ਹੁੰਦਾ ਜੀ। ਨਹੀਂ ਭਾਜੀ ਇਹ ਗੱਲ ਇਹ ਬਗੈਰਤੀ ਹੈ। ਮੈਂ ਹੈਰਾਨ ਆ, ਵੈਸੇ ਮੈਂ ਹੈਰਾਨ ਆ। ਰਾਤ ਨੂੰ ਰੋਟੀਆਂ ਖਵਾਉਣ ਨੂੰ ਅਸੀਂ ਰਹਿ ਗਏ ਤੁਹਾਨੂੰ ਮੋਟਰਸਾਈਕਲ ਕੱਢ ਅਸੀਂ ਦੇ ਗਏ ਤੇ ਅੱਜ ਤੁਸੀਂ ਹੁਣ ਸਾਡੇ ਜਾਨਵਰਾਂ ਤੋਂ ਯਾਰ ਮੋਟਰਸਾਈਕਲ ਕੱਢ ਕੇ ਜੇ ਉਹਨਾਂ ਨੇ ਹਮਸਾਏ ਦੇਤੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਇਹਦੇ ਬਦਲੇ 'ਚ ਉਹਨਾਂ ਨੂੰ ਅਜ਼ੀਅਤ ਦਿਓਗੇ। ਹੁਣ ਪੈਟਰੋਲ ਵੀ ਅਸੀਂ ਪਵਾ ਕੇ ਯਾਰ ਜੋ ਮਰਜ਼ੀ ਆ, ਤੁਸੀਂ ਹੁਣ ਅਜ਼ੀਅਤ ਦਿਓਗੇ। ਮੈਂ ਹੈਰਾਨ ਆ ਵੈਸੇ। ਇੱਕ ਦਫਾ ਇਹਨਾਂ ਕੋਲੋਂ ਬਾਈਕ ਮੰਗੀ, ਇਹਨਾਂ ਨੇ ਭਾਈ ਕੋਲ ਆਪਣੀ ਕਾਰ ਹੈ। ਅਸੀਂ ਇਹਨਾਂ ਨੂੰ, ਇਹਨਾਂ ਦੇ ਮਰੀਜ਼ਾਂ ਨੂੰ ਵੀ ਲੈ ਕੇ ਜਾਈਦਾ, ਅਸੀਂ ਇਹਨਾਂ ਦਾ ਖਿਆਲ ਰੱਖੀਦਾ। ਭਾਜੀ ਤੁਸੀਂ ਹੁਣ ਦੱਸੋ, ਸਾਡੇ ਅਸੀਂ ਪਰਦੇ ਵਾਲੇ ਲੋਕ ਆ, ਇਹ ਭਾਜੀ ਉੱਤੇ ਖਲੋਤਾ ਕਦੀ ਨਹੀਂ ਤੇ ਇਹ ਇਹਨਾਂ ਦਾ ਹਿਸਾਬ ਆ ਜੀ। ਮੈਂ ਕਹਿ ਨਹੀਂ ਸਕਦਾ ਅਸੀਂ ਸ਼ਰੀਫ ਤੁਸੀਂ ਵੀ ਇਹ ਗੱਲ ਨਾ ਕਰੋ। ਤੁਸੀਂ ਸ਼ਰੀਫ ਹੋ ਤੇ ਉਹ ਕੀ ਨੇ? ਬਗੈਰਤ ਨੇ। ਬਾਤ ਤੋਬਾ ਹੀ ਹੈ ਜੀ। ਮੈਂ ਦੱਸ ਨਹੀਂ ਇਹ ਗੱਲ ਗਲਤ ਆ ਵੀ ਤੁਸੀਂ ਕਹੀ ਤੁਸੀਂ ਸ਼ਰੀਫ ਨੇ ਤੇ ਉਹ ਕੀ ਮਤਲਬ? ਅੱਲਾ ਮਾਫੀ ਦੇਵੇ, ਬੇਜ਼ਮੀਰੇ ਨੇ ਪੂਰੇ ਮਹੱਲੇ 'ਚੋਂ ਪੁੱਛ ਲਓ। ਬਸ ਠੀਕ, ਉਹਨੇ ਇੱਕ ਵਾਰੀ ਕਿਹਾ ਤੁਸੀਂ ਨਹੀਂ ਮੈਂ ਉਹਨੂੰ ਕਹਿ ਰਿਹਾ, ਉਹ ਬਾਰ-ਬਾਰ ਤੁਹਾਨੂੰ ਕਹਿ ਰਿਹਾ ਜੀ ਕਿ ਅਸੀਂ ਸ਼ਰੀਫ ਹਾਂ, ਅਸੀਂ ਸ਼ਰੀਫ ਹਾਂ। ਤੁਹਾਨੂੰ ਕੀ ਪ੍ਰੋਬਲਮ ਆ ਸਰ? ਜ਼ਰਾ ਤੁਸੀਂ ਦੱਸੋ ਕੀ ਮਸਲਾ? ਭਾਜੀ ਅੱਲਾ ਝੂਠ ਨਾ ਬੁਲਾਏ। ਮੈਨੂੰ ਇਹ ਦੱਸੋ ਕਿ
ਇਹਨਾਂ ਦੀ ਕਿਹੜੀ ਐਸੀ ਹਰਕਤ ਨੇ ਜਾਂ ਕਿਹੜੇ ਐਸੇ ਕੋਈ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪ੍ਰੋਬਲਮ ਦਿੰਦੀਆਂ ਨੇ, ਯਾਨੀ ਥੋੜਾ ਡਿਟੇਲ ਨਾਲ ਦੱਸੋ। ਮੈਂ ਤੁਹਾਨੂੰ ਇਹ ਦੱਸਣ ਲੱਗਾ, ਅੱਲਾ ਝੂਠ ਨਾ ਬੁਲਾਏ ਜੀ ਭਾਜੀ, ਇਹ ਬੰਦੇ ਜਿਹੜੇ ਨੇ ਜੀ, ਇਹਨਾਂ ਨੇ ਕੁੱਤਾ ਰੱਖਿਆ ਹੈ, ਫਰਜ਼ ਕਰੋ ਹੁਣ ਇਸ ਟਾਈਮ ਬਾਕੀ ਕੁੱਤੇ ਅੰਦਰ ਨੇ, ਇੱਕ ਕੁੱਤਾ ਇਹਨਾਂ ਨੇ ਬਾਹਰ ਰੱਖਿਆ, ਉਹ ਸਾਰੀ ਦਿਹਾੜੀ ਉਹਨੂੰ ਨਹੀਂ ਪਤਾ ਵੀ ਹਮਸਾਇਆ ਕੌਣ ਆ, ਉਹਨੂੰ ਨਹੀਂ ਪਤਾ ਵੀ ਆ ਬੱਚਾ ਕੌਣ, ਉਹਨੂੰ ਸਿਆਣਾ, ਇਹਨਾਂ ਨੂੰ ਕਈ ਵਾਰੀ ਉਹ ਪੈ ਜਾਂਦਾ ਰਿਹਾ। ਉਹ ਕੁੱਤਾ ਖਤਰਨਾਕ ਕੁੱਤਾ ਇਹਨਾਂ ਗਲੀ 'ਚ ਬੰਨਿਆ ਸਰ, ਬੱਚੇ ਸਕੂਲ ਜਾਂਦੇ ਨੇ ਉਹਦੇ ਤੋਂ ਡਰਦੇ ਨੇ, ਅੰਮੀ ਜੀ ਅੰਮੀ ਜੀ ਅੰਮੀ ਜੀ, ਅੱਲਾ ਝੂਠ ਨਾ ਬੁਲਾਏ ਭਾਜੀ, ਇਹਨਾਂ ਨੇ ਜੋ ਕੁਝ ਕਰ ਛੜਿਆ ਨਾ ਜੀ ਮਹੱਲੇ ਦੇ ਵਿੱਚ। ਅਸੀਂ ਤਾਂ ਨੱਕੋ ਨੱਕ ਹੋਏ ਪਏ ਆ। ਛੋਟਾ ਭਾਜੀ ਹੈ ਮੇਰਾ 4 ਵਜੇ ਕੰਮ ਤੋਂ ਆਉਂਦਾ, ਉਹ ਕੁੱਤਾ ਬਾਹਰ ਬੰਨਿਆ ਆ, ਉਹ 8 ਨਹੀਂ ਵਜੇ ਤੁਸੀਂ ਉਹਦੇ ਉਂਗਲੀ ਕਰਕੇ ਨਾ ਕਹੋ ਵੀ ਉਹ ਕੁੱਤਾ ਤੁਹਾਡੀ ਮੇਰੇ। ਨਹੀਂ ਉਹਨਾਂ ਨੂੰ ਨਹੀਂ, ਅੱਲਾ ਝੂਠ ਨਾ ਬੁਲਾਏ, ਅਸੀਂ ਉਹਨਾਂ ਨੂੰ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਹਾਂ ਸਿਰਫ ਕਿ ਇਹਨਾਂ ਨੇ ਜ਼ਿਆਦਤੀ ਕੀਤੀ ਹੋਈ ਹੈ। ਬਾਹਰ ਕੁੱਤਾ ਬੰਨ ਕੇ, ਜੇ ਉਹ ਧੁੰਦਲਾ ਦਿਸਦਾ ਕੁੱਤੇ ਨੂੰ ਵੀ, ਉਹਨੂੰ ਵੀ ਅਣਕ ਲੱਗੀ। ਅੱਛਾ ਜੀ, ਐਡਾ ਮਾੜਾ ਕੁੱਤਾ ਇਹਨਾਂ ਨੂੰ ਕਈ ਵਾਰੀ ਪਛਾਣਨ ਤੋਂ ਇਨਕਾਰ ਕਰ ਗਿਆ, ਤੇ ਇਹਨਾਂ ਦੀ ਲੱਤ ਤੁਸੀਂ ਉਹ ਕਿਉਂ ਉਹ ਦਰਅਸਲ ਬੱਚਿਆਂ ਨੂੰ ਕੋਈ ਟੈਨਸ਼ਨ ਨਹੀਂ, ਬੱਚੇ ਕੋਲੋਂ ਲੰਘ ਜਾਂਦੇ ਨੇ, ਉਹ ਇਹਨਾਂ ਨੂੰ ਵੇਖ ਕੇ ਭੌਂਕਦਾ, ਕਿਉਂਕਿ ਕੁੱਤਾ ਹਮੇਸ਼ਾ ਮੁਨਾਫਿਕ ਦਾ ਦੁਸ਼ਮਣ ਹੋਏਗਾ। ਹਾਂ ਇਹ ਗੱਲ। ਦੂਜੇ ਨੰਬਰ ਤੇ ਅਸੀਂ ਉਹਨੂੰ ਇਹ ਟ੍ਰੇਨ ਕਰ ਰਹੇ ਹਾਂ, ਉਹਨੂੰ ਸਮਝਾਉਂਦੇ ਆ, ਅਸੀਂ ਟ੍ਰੇਨਰ ਵੀ ਹੈਗੇ ਆ। ਹਾਂਜੀ ਠੀਕ ਹੈ ਨਾ? ਅਗਰ ਪਹਿਲੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ, ਬੱਚਿਆਂ ਨੂੰ ਸਮਝਾਓ ਜਿਨ੍ਹਾਂ ਨੇ ਹਮਸਾਇਆਂ ਦਾ ਜੀਣਾ ਦੁੱਭਰ ਕੀਤਾ। ਕਾਲੇ ਮੇਰਾ ਜਿੱਦਾਂ ਮਰਜ਼ੀ ਮੇਰੀ ਗੱਲ ਸੁਣ। ਅੱਛਾ ਇੱਕ ਮਿੰਟ ਯਾਰ, ਇੱਕ ਮਿੰਟ ਹੈ। ਅੱਛਾ ਅਸੀਂ ਨਾ ਉਹ ਕੁੱਤਾ ਜਿਹੜਾ ਰੱਖਿਆ ਨਾ, ਬੇਸਿਕ ਤੌਰ ਤੇ ਅਸੀਂ ਟ੍ਰੇਨਰ ਹੈਗੇ ਆ। ਤੁਸੀਂ ਅਗਰ ਕੁੱਤਾ ਰੱਖਿਆ, ਆਹੋ ਠੀਕ ਹੈ, ਉਹ ਤੁਸੀਂ ਸਾਨੂੰ ਦੇ ਕੇ ਜੋ ਅਸੀਂ ਉਹਨੂੰ ਮਹੀਨੇ 'ਚ ਟ੍ਰੇਨ ਕਰ ਦਾਂਗੇ। ਠੀਕ ਹੈ। ਅੱਛਾ ਉਹ ਜਿਹੜਾ ਬਾਹਰ ਬੱਚਾ ਉਹ ਟ੍ਰੇਨਰ ਵਾਸਤੇ ਉਹ ਆਇਆ, ਟ੍ਰੇਨਿੰਗ ਉਹ ਹੋਣ ਡਈ ਉਹਦੀ training। ਕਿੰਨੀ ਦਿਨ ਚ ਉਹ ਮੁੱਕੇਗਾ ਤਾਂ ਕੋਈ ਹੋਰ ਆ ਜਾਏਗਾ, ਉਹ ਮੁੱਕੇਗਾ ਕੋਈ ਹੋਰ ਆ ਜਾਏਗਾ। ਤੇ ਸਾਡਾ ਬਿਜ਼ਨਸ ਹੈ, ਤੇ ਯਾਰ ਬਿਜ਼ਨਸ ਤੁਸੀਂ ਗਲੀ ਮਹੱਲੇ ਚ ਕਿਉਂ ਕਰਨੇ? ਉਹਨਾਂ ਨੂੰ ਕਹਦਾ ਸਾਫ ਆ, ਬਾਹਰ ਮਤਲਬ ਤੇ ਪੈਸੇ ਨਹੀਂ ਕਮਾਉਂਦੇ। ਤੇ ਉਹ ਲੈ ਲੈਣਾ ਬਾਹਰ ਇੱਕ ਮਕਾਨ। ਮਿੰਟ ਭਾਜੀ, ਤੁਸੀਂ ਛੋਟੇ ਹੋ ਨਾ, ਕਿਸੇ ਟਾਈਮ ਇਦਾਂ ਹੁੰਦਾ ਕਿ ਛੋਟਾ ਜ਼ਿਆਦਾ ਸਿਆਣਾ ਨਿਕਲ ਆਉਂਦਾ। ਉਹ ਤੋਬਾ ਕਰੋ ਭਾਜੀ, ਇਹ ਤੇ ਸਭ ਤੋਂ ਵੱਡੀ ਖੱਚ ਇਹਨਾਂ ਦੇ ਘਰ। ਓਏ ਆ ਦੇਖ ਲਓ ਕੀ ਕਹਿਣ ਡਿਆ। ਭਾਜੀ ਮੈਂ ਸ਼ੋਅ ਖਿਲਾਰ ਦੇਣਾ ਵਾ, ਇਹਨੂੰ ਹੁਣੇ ਸਮਝਾ ਲਓ। ਭਾਜੀ ਮੇਰੀ ਗੱਲ ਸੁਣੋ, ਮਿਹਰਬਾਨੀ ਭਾਜੀ। ਤੁਸੀਂ ਇਹ ਦੱਸੋ ਭਾਜੀ, ਪਹਿਲੇ ਦੇ ਦੱਸੋ। ਖੱਚ ਖੁੱਚ ਨਾ ਕਵੇ ਸਾਨੂੰ। ਨਹੀਂ ਕਹਿੰਦਾ, ਪਹਿਲੇ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਜਿਹੜਾ ਕੰਮ ਆ ਗਲੀ ਮਹੱਲੇ ਚ, ਹੁਣ ਉਹ ਜੋ ਇੱਕ ਮਿਸਾਲ ਆ, ਬੈਠਕ ਦੇ ਵਿੱਚ ਲੂਮਾ ਲਾ ਲੈਣ, ਆਹੋ ਠੀਕ ਆ ਜੀ, ਉਹ ਬੈਠਕ 'ਚ ਉਹ ਕੰਮ ਕਰ ਲੈਣ, ਮਰਦ ਆਉਣ ਜਾਣ, ਤੁਹਾਨੂੰ ਵੀ ਪ੍ਰੋਬਲਮ ਹੋਣੀ। ਮਰਦ ਆਉਂਦੇ ਜਾਂਦੇ ਨੇ, ਮਰਦ ਆਉਂਦੇ ਜਾਂਦੇ ਨੇ, ਸਾਨੂੰ ਕੋਈ ਇਤਰਾਜ਼ ਨਹੀਂ। ਹਾਂ ਮੇਰੀ ਗੱਲ ਸੁਣੋ ਭਾਜੀ, ਅਸੀਂ ਇਹਨਾਂ ਲੋਕਾਂ ਦੀ ਵਜ੍ਹਾ ਤੋਂ ਅਸੀਂ ਮਹਿਮਾਨਾਂ ਨੂੰ ਨਹੀਂ ਘਰ ਬੁਲਾਈਦਾ ਕਿ ਉਹ ਕੀ ਸੋਚਣਗੇ ਕਿ ਕਿਹੜੇ ਗੰਦੇ ਮਹੱਲੇ 'ਚ ਯਾਰ ਰਹਿ ਰਹੇ। ਮਹਿਮਾਨ ਨੂੰ ਬਾਹਰੋਂ ਕੁੱਤਾ ਪੈ ਜੇ। ਹਾਂਜੀ ਅੱਛਾ ਤੁਸੀਂ ਕੀ ਗੱਲ ਕਰ ਰਹੇ? ਇੱਕ ਮਿੰਟ ਤੁਸੀਂ ਇਸ਼ਾਰਾ ਸਾਡੇ ਵੱਲ ਕਿਉਂ ਕਰ ਰਹੇ ਹੋ? ਤੁਸੀਂ ਰੱਖੇ ਨਾ, ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਕਹਿ ਰਹੇ ਹੋ ਮਹਿਮਾਨ ਨੂੰ ਬਾਹਰੋਂ ਕੁੱਤਾ ਪੈ ਜੀ। ਜਿਹੜਾ ਤੁਸੀਂ ਬਾਹਰ ਰੱਖਿਆ ਟ੍ਰੇਨਿੰਗ ਵਾਸਤੇ, ਆਹੋ। ਉਹ ਜੇ ਉਹਨੂੰ ਪੈ ਜੇ ਮਹਿਮਾਨ ਨੂੰ, ਕੀ ਰਹਿ ਗਈ ਉਹਨਾਂ ਦੀ? ਭਾਜੀ ਤੁਸੀਂ ਇਹਦਾ ਮਸਲੇ ਦਾ ਹੱਲ ਦੱਸੋਗੇ ਤੁਹਾਡੀ ਮੇਰੇ। ਭਾਜੀ ਹੱਲ ਇਹੀ ਆ, ਅਸੀਂ ਜਿੰਨਾ ਇਹਨਾਂ ਦਾ ਸਾਹਸ ਕਰਨ ਡਏ ਆ ਨਾ, ਜਿੰਨੀ ਇਹਨਾਂ ਦੀ ਮੁਹੱਬਤ ਕਰਨ ਡਏ ਆ, ਬਿਹਤਰੀਨ ਹੱਲ ਇਹੀ ਕਿ ਭਾਈ ਇਹ ਮਕਾਨ ਛੱਡ ਦੇਣ। ਕਿਆ ਹੋਰ ਦੱਸੋ। ਇਹ ਕੋਈ ਅੱਛਾ ਹੱਲ ਕੋਈ ਨਹੀਂ। ਸਿਰਫ ਤੁਸੀਂ ਪ੍ਰੋਬਲਮ ਚ ਜਾਂ ਇੱਧਰ ਉੱਧਰ ਸਾਰੇ ਹੀ? ਜੇ ਸਾਰੀ ਪੂਰੀ ਗਲੀ ਇਹਨਾਂ ਤੋਂ ਤੰਗ ਹੈ। ਸਾਡੇ ਨਾਲ ਅਸਲ ਜੀ ਕੰਧ ਨਾਲ ਕੰਧ ਲੱਗਦੀ ਹੈ ਇਹਨਾਂ ਦੀ। ਅੱਛਾ ਮਸਲਾ ਇੱਕ ਹੋਰ ਵੀ ਹੈ ਜੀ, ਦੇਖੋ ਜੀ ਉੱਥੇ ਕੁਕੜੀਆਂ ਵੀ ਨੇ ਰੱਖੀਆਂ ਵਾ। ਇਹਨਾਂ ਨੇ ਖਰਗੋਸ਼ ਵੀ ਰੱਖੇ ਆ, ਉਹ ਮੋਰੇ ਕਰਦੇ ਸਾਡੀ ਬੈਠਕ ਤੇ ਜੋ ਖਰਗੋਸ਼ ਨਿਕਲਿਆ ਸਾਨੂੰ ਕਰੰਡੇ ਝਾ। ਭਾਜੀ ਤੁਸੀਂ ਕਿਹੜਾ ਵੀ 5 ਕਮਰਲੇ ਦਾ ਐਮਾਜ਼ੋਨ ਬਣਾਇਆ ਆਪੇ? ਉਹ ਇੰਨਾ ਕੁ ਖਰਗੋਸ਼ ਤਾਂ ਉਹਨੇ ਕਿੱਡੀ ਕੁ ਖੁੱਡ ਕਰ ਦੇਣੀ ਭਾਜੀ। ਨਾਲੇ ਭਾਜੀ ਜਾਂ ਗੋਸ਼ਾਂ ਚ ਕੱਢਦੇ ਅਗਲੇ ਦੇ ਘਰੋਂ ਨਿਕਲ ਆਉਂਦੇ ਆ। ਹਾਂਜੀ ਆ ਤਾਂ ਫੇਰ ਕੀ ਹੋਇਆ? ਖੁਰਾਕ ਤਾਂ ਸਾਡੇ ਨੂੰ ਖਾਣ ਦੇ, ਕੋਈ ਨੁਕਸਾਨ ਤੇ ਨਾ ਕੀਤਾ ਇਹਨਾਂ ਦਾ। ਪੈਸੇ ਲੈ ਲਓ ਕਿੰਨੇ ਆ। ਹਾਂਜੀ, ਤੇ ਕਹਿ ਭਾਵੇਂ ਖਰਗੋਸ਼ ਸਿਖਾਇਆ ਵਾ ਇਹਨਾਂ ਦੇ ਤਾਏ ਦਾ ਘਰ ਪਿਛਲੀ ਗਲੀ ਚ, ਉਹਨੇ ਸੁਰੰਗ ਉੱਥੋਂ ਦੀ ਕੱਢੀ ਹੈ, ਚਾਬੀਆਂ ਖਰਗੋਸ਼ ਦੇ ਹੱਥ ਭੇਜਦੇ। ਔਰ ਦੂਸਰਾ ਭਾਜੀ ਉੱਥੇ ਖੁਰਾਕ ਵੀ ਇਹਨਾਂ ਕੁੱਤਿਆਂ ਦੀ ਕੁਕੜੀਆਂ ਦੀ ਇਕੱਠੀ ਰੱਖੀ ਹੁੰਦੀ, ਉਹ ਕੁਕੜੀਆਂ ਕਿਤੇ ਕੁੱਤੇ ਵਾਲੀ ਖੁਰਾਕ ਆ ਗਈਆਂ, ਉਹ ਕੁਕੜੀਆਂ ਜਿਹੜੀਆਂ ਉਹ ਕਾ 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 ਵਾਓ ਕਾ ਕਾ ਵਾਓ ਇਦਾਂ ਕਰਨ ਡੀਆਂ ਸੀ। ਇਹ ਟ੍ਰੇਨਿੰਗ ਹੈ ਸਾਡੀ। ਲਓ ਜੀ, ਇਹ ਟ੍ਰੇਨਿੰਗ ਕੁਕੜੀਆਂ ਹੋਰ ਵੀ ਬਾਜ਼ਾਂ ਬੜੀਆਂ ਕੱਢਦੀਆਂ। ਭਾਜੀ ਇਹ ਕਿੰਨਾ ਨੇ ਇੰਜ ਕਪੜਾ ਜਿਹਾ ਚਾੜ ਕੇ ਬਾਹਰ ਪਿੰਜਰਾ ਟੰਗਿਆ, ਉਹਦੇ 'ਚ ਸਾਰੀ ਦਿਹਾੜੀ ਉਹ ਪਰਿੰਦਾ ਪਤਾ ਨਹੀਂ ਕੀ ਉਹਨੂੰ ਤਿੱਤਰ ਕਹਿੰਦੇ ਕਿ ਕੀ। ਆਹੋ ਤੇ ਤਰੀ ਤਿੱਤਰ ਜਿਹੜਾ, ਹਾਂਜੀ ਉਹ ਸਾਰੀ ਦਿਹਾੜੀ ਸੀਟੀਆਂ ਮਾਰਦਾ ਰਹਿੰਦਾ। ਉਹ ਸਰ ਉਹਦਾ ਹੁੰਦਾ ਕਿ ਉਹਨੇ ਬੋਲਣਾ ਹੁੰਦਾ, ਉਹਦੇ ਮੁਕਾਬਲੇ ਹੁੰਦੇ ਨੇ ਕਿ ਜ਼ਿਆਦਾ ਦੇਰ ਤੱਕ ਕੌਣ ਬੋਲਦਾ, ਘੱਟ ਟਾਈਮ, ਕਿੰਨੀ ਸਪੇਸ ਘੱਟ ਲੈ ਕੇ ਕੌਣ ਬੋਲਦਾ ਉਹ। ਲੇਕਿਨ ਅੱਛਾ ਉਹ ਵੀ ਟ੍ਰੇਨਿੰਗ ਉੱਥੇ ਹੀ ਮਿਲਦੀ ਆਹੋ ਸੀ। ਉਹ ਟ੍ਰੇਨਿੰਗ ਉੱਥੇ ਹੀ ਦੇ ਰਹੇ ਸੀ ਭਾਜੀ ਉਹ ਸਵੇਰ ਤੋਂ ਸ਼ਾਮ ਤੱਕ ਕਾਂ ਬੱਚਿਆਂ ਨੇ ਪੜ੍ਹਨਾ ਹੁੰਦਾ, ਉਹ ਸਾਰੀ ਨਹੀਂ ਉਹ ਤਿੱਤਰ ਆ, ਉਹ ਕਾਂ ਤੇ ਕਰਦੇ ਜੀ, ਕਾਂ ਤੇ ਕੌਵੇ ਕਰਦੇ। ਟੀ ਕਰਦਾ ਨਾ ਜੋ ਵੀ ਆ, ਉਹ ਸਾਰੀ ਦਿਹਾੜੀ ਇਹਦਾ ਇਹੀ ਕੰਮ ਹੈ ਜੀ। ਪਤਾ ਪੁੱਤਾ ਤੁਹਾਨੂੰ ਹੈ ਨਹੀਂ, ਸ਼ਿਕਾਇਤ ਲੈ ਕੇ ਤੁਸੀਂ ਆ ਗਏ ਆ, ਉਹ ਵਾਲੇ ਕਿਤੇ ਅੰਦਰ ਕਰ ਦੇਣਾ ਸਾਨੂੰ। ਭਾਜੀ ਤੁਹਾਨੂੰ ਅੱਛਾ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਤੁਹਾਡਾ ਰੋਜ਼ੀ ਰੋਟੀ ਆ, ਮੰਨ ਲਿਆ ਠੀਕ ਹੈ, ਲੇਕਿਨ ਤੁਸੀਂ ਲਾਹੌਰ ਵੀ ਚਲ ਜਾਓ ਨਾ, ਜਾਂ ਫੈਸਲਾਬਾਦ ਨੂੰ ਝੰਗ ਬਾਜ਼ਾਰ ਦੇ ਵਿੱਚ ਤੁਸੀਂ ਜਾਓ, ਉੱਥੇ ਇੱਕ ਪਰਿੰਦਿਆਂ ਦੀ, ਜਾਨਵਰਾਂ ਦੀ, ਪੈਟਸ ਦਾ ਸਾਰਾ ਮਾਰਕੀਟ ਹੈ। ਸਾਰਿਆਂ ਨੇ ਉੱਥੇ ਮਾਰਕੀਟ ਦੇ ਵਿੱਚ ਉੱਥੇ ਹੀ ਗੰਦ ਗੁੰਦ ਹਰ ਚੀਜ਼ ਉਹਨਾਂ ਦੀ, ਉਹ ਰਾਤ ਨੂੰ ਅਗਲੇ ਬੰਦ ਕਰਦੇ ਨੇ, ਸਕੂਨ ਆਪਣੇ ਘਰ ਜਾਂਦੇ ਨੇ, ਘਰ ਲੈਦਾ ਸਿਸਟਮ ਉਹਨਾਂ ਦਾ। ਤੁਸੀਂ ਆਪਣੇ ਘਰ ਦੇ ਵਿੱਚ ਹੀ ਕਬੂਤਰ ਤੇ ਆਪਣੇ ਹੀ ਬਟੇਰੇ ਤੇ ਕੁੱਤੇ ਤੇ ਬਿੱਲੀਆਂ ਤੇ ਮੁਰਗੀਆਂ, ਹੋਰ ਕੀ ਰੱਖਿਆ ਇਹਨਾਂ ਨੇ? ਭਾਜੀ ਚੰਦ ਕੁ ਹੋਰ ਜਾਨਵਰ ਭਾਜੀ ਨੇ। ਮੈਂ ਤੁਹਾਨੂੰ ਦੱਸਣਾ ਜੀ, ਇਹ ਇੱਕ ਵਾਰੀ ਬਦਮਾਨਸ ਦਾ ਬੱਚਾ ਲਾਇਆ,
ਅਸੀਂ ਰੌਲਾ ਪਾ ਦਿੱਤਾ ਕਿ ਬਦਮਾਨਸ ਦਾ ਬੱਚਾ ਗਲੀ ਦੇ ਵਿੱਚ ਕੀ ਕਰਨਾ ਹੈ। ਇਹਨੇ ਫਿਰ ਦੱਸਿਆ ਉਹ ਤੇ ਸਾਡੇ ਚਾਚੇ ਦਾ ਪੁੱਤ ਆ। ਯਾਨੀ ਇੱਥੋਂ ਜ਼ਿਕਰ ਵੀ ਇਹ ਉਹ ਸ਼ੈਵਾਂ ਲੈਂਦੇ, ਸਾਨੂੰ ਕਿਸੇ ਟਾਈਮ ਬੰਦਿਆਂ ਦਾ ਨਹੀਂ ਪਤਾ ਲੱਗਦਾ, ਬੰਦੇ ਜਾਨਵਰ ਜਾਂ ਜਾਨਵਰ ਬੰਦੇ। ਇਹ ਇਨਸਾਫ ਕੀਤਾ ਜੇ, ਇਨਸਾਫ ਕੀਤਾ ਜੇ, ਆਪ ਹੀ ਕਰ ਦਿਓ ਇਨਸਾਫ। ਸਰ ਸਾਹਿਬ ਜੀ ਪਤਾ ਕੀ ਗੱਲ ਆ, ਜਦੋਂ ਇਨਸਾਨ ਦੀ ਰੋਜੀ ਰੋਟੀ ਹੋਵੇ ਅਸੀਂ ਐਨਾਕੋਂਡਾ ਵੀ ਲਿਆਈਦੇ ਆ, ਅਸੀਂ ਜਰਾਫੇ ਵੀ ਲਿਆਉਣੇ ਆ, ਅਸੀਂ ਮਗਰਮੱਛ ਵੀ ਲਿਆਉਣੇ, ਅਸੀਂ ਜ਼ੈਰਾਜ਼ੋਰ ਵੀ ਲਿਆਉਣੇ ਆ। ਇਸ ਵੇਲੇ ਇਹਨਾਂ ਕੌਂਡਾ ਮੰਨੋ ਵੀ ਦੇਈ ਫਿਰ ਤੁਹਾਨੂੰ ਇਤਰਾਜ਼ ਆ ਭਾਈ, ਤੁਸੀਂ ਕੋਈ ਇਲਾਕਾ ਹੋਰ ਲੈ ਲਓ। ਰਾਤ ਨਹੀਂ ਭਾਜੀ, ਅਸੀਂ ਇਹ ਸ਼ਰੀਫ ਆਦਮੀ। ਤੁਹਾਡਾ ਆਪਣਾ ਘਰ ਆ ਹਾਂਜੀ ਸਾਡਾ ਤੇ ਫਿਰ ਉਹ ਆਪਣਾ ਕਿੱਦਾਂ ਛੱਡ ਕੇ ਜਾਣ ਯਾਰ? ਤੇ ਸਾਡਾ ਵੀ ਆਪਣਾ ਘਰ ਸੀ, ਕਿਸ ਤਰ੍ਹਾਂ ਛੱਡ ਕੇ ਜਾਈਏ? ਤੇ ਯਾਰ ਤੁਸੀਂ ਕੰਮ ਗਲਤ ਕਰ ਰਹੇ ਹੋ ਨਾ। ਤੇ ਉਹ ਨਹੀਂ ਕੰਮ ਗਲਤ ਨਹੀਂ, ਉਹ ਸਹੀ ਕਰ ਰਹੇ ਨੇ। ਉਹ ਸ਼ਿਕਾਇਤਾਂ ਲਾਉਣ ਦੇ ਬਾਅਦ ਸ਼ਿਕਾਇਤਾਂ ਲਾਉਣ ਨਾ, ਦਰਖਾਸਤਾਂ ਦੇਣ ਦੇ ਸਾਡੇ ਖਿਲਾਫ, ਤੇ ਉਹਨਾਂ ਨੂੰ ਤਕਲੀਫ ਹੁੰਦੀ ਆ। ਤੇ ਸਾਨੂੰ ਨਹੀਂ ਤਕਲੀਫ ਹੁੰਦੀ ਇਹਨਾਂ ਦੀ। ਮੈਂ ਇਹਨਾਂ ਨੂੰ ਅੰਦਰ ਕਰਾਣਾ ਦੋਵਾਂ ਜਾਣਿਆਂ ਨੂੰ ਭਾਜੀ। ਇਹ ਦੇਖੋ ਜੇ ਪਿਆਰ ਨਾਲ ਅੱਜ ਤੁਹਾਡੇ ਕੋਲ ਇੱਥੇ ਗੱਲ ਮੁੱਕਦੀ ਆ ਤੇ ਠੀਕ ਹੈ, ਨਹੀਂ ਤੇ ਮੈਂ ਇਹਨਾਂ ਨੂੰ ਅੰਦਰ, ਇਹਨੂੰ ਮੈਂ ਵਿੰਗੇ ਨੂੰ ਉਹ ਤੂੰ ਕਰਾ ਅੰਦਰ ਮੈਨੂੰ ਯਾਰ, ਉਹੀ ਗੱਲਾਂ ਕਰਨ ਡਿਆ। ਭਾਜੀ ਮੇਰੀ ਸੁਣੋ ਗੱਲ, ਤੁਸੀਂ ਕਹਿੰਦੇ ਵੀ ਗਲਤ ਕੰਮ ਆ, ਸਾਡੀਆਂ ਬਾਂਦਰੀਆਂ ਕਿਤੇ ਗਾਣੇ ਕਰਦੀਆਂ ਵਾ। ਗਲਤ ਕੰਮ ਕੀ ਵੀ ਬਾਂਦਰੀਆਂ ਵੀ ਨੇ, 2 ਬਾਂਦਰੀਆਂ ਰੱਖੀਆਂ ਨੇ, 2 ਬਾਂਦਰੀਆਂ ਵੀ। ਹਾਂਜੀ ਟ੍ਰੇਨਰ। ਸਾਡੇ ਇੱਕ ਤਾਂ ਮਗਰਮੱਛ ਨਸ਼ਾ ਕਰਨ ਦੇ ਭਾਜੀ, ਜਾਂ ਬੱਚਿਆਂ ਨੂੰ ਸਿਗਰਟਾਂ ਤੇ ਲਾਤਾ ਉਹਨਾਂ ਨੇ। ਅੱਛਾ ਭਾਜੀ ਤੁਸੀਂ ਵੀ ਮਹੱਲੇਦਾਰ ਹੋ, ਤੁਹਾਡੇ ਕੋਲ ਆਲੇ ਦੁਆਲੇ ਕਿਤੇ ਕੋਈ ਕੁੱਤਾ ਹੈ ਤੁਹਾਡੀ ਗਲੀ 'ਚ? ਭਾਈਜਾਨ ਹੈ ਨੇ, ਲੇਕਿਨ ਉਹ ਇਦਾਂ ਨਹੀਂ ਹੈਗੇ, ਇਦਾਂ ਦੇ ਉਹ ਕਾਰੋਬਾਰ ਨਹੀਂ ਕਰਦੇ, ਉਹਨਾਂ ਨੇ ਹੋਰ ਕੁਝ ਨਹੀਂ ਰੱਖਿਆ। ਇੱਕ ਸ਼ੌਕ ਆ ਅੱਜ ਕੱਲ ਹਰ ਬੰਦੇ ਨੂੰ, ਉਹਨੇ ਇੱਕ ਡੌਗ ਰੱਖਿਆ, ਹਾਂਜੀ ਇੱਕ ਬਸ। ਹਾਂਜੀ ਔਰ ਉਹਨੂੰ ਪਤਾ ਵਾ ਕਿ ਵੀ ਮੈਂ ਇਸ ਟਾਈਮ ਮਤਲਬ ਬਾਹਰ ਜਾਣਾ, ਅੰਦਰ ਜਾਣਾ, ਖਾਣਾ ਮੇਰਾ। ਹੁਣ ਉਹ ਉੱਥੇ ਬਾਹਰ ਕੁੱਤਾ ਬੰਨਿਆ, ਅੰਦਰ ਵੀ ਬੰਨੇ, ਬਗਤਾਂ ਵੀ। ਹਾਂਜੀ ਭਾਜੀ ਤੁਹਾਡੇ ਮਹੱਲੇ ਦਾ ਡੌਗ ਮੂੰਹ ਦੇ ਵਿੱਚ ਲੇਜ਼ ਵਾਲਾ ਪੈਕਟ ਦੁਕਾਨ ਤੋਂ ਚੋਰੀ ਕਰਕੇ ਲਿਆ ਕੇ ਨਹੀਂ ਦਿੱਤਾ? ਭਾਜੀ, ਨਹੀਂ ਇਦਾਂ ਦੀ ਉਹ ਗੱਲ। ਇਹਨਾਂ ਦਾ ਲਿਆਂਦਾ ਭਾਜੀ। ਇਹਨਾਂ ਦਾ ਭਾਈ ਇਹ ਟ੍ਰੇਨਿੰਗ ਵਾ। ਦਰਅਸਲ ਗੱਲ ਇਹ ਕਿ ਅਸੀਂ ਤੇ ਇਹਨਾਂ ਨੂੰ ਕਰਾਣਾ ਜੇ ਅੰਦਰ, ਕਿਉਂਕਿ ਅਸੀਂ ਇਹ ਸ਼ਰੀਫ ਲੋਕ, ਸਾਡੇ ਕੋਲੋਂ ਨਹੀਂ ਜੇ ਯਾਰ ਬਰਦਾਸ਼ਤ। ਤੁਸੀਂ ਸ਼ਰੀਫ ਲੋਕ ਹੋ ਤੇ ਉਹਨਾਂ ਦੀਆਂ ਜਿਹੜੀਆਂ ਨੇ, ਮੈਂ ਮਤਲਬ ਮੇਰੇ ਮੂੰਹ ਤੁਸੀਂ ਕੀ, ਭਾਜੀ ਤੁਸੀਂ ਸ਼ਰੀਫ ਲੋਕ ਨੇ ਭਾਜੀ ਤੁਸੀਂ ਇਨਸਾਫ ਕਰੋ ਕਿ ਸਾਡਾ ਪਰਦੇ ਵਾਲਾ ਘਰ ਯਾਰ। ਤੇ ਉਹ ਡਾਂਸਰ ਨੇ ਭਾਜੀ ਨਹੀਂ, ਮਤਲਬ ਉਹ ਰਾਤ ਨੂੰ ਵੈਗਨ ਭਰ ਕੇ ਥੀਏਟਰਾਂ ਤੇ ਜਾਂਦੇ ਆ ਘਰ ਦੇ। ਨਹੀਂ ਮੇਰਾ ਮਤਲਬ ਅੱਲਾ ਮਾਫੀ, ਕੋ ਗੱਲ ਕਰਨ ਵਾਲੀ ਕਰ ਯਾਰ, ਸ਼ਰੀਫ ਆਦਮੀ ਨੂੰ ਵੀ। ਤੂੰ ਉਦਾਂ ਜਿਹੜੀ ਗੱਲ ਕਰਨੀ ਅੱਲਾ ਦੇ ਬੰਦੇ ਕਰੋ ਜੀ। ਸਾਡੀਆਂ ਔਰਤਾਂ ਸ਼ਰੀਫ, ਉਹਨਾਂ ਦੀਆਂ ਔਰਤਾਂ ਮਤਲਬ ਕੀ ਕਰ? ਲੋ ਔਰਤਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਉਹਨੇ। ਔਰਤਾਂ ਦੀ ਗੱਲ ਕਦੋਂ ਕੀਤੀ ਭਾਜੀ? ਉਹਨੇ ਕਿਹਾ ਨਹੀਂ। ਉਹ ਪਰਦੇ ਦਾ ਕਿਹਾ ਵਾ ਭਾਜੀ ਕਿ ਚਾਹ ਉਹਨੇ ਕਿਹਾ ਜੀ ਸਾਡੀਆਂ ਪਰਦੇ ਵਾਲਾ ਘਰ ਆ। ਉਹ ਲੜਤ ਪਾਓ ਤੁਸੀਂ ਭਾਈ, ਛੱਡੋ ਪੁਰ ਕਰਾਓ, ਜੇ ਕਹਿ ਤਾਂ ਠੀਕ ਆ। ਸਰ ਅਸੀਂ ਅਸਲ 'ਚ ਤੰਗ ਆ ਇਹਨਾਂ ਤੋਂ। ਇੱਥੇ ਤੁਹਾਡੇ ਅੱਜ ਕੋਈ ਫੈਸਲਾ ਹੁੰਦਾ ਤੇ ਠੀਕ ਆ, ਵੱਡੇ ਭਾਜੀ ਨੇ ਮੈਨੂੰ ਕਿਹਾ ਸੀ ਥਾਣੇ ਇਹਨਾਂ ਨੂੰ ਅੰਦਰ ਕਰਾਣਾ। ਅਸੀਂ ਦੇਖੋ ਇੱਜ਼ਤਾਂ ਸ਼ਰਮਾਂ ਵਾਲੇ ਲੋਕ ਆ, ਠੀਕ ਹੈ। ਰਾਤ ਭਾਜੀ ਮੈਂ ਇੱਕ ਛੋਟੀ ਗੱਲ ਕਹਾਂ, ਯਾਰ ਉਹਨਾਂ ਦੀ ਫੈਮਿਲੀ ਦੇ ਕਾਰਡ ਸਿੱਟੇ ਹੁੰਦੇ ਦੁਬਈ ਸੜਕਾਂ। ਭਾਜੀ ਮਾੜੀ ਜੀ ਗੱਲ ਕਰਦਾ ਵਾ ਤੁਸੀਂ ਅੱਗੋਂ, ਬਸ ਠੀਕ ਆ ਗੱਲ। ਉਹ ਕਹਿੰਦਾ ਸੀ ਸ਼ਰੀਫ ਲੋਕ। ਤੁਸੀਂ ਲੜਤ ਪਾਓ, ਲੱਗਦਾ ਤੁਹਾਨੂੰ ਸ਼ਰੀਫ ਹੋ। ਇਹਦੀ ਆਵਾਜ਼ ਸੁਣ ਲਓ ਜੀ, ਇਹਦੀ ਬੋਲਣ ਦੀ ਟਿਊਨ ਇਹੀ ਆ। ਇੱਕ ਇਹਦਾ ਭਰਾ ਵਾ ਪੱਪਾ, ਉਹਨੇ ਖੋਤਾ ਰੇੜੀ ਰੱਖੀ, ਉਹ ਗਲੀ 'ਚ ਖੋਤਾ ਬੰਦਾ। ਅੱਛਾ ਉਹ ਵੀ ਆ? ਹਾਂਜੀ ਪੱਪਾ। ਹਾਂਜੀ ਪੱਪਾ ਸ਼ਰਾਬੀ ਆ, ਸਵੇਰੇ ਉੱਠਦਾ ਹੀ ਗਾਲਾਂ ਕੱਢਣ ਲੱਗ ਪੈਂਦਾ ਗਲੀ 'ਚ। ਅਸੀਂ ਉਹਦੇ ਮਾਮਲੇ 'ਚ ਬੋਲਦੇ ਹੀ ਨਹੀਂ, ਜੋ ਮਰਜ਼ੀ ਕਰਕੇ ਆਵੇ, ਤੁਹਾਨੂੰ ਨਹੀਂ ਪਤਾ। ਹੈ ਤਾਂ ਤੁਹਾਡਾ ਭਰਾ ਨਾ। ਆਹੋ ਤੇ ਫਿਰ ਭਾਵੇਂ ਜੋ ਮਰਜ਼ੀ ਕਰੇ, ਅਸੀਂ ਉਹਦੇ ਮਾਮਲੇ 'ਚ ਬੋਲਦੇ ਹੀ ਨਹੀਂ। ਤੇ ਉਹ ਤੁਹਾਡੇ 'ਚ ਨਹੀਂ ਬੋਲਦਾ। ਆਹੋ ਤੇ ਤੁਸੀਂ ਫਿਰ ਉਹ ਕਿਤੇ ਆਪਣੀ ਫੈਮਿਲੀ ਪੂਰੀ ਲੈ ਜਾਓ, ਕਿਤੇ ਨਿਕਲ ਜਾਓ। ਨਹੀਂ ਉਹਨੂੰ ਲੈਦਾ ਪਾਰਟੀਸ਼ਨ, ਉਹਦਾ ਹਿੱਸਾ ਉਹਦੇ ਕੋਲ। ਉਹਨੇ ਖੋਤਾ ਰੇੜੀ ਟਾਈਪ। ਖੋਤਾ ਰੇੜੀ ਚਲਾਉਂਦਾ ਭਾਜੀ, ਸਾਰੀ ਗਲੀ ਉਹਨੇ ਗੰਦੀ ਕੀਤੀ। ਸਮੈਲ ਆਉਂਦੀ ਉੱਥੋਂ, ਉੱਤੋਂ ਸ਼ਰਾਬ ਪੀ ਕੇ ਬੜਕਾ ਮਾਰਦਾ। ਅਸੀਂ ਉਹ ਲੋਕ ਨਹੀਂ ਆ, ਅਸੀਂ ਸ਼ਰੀਫ ਆਦਮੀ ਆ, ਇੱਜ਼ਤਦਾਰ ਲੋਕ। ਉਹ ਯਾਰ ਉਹ ਜੁਹਾਰੀਏ ਨੇ, ਉਹਨਾਂ ਦੀ ਬੈਠਕ 'ਚ ਅੱਲਾ ਮਾਫੀ ਦੇਵੇ ਕੋਈ ਫੜਿਆ ਗਿਆ ਰਾਤ। ਜੁਮਾਰੀਏ ਨੇ ਯਾਰ 10,000 ਤੂੰ ਹੱਦ ਕਰਨੇ ਆ, ਮਿੰਟ ਕੇ ਬਾਅਦ ਤੂੰ ਹੀ ਕਹੀ ਜਾਂਦਾ ਯਾਰ ਉਹ ਮੇਰੇ ਮਹਿਮਾਨ ਨੇ, ਤੂੰ ਕਿ ਅਸੀਂ ਸ਼ਰੀਫ ਆ, ਤੁਸੀਂ ਸ਼ਰੀਫ ਹੋ ਤੇ ਉਹ ਕੀ ਆ? ਹਲੋ ਭਾ ਜਾਣ ਦੋ ਗੁੱਸੇ। ਯਾਨੀ ਸਾਹਿਬ ਮਾੜੀ ਜੀ ਗੱਲ ਕਰਦਾ, ਤੁਸੀਂ ਤਾਂ ਸਾਡਾ ਪੱਤਰ ਹੀ ਫੋਲ ਤੇ ਸਾਡੇ। ਯਾਰ ਤੂੰ ਇਸ ਤੋਂ ਇਲਾਵਾ ਗੱਲ ਕਰਿਆ ਕਰ। ਭਾਜੀ ਰਾਤ ਮੈਂ ਉੱਤੇ ਛੱਤ ਤੇ ਚੜਿਆ ਵਾ, ਛੱਤ ਤੇ ਮੈਂ ਅਖਬਾਰ ਪੜ੍ਹਨ ਡਿਆ ਰਾਤ ਦੇ ਟਾਈਮ, ਬਲਬ ਲਾ ਕੇ। ਹੁਣ ਸਾਡੇ ਵਾਲੀ ਸਾਈਡ ਤੇ ਬਲਬ ਲੱਗਾ, ਲਾਈਟ ਸੀ। ਪਰਲੀ ਸਾਈਡ ਤੇ ਨਾ ਮੈਨੂੰ ਨਜ਼ਰ ਆਇਆ ਜਿਵੇਂ ਰਿਛ ਜਿਹਾ ਕੋਈ ਨਾ ਇਹਨਾਂ ਨੇ ਲਿਆਂਦਾ। ਭਾਜੀ ਉਹਦੇ ਪਟਾ ਗਲ ਦੇ ਵਿੱਚ ਤੇ ਐ ਕਰਕੇ ਫਿਰਨ ਡਿਆ। ਮੈਂ ਸਵੇਰੇ ਉੱਠ ਇਹਨਾਂ ਦੀ ਛੱਤ ਤੇ ਹਾਂ ਵੇਖਣਾ ਕੋਈ ਮੇਰਾ ਫੈਮਿਲੀ ਮੈਂਬਰ ਨਿਕਲਣਾ ਕਨਫਰਮ, ਮੈਨੂੰ ਪਤਾ। ਹਾਂ ਓਏ ਨਹੀਂ ਉਹ ਭਾਜੀ ਲੈ ਕੇ ਆਂਦਾ। ਇਹ ਬਾਅਦ ਚ ਪਤਾ ਲੱਗਾ ਕਹਿੰਦੇ ਮਾਮੂ ਆਇਆ ਟੋਬਿਓ। ਓਏ ਆ ਸ਼ੁਕਲ ਕਾਂਡਿਆ ਉਹ ਰਿਚ ਲਿਆਂਦਾ ਭਾਜੀ, ਪਰਸੋਂ ਦੇ ਦੇਣਾ ਵਾ। ਉਸਨੇ 3 ਦਿਨ ਟ੍ਰੇਨਿੰਗ ਆ, ਪੈਸੇ ਫੜੇ ਹੋਏ। ਓਏ ਐਡੇ ਕਿਹੜੇ ਟ੍ਰੇਨਰ ਹੋ ਤੁਸੀਂ? ਓਏ ਉਹਦੀ ਟ੍ਰੇਨਿੰਗ ਕਰਨੀ ਹੈ। ਟ੍ਰੇਨਿੰਗ ਤੁਸੀਂ ਐਡੀ ਟ੍ਰੇਨਿੰਗ ਕਿਤੇ? ਬਸ ਉਹਨੂੰ ਸਾਰਾ ਕੁਝ ਸਿਖਾਤਾ, ਉਹਨੂੰ ਇੰਜ ਨਹੀਂ ਕਰਨਾ ਨਹੀਂ ਆ ਰਿਹਾ। ਉਹ ਵੀ ਸਿਖਾ ਇੰਸਟੀਟਿਊਟ ਪਾ ਰਹੇ ਨੇ, ਇੰਸਟੀਟਿਊਟ। 2-2 ਸਾਲ 3-3 ਸਾਲ ਹੋ ਗਏ ਆ ਜਾਨਵਰ ਇਹਨਾਂ ਦੀ ਇੱਕ ਗੱਲ ਨਹੀਂ ਮੰਨਣ ਦੇ। ਕਾਦੀ ਇਹਨਾਂ ਦੀ ਟ੍ਰੇਨਿੰਗ? ਤੂੰ ਤਾਂ ਮੇਰਾ ਮੰਨਦਾ, ਰਾਤ ਉਹਦਾ ਜਿਹੜਾ ਮੀਆਂ ਮਿੱਠੂ ਚੂਰੀ ਖਾਣੀ, ਤੁਸੀਂ ਕਹੋ ਉਹ ਅੱਗੋਂ ਕਹਿੰਦਾ ਇਹੋ ਹੀ ਗੱਲ ਕਹਿੰਦਾ ਨਾ। ਆਹੋ ਲਓ ਜੀ ਉੱਲੂ ਮੈਂ ਵੇਖਿਆ ਜੀ ਇਹਨਾਂ ਦੇ ਬਨੇਰੇ ਤੇ ਬੈਠਾ। ਉੱਲੂ ਵੀ ਹੈਗੇ ਤੁਹਾਡੇ ਕੋਲ? ਆਹੋ ਭਾਜੀ ਰੱਖੀ। ਮੈਂ ਭਾਜੀ ਐਵੇਂ ਸਵੇਰੇ ਉੱਠਿਆ ਅੱਖਾਂ ਮਲਦਾ ਮੈਂ ਕਿਹਾ ਵੀ ਉੱਲੂ ਆ। ਅੱਲਾ ਝੂਠ ਨਾ ਬੁਲਾਏ, ਉੱਲੂ ਆ ਭਾਜੀ। ਮੈਂ ਉੱਲੂ ਵੇਖਿਆ, ਮੈਂ ਰੋੜਾ ਮਾਰਿਆ, ਉੱਡ ਗਿਆ।
ਬਾਅਦ ਚ ਨਾ ਉਧਰ ਵੇਖੋ ਉਧਰ ਵੇਖੋ ਛੋਟਾ ਤੇ ਗੱਲ ਹੈ ਕਹਿੰਦਾ ਇਹ ਉੱਲੂ ਨੇ ਦੀ ਸ਼ੇਖਪੁਰੇ ਮਾਸੀ ਦਾ ਮੁੰਡਾ ਆਇਆ। ਓਏ ਹੋਏ ਚਲੋ ਸਾਡਾ ਖਾਨਦਾਨ ਇਹਨਾਂ ਨੂੰ ਇਹੀ ਲੱਗ ਰਿਹਾ, ਠੀਕ ਹੈ। ਕਦਮ ਉੱਲੂ ਕਦਮ ਬੇਸਿਕ ਤੇ ਇਹਨਾਂ ਦੇ ਘਰ 'ਚ ਜਾਨਵਰ ਬੰਨੇ ਨੇ। ਸ਼ਾਮ ਨੂੰ ਬੈਠਕ ਖੋਲਦੇ ਨੇ, ਮੁੰਡੇ ਆਂਦੇ ਜਾਂਦੇ ਨੇ, ਬਹਿੰਦੇ ਨੇ, ਗੁਲਗੁਪਾੜਾ ਕਰਦੇ ਆ। ਅਸੀਂ ਉਹ ਲੋਕ ਨਹੀਂ, ਅਸੀਂ ਮੁਹੱਜ਼ਬ ਬੰਦੇ ਆ, ਅਸੀਂ ਸ਼ਰੀਫ ਲੋਕ ਆ। ਜਾਨੀ ਸਾਹਿਬ ਇਹ ਸਾਡਾ ਓ ਯਾਰ ਤੂੰ ਪਤਾ ਲੱਗ ਗਿਆ ਉਹ ਸ਼ਰੀਫ ਨੇ, ਅਸੀਂ ਗਲਤ ਆ, ਹੈਨਾ? ਇਹੀ ਕਹਿਣਾ ਨਾ। ਮੈਂ ਉਹਨੂੰ ਪੁੱਛਣ ਡਿਆ ਵੀ ਤੂੰ ਆਪਣੇ ਆਪ ਨੂੰ ਸ਼ਰੀਫ, ਪਰਦਾਦਾਰ, ਇੱਜ਼ਤਦਾਰ ਕਿਉਂ ਕਹਿੰਦਾ? ਉਹਨਾਂ ਨੇ ਸਿਰਫ ਜਾਨਵਰ ਰੱਖੇ ਆ, ਹੋਰ ਕੱਲਾ ਮਾਫੀ ਦੇਵੇ ਉਹ ਫੈਮਿਲੀ ਕਰਪਟ ਤਾਂ ਨਹੀਂ ਹੈਗੀ। ਜਾਨਵਰ ਸਿਰ ਰੱਖੇ ਨਾ ਇਹਨਾਂ ਨੇ। ਤੁਸੀਂ ਜਾਨਵਰ ਤੇ ਗੱਲ ਕਰੋ, ਮੈਂ ਉਹਨੂੰ ਕਹਿ ਰਿਹਾ ਤੂੰ ਬਾਰ-ਬਾਰ ਇਹ ਕੋ ਕਹਿ ਰਿਹਾ ਕਿ ਅਸੀਂ ਸ਼ਰੀਫ ਆ। ਹਾਂ, ਸਾਰਾ ਅਸੀਂ ਸ਼ਰੀਫ ਆ ਨਾ। ਓ ਯਾਰ ਮੈਨੂੰ ਹੁਣ ਖਿੱਚ ਚੜ ਰਹੀ ਹੈ, ਤੂੰ ਸ਼ਰੀਫ ਆ ਤੇ ਉਹ ਕਿਉਂ ਨਾ? ਉਹਨਾਂ ਦੇ ਕੀ ਸੀ ਉਹਨਾਂ ਨੂੰ? ਭਾਜੀ ਮੈਂ ਉਹਨੂੰ ਪੁੱਛਣ ਲੱਗਾ ਸਾਂ ਵੀ ਤੁਸੀਂ ਇਹ ਸ਼ਰੀਫ ਆ, ਤੁਸੀਂ ਕੀ ਮਤਲਬ, ਤੁਸੀਂ ਕੀ ਕਰਦੇ ਹੋ? ਇੱਕ ਭਾਜੀ ਬੰਦਾ ਅਮਨ ਸਕੂਨ ਨਾਲ ਆਪਣੇ ਘਰ 'ਚ ਰਹਿ ਰਿਹਾ ਤੇ ਇੱਕ ਦੂਸਰਾ ਸਾਹਮਣੇ ਵਾਲਾ ਖੱਪ ਪਾ ਰਿਹਾ, ਦੱਸੋ ਕੌਣ ਨਹੀਂ ਸ਼ਰੀਫ? ਭਾਜੀ ਜਿਹੜਾ ਤੁਹਾਡਾ ਸਹੀ ਫੈਸਲਾ ਨਾ ਵੀ ਨਾਜ਼ਰੀਨ ਗੱਲ ਹੈ ਉਹ ਸਹੀ ਆ ਕਿ ਵੀ ਇਹ ਸਿਆਤੀ ਆ। ਹਮਸਾਇਆ ਦੇ ਕੂਕ ਹੁੰਦੇ ਨੇ। ਹਮਸਾਇਆ ਅਗਰ ਹਮਸਾਏ ਤੋਂ ਦੁਖੀ ਆ ਤੇ ਸਾਰਫ ਦਿਲ ਕਾ ਸਾਇਆ ਹਮਸਾਇਆ ਸਤਰੰਗੀ ਰੇ, ਉਹ ਕੰਮ ਖਰਾਬ। ਹਾਂਜੀ ਸਾਰਾ ਬਾਂਦਰੀ ਲਿਆਂਦੀ ਹੈ। ਉਹ ਦੇਖੋ ਉਹਨੇ ਅੰਗੂਠੇ ਤੇ ਵੀ ਉਹ ਬੰਨੇ ਆ ਜੇ ਕੋਈ ਗਾਨਾ ਟੈਪ ਜਾ। ਭਾਜੀ ਇਹਨਾਂ ਦੀਆਂ ਆਈਟਮਾਂ ਤੁਸੀਂ ਗਿਣ ਨਹੀਂ ਸਕਦੇ। ਸਵੇਰ ਤੋਂ ਸ਼ਾਮ ਹੋ ਜਾਏਗੀ, ਇਹ ਕੀ ਕਰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਬਾਂਦਰੀ ਲਿਆਂਦੀ ਜੀ ਭਾਜੀ ਇਹਨਾਂ ਨੇ। ਉਹਦੀ ਮਾਮੂ ਦੀ ਕੁੜੀ ਜਾਣਦੇ ਹੋ ਫਰੀਦ ਸਾਹਿਬ, ਤੁਸੀਂ ਕੀ ਕਰਦੇ ਹੋ? ਨਾ ਕਰਿਆ ਕਰੋ, ਨਾ ਕਰਿਆ ਕਰੋ, ਆ ਰਹਿਣ ਦਿਓ ਤੁਸੀਂ। ਨਹੀਂ ਬਰਦਰ, ਪਤਾ ਗੱਲ ਆ ਬਾਂਦਰੀ ਸਿਰਫ ਮੁੰਡੇ ਨੇ ਟ੍ਰੇਨਿੰਗ ਦੇਣੀ ਹੈ। ਟ੍ਰੇਨਿੰਗ ਭਾਜੀ ਬਾਂਦਰ ਨੂੰ ਸਿਰਫ ਦੱਸਦਾ ਸਹੁਰਿਆਂ ਘਰ ਕਿਵੇਂ ਜਾਣਾ, ਉਹਨੂੰ ਆ ਗਿਆ, ਬਾਂਦਰੀ ਨਹੀਂ ਆਇਆ, ਠੀਕ ਹੈ। ਆ ਜਾਏਗਾ। ਉਹ ਵੀ ਸਿਖਾ ਦੇਣਾ। ਤੁਸੀਂ ਉਹਨੂੰ ਸਹੁਰੇ ਘਰ ਜਾ ਕੇ ਦੱਸਦੇ ਵੀ ਉਹ ਆਪ ਨਾਲ ਲੈ ਕੇ ਉਹਨੂੰ ਆਪਣੇ ਸਹੁਰੇ ਘਰ ਜਾ ਕੇ ਦੱਸਦੇ ਵੀ ਇੱਧਰ ਜਾਣਾ। ਅਸੀਂ ਤੇ ਇੱਕ ਮੈਂ ਭਾਈ ਸਾਹਿਬ ਸਵਾਲ ਹੀ ਕੀਤਾ, ਇਹ ਗਲਤ ਵਾ। ਉਹਨੂੰ ਕਿੱਦਾਂ ਪਤਾ ਲੱਗਦਾ ਵੀ ਸਹੁਰੇ ਘਰ ਇੱਦਾਂ ਜਾਣਾ? ਜ਼ਾਹਿਰ ਪਤਾ ਤੁਸੀਂ ਲੈ ਕੇ ਜਾਂਦੇ ਉਹ ਹੋ। ਬਾਂਦਰ ਸਹੁਰਿਆਂ ਘਰ ਐਵੇਂ ਕਰਕੇ ਨਹੀਂ ਕਹਿਣਾ ਜਿਹੜਾ ਇਹਨੇ। ਨਹੀਂ ਉਹਨੂੰ ਤੁਸੀਂ ਇਹ ਕਿੱਦਾਂ ਸਮਝਾਉਂਦੇ ਹੋ ਵੀ ਇਹ ਹੁਣ ਤੂੰ ਸਹੁਰਿਆਂ ਘਰ ਚੱਲਣਾ? ਉਹ ਇਹ ਸਿਰਫ ਉਹਦੇ ਦਿਮਾਗ 'ਚ ਪਾਈਦਾ। ਬਾਂਦਰ ਨੂੰ ਤੁਸੀਂ ਇਹ ਕਿੱਦਾਂ ਦਿਮਾਗ 'ਚ ਪਾਉਂਦੇ ਵੀ ਸਹੁਰਿਆਂ ਦਾ ਕੀ ਫੀਲਿੰਗ ਹੁੰਦੀ, ਸਹੁਰੇ ਕਿੱਦਾਂ ਦੇ ਹੁੰਦੇ ਨੇ? ਹਾਏ ਹਾਏ, ਸਹੁਰਿਆਂ ਦੇ ਘਰ ਨਹੀਂ। ਬਾਂਦਰ ਜਦੋਂ ਇੰਜ ਕਰਕੇ ਪਿੱਛੇ ਰੱਖਦਾ ਨਾ ਹੱਥ, ਉਹ ਇੰਜ ਕਰਕੇ ਟੁਰ ਕੇ ਜਾਂਦਾ। ਉਹ ਅਸੀਂ ਕਹਿੰਦੇ ਆ ਕਿ ਸਹੁਰਿਆਂ ਘਰ ਕਿਵੇਂ ਜਾਣਾ। ਅੱਛਾ, ਉਹਨੂੰ ਨਹੀਂ ਪਤਾ। ਉਹਨੂੰ ਕਿੱਥੋਂ ਪਤਾ? ਉਹਨੂੰ ਇੰਨਾ ਪਤਾ ਵੀ ਮੈਂ ਇੱਦਾਂ ਤੁਰਨਾ। ਇੰਜ ਟੁਰਨਾ। ਅੱਛਾ ਭਾਜੀ ਲੂੰਬੜੀ ਵੇਖੀ ਮੈਂ ਇਹਨਾਂ ਦੇ ਘਰ। ਹੁਣ ਮੈਂ ਤੁਹਾਨੂੰ ਸੱਚ ਗੱਲਾਂ ਦੱਸਣ ਡਿਆ, ਲੂੰਬੜੀ ਵੇਖੀ ਭਾਜੀ। ਤੇਰੀ ਸੱਸ ਦੀ ਗੱਲ ਕਰਨੀ ਹੈ। ਨਹੀਂ ਭਾਜੀ ਲੂੰਬੜੀ ਵੇਖੀ ਮੈਂ ਭਾਜੀ। ਉਹ ਲੂੰਬੜੀ ਟੁਰੀ ਫਿਰੇ, ਮੈਂ ਉੱਤੋਂ ਛੱਤ ਤੇ ਵੇਖਣ ਦੇ, ਮੈਂ ਕਿ ਲੂੰਬੜੀ ਅੱਲਾ ਝੂਠ ਨਾ ਬੋਲੇ ਲੂੰਬੜੀ ਉਹ ਹੈ। ਛੱਡ ਸਾਰਾ ਕੋਈ ਲੂੰਬੜੀ ਦੇਖੀਏ, ਅੱਗੋਂ ਇਹਦੀ ਦੱਸ ਕੀ ਲੱਗਦੀ ਬਾਕੀ ਛੱਡ। ਉਹ ਲੂੰਬੜੀ ਜੈਨੂਅਲ ਲੂੰਬੜੀ ਸੀ ਭਾਜੀ। ਅੱਛਾ ਉਹ ਸਹੀ ਲੂੰਬੜੀ ਸੀ। ਇਹਦੇ ਮਾਮੇ ਦੇ ਧੀ ਲਿਆਈ ਸੀ। ਸ਼ੁਕਰ ਹੈ ਕਦੋਂ ਸੇਵ ਹੋਇਆ ਤੁਹਾਡਾ ਜੀ। ਭਾਜੀ ਫਿਰ ਇੱਕ ਭਰਾ ਇਹਦਾ ਕੰਮ ਕਰਦਾ ਸਮੋਸੇ ਪਕੌੜਿਆਂ ਦਾ, ਉਹਨੇ ਬਾਹਰ ਹੀ ਲਾਇਆ ਵਾ ਆਪਣਾ ਅੱਡਾ ਜਿਹਾ, ਠੀਕ ਹੈ। ਅੱਧੀ ਗਲੀ 'ਚ ਉਹਨੇ ਆਪਣੀ ਉਹ ਭੱਠੀ ਲਾਈ ਹੈ, ਫੱਟਾ ਲਾਇਆ। ਅਸੀਂ ਮੋਟਰਸਾਈਕਲਾਂ ਗਲੀ ਦੀ ਨੁੱਕਰ ਤੇ ਖਿਲਾਰ ਕੇ ਆ। ਤੁਸੀਂ ਬਾਕੀ ਸਾਰੇ ਘਰ ਖਰੀਦ ਲਓ, ਪੂਰੀ ਗਲੀ ਆਪਣੀ ਲੈ ਕੇ ਕਿ ਗੇਟ ਲਾ ਲਓ। ਨਹੀਂ ਉਹ ਜਿਹੜੇ ਛੋਟੇ ਨੇ ਨਾ ਦੋ, ਇੱਕ ਜਿਹੜਾ ਰੇੜੀ ਚਲਾਉਂਦਾ, ਇੱਕ ਸਮੋਸਿਆਂ ਦਾ, ਅਸੀਂ ਉਹਨੂੰ ਦੋਵਾਂ ਨਹੀਂ ਮਿਲਾਉਂਦੇ। ਅਸੀਂ ਦੋਵੇਂ ਹੀ ਲੈ ਦਾਂਗੇ। ਤੇ ਉਹ ਖੁਦ ਰੇੜੀ ਵਾਲਾ ਉਹ ਲੈ ਦਾਂਗੇ। ਲੈਦਾ ਭਾਜੀ। ਅਸੀਂ ਉਹਨਾਂ ਦੇ ਮਾਮਲੇ 'ਚ ਨਹੀਂ ਬੋਲਦੀ ਸਾਡੇ। ਉਹ ਉਹਨਾਂ ਨੂੰ ਕਹਿਣ ਵਾਲਦ ਸਾਹਿਬ ਇਹਨਾਂ ਦੇ ਬਿਮਾਰ ਨੇ, ਸਵੇਰ ਨੂੰ ਉਹਦੀ ਮੰਜੀ ਬਾਹਰ ਕੱਢ ਕੇ ਗਲੀ। ਹੈ ਰੇ ਵਾਲੇ? ਹਾਂਜੀ ਹੈ। ਹੈਗੇ ਆ ਜੀ। ਅੱਛਾ, ਦੋ ਰਹਿ ਗਏ ਨੇ। ਉਹ ਜਿਹੜਾ ਬਿਮਾਰ ਹੈ ਉਹਨੂੰ ਬਾਹਰ ਗਲੀ 'ਚ ਕੱਢ ਦਿੰਦੇ, ਉਹ ਸਾਰੀ ਦਿਹਾੜੀ ਖੰਗਦਾ ਰਹਿੰਦਾ। ਜਿਹੜਾ ਠੀਕ ਆ ਉਹ ਕੰਮ ਤੇ ਜਾਂਦਾ। ਨਹੀਂ ਉਹ ਵੀ ਘਰ ਹੀ ਰਹਿੰਦਾ, ਉਹਨੇ ਵੀ ਕੋਈ ਜਾਨਵਰ ਹੀ ਰੱਖੇ, ਉਹ ਉਹਨਾਂ ਦੀ ਦੇਖਭਾਲ ਕਰਦਾ। ਭਾਜੀ ਪਤਾ ਕੀ ਗੱਲ ਆ, ਬੈਠਕ ਖਾਲੀ ਆ। ਬੈਠਕ ਦੇ ਵਿੱਚ ਅਸੀਂ ਲਾ ਕੇ ਦੇਣੀ ਛੋਟੇ ਭਰਾ ਨੂੰ ਚੱਕੀ ਆਟੇ ਵਾਲੀ। ਕੱਲ ਟੂ ਵੀ ਹੋਣੀ ਆ, ਆਵਾਜ਼ ਵੀ ਹੋਣੀ ਆ। ਅੱਛਾ, ਇਹ ਹਾਲੇ ਤੁਹਾਡੇ ਨੈਕਸਟ ਪ੍ਰੋਗਰਾਮ। ਨੈਕਸਟ ਪ੍ਰੋਗਰਾਮ ਤੁਸੀਂ ਭਾਜੀ ਆਪਣਾ ਕੋਈ ਹਿਸਾਬ ਲਾ ਲਓ, ਮੈਂ ਹਿਸਾਬ ਲਾ। ਸਾਰਾ ਔਰ ਤੁਸੀਂ ਰਿਪੋਰਟ ਕਰਾਉਂਦੇ ਹੋ ਕੋਈ? ਮੈਂ ਤਾਂ ਤੁਹਾਡੇ ਕੋਲ ਆਇਆ, ਜੇ ਇੱਥੋਂ ਨਾ ਕੋਈ ਹੋਇਆ ਕੰਮ ਫੈਸਲਾ ਸਾਡਾ, ਮੈਂ ਇਹਨਾਂ ਨੂੰ ਅੰਦਰ ਕਰਾ ਦੇਣਾ। ਉਹ ਤੂੰ ਅੰਦਰ ਕਰਾ ਲੈ ਯਾਰ, ਤੂੰ ਜਿਹੜਾ ਕੋ ਦੋਵਾਂ ਦੇ ਕਰ ਲੈ ਯਾਰ ਯਾਰ। ਤੁਸੀਂ ਆਪ ਹੀ ਹੋ ਜਾਓ, ਤੁਸੀਂ ਆਪ ਹੀ ਅੰਦਰ ਕਿਵੇਂ ਹੋਊਗਾ? ਵੀ ਬਾਹਰ ਝਾਤੀ ਪੈਂਦੀ, ਤੁਸੀਂ ਅੰਦਰ ਹੋ ਜਾਓ। ਭਾਜੀ ਜਿੱਥੇ ਮਰਜੀ ਭੱਜ ਲੈਣ, ਜਿੱਥੇ ਮਰਜੀ ਭੱਜ ਲੈਣ। ਇੱਕ ਲੇਲਾ ਦੇਣਾ ਮੈਂ ਜਵਾਰ ਕੇ, ਇਹ ਫੜੇ ਨਹੀਂ ਜਾਣੇ, ਇਹ ਤਾਂ ਨਜ਼ਰ ਨਹੀਂ ਆਉਣੇ। ਭਾਜੀ ਮੈਂ ਨਾ ਛੱਤ ਤੇ ਚੜਿਆ ਡਰਮ ਠੀਕ ਕਰ। ਉਹ ਯਾਰ ਠਹਿਰ ਜਾ ਯਾਰ, ਉੱਥੇ ਤੂੰ ਬਿੱਲੀ ਦੇਖੀ ਹੋਏ, ਪਤਾ ਲੱਗਾ ਇਹਦੇ ਮਾਸੀ ਦੀ ਨਹੀਂ। ਕੁੜੀ ਹੈ। ਹਾਂਜੀ ਭਾਜੀ। ਭਾਜੀ ਮੈਂ ਛੱਤ ਤੇ ਡਰਮ ਠੀਕ ਕਰਨ ਚੜਿਆ। ਹਾਂਜੀ ਭਾਜੀ ਮੈਂ ਕੀ ਵੇਖਣ ਡਿਆ, ਉਹ ਪਰਲਾ ਨਹੀਂ ਜਿਹੜਾ ਪਰਲਾ। ਠੀਕਾ। ਮੇਰੀ ਗੱਲ ਕਰ। ਭਾਜੀ ਇਹ ਕਿਤੋਂ ਲੈ ਆਇਆ ਗੰਦਾ ਮੰਦਾ ਜਿਹਾ ਨਾ ਅਸਦਹਾ, ਅੱਛਾ, ਉਹ ਸੱਪ ਟੈਪ ਸੱਪ ਟਾਈਪ ਜੈਨੂਅਨ। ਉਹ ਲਿਆ ਕੇ ਤੇ ਉਹਨਾਂ ਦਾ ਵੀ ਤੁਸੀਂ ਕੰਮ ਕਰਦੇ ਹੋ? ਸਰ ਅਜ਼ਦਹਾ ਲਿਆ ਕੇ ਤੁਸੀਂ ਉਹਨੂੰ ਸਟੈਂਪਰ ਮਾਰੋ, ਮੁੜ ਕੇ ਪਾਲਿਸ਼ ਮਾਰੋ, ਚਮਕ ਜਾਂਦਾ ਵਾ। ਹਾਂਜੀ। ਇੱਕ ਟ੍ਰੇਨਿੰਗ ਆ ਸਾਡੀ, ਉਹ ਵੇਚਣਾ ਹੁੰਦਾ ਵਾ। ਇਹ ਭਾਜੀ ਅਸਦਹਾ ਲਿਆਂਦਾ ਵਾ। ਮੈਂ ਤੁਹਾਨੂੰ ਦੱਸਣਾ, ਛੋਟੇ ਸੱਪ ਲਿਆ ਕੇ ਉਹਨਾਂ ਜਵਾਬ ਭਰ ਕੇ ਅਸਦਹਾ ਬਣਾ ਕੇ ਵੇਚਦਾ। ਇਹ ਖੁਆਬ ਆ। ਇਕੱਠੀਆਂ ਕਰਦਾ ਇਹ। ਤੁਸੀਂ ਮੈਨੂੰ ਦੱਸੋ, ਇਹ ਵੱਡੀ ਤੇ ਬੱਕਰਿਆਂ ਬੁਕਰਿਆਂ ਦਾ ਵੀ ਕੰਮ ਕਰਦੇ? ਹਾਂਜੀ ਹਾਂਜੀ ਭਾਜੀ 100 ਲੇਲਾ ਲਿਆਂਦਾ ਤੁਹਾਡੇ ਭਰਾ ਨੇ। 6 ਭੇਡੂ ਸੀ ਵਿੱਚ, 6 ਬੱਚੇ ਤੋਂ ਦੂਜੇ ਕਜਲੇ। ਬਾਕੀ ਲੇਲਾ ਹੀ ਸਾਰਾ ਗਲੀ 'ਚ ਖਿਲਾ ਰਿਆ ਭਾਜੀ। ਇਹਨੇ ਦੇਖੋ ਵੀ ਕੀ ਕੀਤਾ, ਪੁੱਛੋ ਜਰਾ ਇਹਨੇ ਕੀ ਉਹ ਕੀਤਾ। ਕਿਦਾਂ? ਭਾਜੀ ਤੁਹਾਨੂੰ ਇਹਨਾਂ ਦਾ ਮੈਂ ਕੀ ਦੱਸਾਂ, ਇਹਨਾਂ ਨੇ ਲੇਲੇ ਲਿਆਂਦੇ ਨੇ ਕੋਈ 50-60 ਗਲੀ 'ਚ ਇਹਨਾਂ ਨੇ ਲੇਲੇ ਬੰਦੇ। ਵੱਡੀ ਤੇ? ਹਾਂਜੀ ਵੱਡੀ ਤੋਂ ਪਹਿਲੇ ਹੀ ਲੈਂਦੇ ਨੇ। ਅੱਛਾ, ਹਾਂਜੀ ਕਸਾਈਆਂ ਨੂੰ ਵੀ ਵੇਚਦੇ ਨੇ।
ਇਹਨਾਂ ਨੇ ਬਾਹਰ ਮੋਟਰ ਦਾ ਪੈਪ ਕੱਢਣਾ ਤੇ ਤੁੰਨ ਕੇ ਉਹਨਾਂ ਨੂੰ ਪਾਣੀ ਪਿਆ ਰਹੇ, ਉਹਨਾਂ ਦੇ ਤੇ ਮਿਹਦੇ ਪਾਟ ਕੇ 2-4 ਮਰ ਗਏ। ਇਹ ਜਾਨਵਰਾਂ ਤੇ ਬੜਾ ਜ਼ੁਲਮ ਕਰਦੇ ਨੇ। ਨਹੀਂ ਇਹ ਵੈਸੇ ਨਾਜ਼ਰੀਨ ਮੈਂ ਆਪਣੀ ਅੱਖੀਂ ਦੇਖਿਆ, ਅਸੀਂ ਜਿੱਥੇ ਰਜ਼ਾਬਾਰ ਰਹਿੰਦੇ ਸਨ ਉੱਥੇ 14 ਨੰਬਰ ਗਲੀ 'ਚ ਉਹ ਛਤਰੇ ਨਹੀਂ ਹੁੰਦੇ, ਉਹਨਾਂ ਦਾ ਬੰਦਾ ਕੰਮ ਕਰਦਾ ਸੀ, ਇਹ ਵੀ ਉਹੀ ਕਰਦਾ। ਉਹਨਾਂ ਦੇ ਪੈਪ ਪੂਰਾ ਅੰਦਰ ਮਿੱਧ ਚ ਰੱਖ ਦਿੱਤਾ। ਹਾਂਜੀ ਇੱਥੋਂ ਜੈਰਮਨ ਮੈਂ ਆਪਣੀ ਅੱਖੀਂ ਇਹ ਵੇਖਿਆ ਕਿ ਸਾਜੀ ਆਰਡਰਡ ਹੋ ਜਾਣੇ ਤੇ ਕਈ ਵਿੱਚੋਂ ਮਿੱਧੇ ਪਾੜ ਜਾਣੇ ਤੇ ਮਰ ਵੀ ਮਰ ਜਾਣੇ। ਜਾਂਦੇ ਨੇ। ਇਹਨਾਂ ਨੇ ਮਾਰੇ 3-4। ਜੇ ਤੁਸੀਂ ਉਹ ਬਗੈਰ ਤੋਂ ਉਹ ਤੁਹਾਨੂੰ ਸ਼ਰਮ ਹਯਾ ਨਹੀਂ, ਜਾਨਵਰ ਤੇ ਜ਼ੁਲਮ ਹਰ ਪਾਸਿਓਂ ਇਦਾਂ ਦਾ ਆ ਵੀ ਕਿਤੇ ਬੰਦਾ ਤੁਸੀਂ ਇਨਸਾਨ ਕਿਦਾਂ ਦੇ ਹੋ, ਜਾਨਵਰ ਨਾਲ ਤੁਹਾਨੂੰ ਕਿਦਾਂ ਦਾ ਪਿਆਰ ਆ, ਫਿਰ ਕੁਰਬਾਨੀ ਦੇ ਜਾਨਵਰ ਨਾਲ ਕੀ ਕਰਨ ਦੇ ਹੋ ਤੁਸੀਂ? ਇਹ ਆਪਣਾ ਹਿਸਾਬ ਲਾਓ ਤੁਸੀਂ ਕਿ ਤੁਸੀਂ ਕੌਣ ਲੋਕ ਹੋ। ਬੱਕਰੀਆਂ ਦਾ ਸਿਰਫ ਇਹ ਕਰਦਾ, ਮੈਂ ਬਾਕੀਆਂ ਦਾ ਕਰਾਂ। ਭਾਜੀ ਇਹ ਸਰੇਆਮ ਗੁੰਡਾਗਰਦੀ ਕਰਦੇ ਨੇ। ਇੱਧਰ ਲੈਣਾ ਗੁੰਡਾ ਜੇ, ਅਸੀਂ ਹੈਗੇ। ਹਾਂਜੀ ਉਹਦੀ ਕੂਣੀ ਦੱਸ ਰਹੀ ਹੈ ਹਾਂਜੀ। ਔਰ ਉਹਦੀ ਵੇਖਣੀ ਜਿਹੜੀ ਨਾ ਮੈਂ ਦੱਸ ਰਹੀ ਕਿ ਉਹ ਕੋਈ ਹੈ ਸਿਸਟਮ। ਅਸੀਂ 30 ਵਾਰੀ ਪਿਆਰ ਮੁਹੱਬਤ ਨਾਲ ਰਿਕਵੈਸਟ ਕੀਤੀ ਕਿ ਯਾਰ ਇਹ ਕੰਮ ਇਸ ਤਰ੍ਹਾਂ ਕਰ ਲਓ, ਮਹੱਲੇਦਾਰੀ ਹੈ। 30 ਵਾਰੀ? ਹਾਂਜੀ। ਅੱਛਾ। ਇਹਨੇ ਕਿਹਾ ਜੀ ਜਿੱਥੇ ਤੱਕ ਭੱਜਣਾ ਭੱਜ ਲਓ, ਅਸੀਂ ਨਹੀਂ ਛੱਡਣਾ ਇਹ ਕੰਮ। ਭੱਜੋ ਮੈਂ ਤਾਂ ਕਹਿਣਾ ਆ ਲਾਓ ਪੈਸਾ। ਜੀ ਇੱਕ ਗੱਲ ਦੱਸਾਂ, ਤੁਸੀਂ ਸ਼ਰੀਫ ਲੋਕ ਹੋ? ਮੈਂ ਸ਼ਰੀਫ ਬੰਦਾ ਵਾਂ, ਇਹ ਅਸੀਂ ਦੋਵੇਂ ਭਰਾ ਸ਼ਰੀਫ ਆ। ਸ਼ਰੀਫ ਆਦਮੀ ਅਸੀਂ। ਤੁਸੀਂ ਅਸੀਂ ਪਰਦੇਦਾਰ, ਸਾਡਾ ਘਰ। ਓਏ ਯਾਰ ਉਹਨਾਂ ਦੀਆਂ ਕਿਹੜਾ ਸੀਡੀਆਂ ਵਿਕਣਦੀਆਂ? ਇਹ ਤਾਂ ਤੁਹਾਡੀ ਗੱਲ ਨਹੀਂ ਉਹਨਾਂ ਦੀ ਫੈਮਿਲੀ ਦੀ ਵੀਡੀਓ ਕਿਹੜਾ VPN ਲਾ ਕੇ ਵੇਖੀ ਦੀ? ਭਾਜੀ ਉਹ ਮਾੜੀ ਜੀ ਗੱਲ ਕਰਦਾ ਵਾ ਤੁਸੀਂ ਸਾਡੇ ਸਿਰ ਹੀ ਹੋ ਜੰਨੇ। ਤੂੰ ਤਾਂ ਉਹ ਕਹਿੰਦਾ ਸੀ ਪਰਦੇਦਾਰ। ਉਹ ਭਾਜੀ ਲਾੜਤ ਪਾਓ। ਪਰਦਾ ਇਹਨਾਂ ਨੇ ਡੈਮੇਜ ਕੀਤਾ ਪਿਆ, ਬਿੰਗੇ ਮੂੰਹ ਵਾਲਾ ਸਾਰੀ ਦਿਹਾੜੀ ਛੱਤ ਤੇ ਚੜਿਆ ਰਹਿੰਦਾ। ਸਭ ਕਬੂਤਰਾਂ ਨੂੰ ਦਾਣਾ ਪਾਣ ਜਾਂਦਾ ਵਾ ਤੇ ਕਬੂਤਰਾਂ ਨੂੰ ਦਾਣਾ ਪਾਣ ਜਾਂਦਾ, ਅਸੀਂ ਬਾਕੀ ਕੰਮ ਨਾ ਇੱਧਰ ਉੱਧਰ ਕਿਉਂ ਵੇਖਦਾ ਵੀ ਤੂੰ ਕਬੂਤਰਾਂ ਦਾ? ਉਹ ਭਾਜੀ ਹੁਣ ਧਿਆਨ ਰੱਖਣਾ ਪਤਾ ਲੱਕ ਦੀ ਧੀਆ ਭੈਣਾਂ ਦਾ ਵੀ, ਉੱਥੇ ਕਿਹੜਾ ਫਾਇਰਿੰਗ ਹੋਣ ਡਈ ਆ। ਫੈਰਿੰਗ ਕਿਹੜਾ? ਤੈਨੂੰ ਕਿਸੇ ਨੇ ਕਿਹਾ ਤੂੰ ਧਿਆਨ ਰੱਖ? ਤੂੰ ਐਵੇਂ ਧਿਆਨ ਕੈਲੰਡਰ ਧੀਆਂ ਭੈਣਾਂ ਦਾ, ਤੂੰ ਕਾਹਤੋਂ ਗੈਰ ਮਰਦ, ਤੂੰ ਕਾਹਤੋਂ ਵੇਖੇ ਚਾਤੀ ਮਾਰ? ਸਾਡਾ ਕਬੂਤਰ ਉਧਰ ਚਲਾ ਜਾਵੇ ਕੋਈ ਤੇ ਜ਼ਿੰਮੇਦਾਰ। ਕਬੂਤਰ ਨੂੰ ਡੱਕ ਕੇ ਰੱਖੋ ਤੇ ਇਹ ਵੀ ਡੱਕ ਕੇ ਰੱਖਣ। ਉਹਨਾਂ ਦੇ ਪਰ ਕੱਟੋ ਸਾਰਿਆਂ ਦੇ। ਲੈ ਪਰ ਕੱਟੋ ਉਹ ਪੈਦਲ ਬਾਜ਼ੀ ਵਾਲੇ ਗਲੀਆਂ ਦੇ ਵਿੱਚ। ਆ ਬਾਜ਼ੀ ਵਾਲੇ ਕਰੋੜ ਰੁਪਏ ਦੀ ਬਾਈ ਜਿੱਤਣ ਡਏ ਆ। ਬਸ ਕਰਦੇ ਉਲਟਬਾਜ਼ੀ ਵਾਲੇ ਆ। ਭਾਜੀ ਕਿਰਲਾ ਬਿਠਾਇਆ ਇੱਥੇ, ਮੈਂ ਸਵੇਰੇ ਕੰਮ ਤੇ ਨਿਕਲਣ ਲੱਗਾ। ਭਾਜੀ ਗੱਲ ਤਾਂ ਸੁਣ ਲਓ। ਜੀ ਮੈਂ ਸੁਣ ਰਿਹਾ ਸਰ। ਕਿਰਲਾ ਬਿਠਾਇਆ ਇੱਥੇ ਮੋਢੇ ਤੇ ਜਾ ਰਿਹਾ, ਤੇ ਮੈਂ ਨਾ ਅੱਖਾਂ ਬਲਦਾ ਐਨਕ ਵੀ ਮੇਰੀ ਘਰ ਲੱਗੀ। ਮੈਂ ਕਹਾਂਗੀ ਯਾਰ ਕਿਰਲਾ ਵਾ। ਮੈਂ ਭਾਈ ਕੋਲ ਜਾ ਕੇ ਪੁੱਛਿਆ, ਮੈਂ ਕਿਹਾ ਇਹ ਹੁਣ ਨਵੀਂ ਆਈਟਮ ਲੈਂਦੀ? ਕਹਿੰਦਾ ਉਹ ਭਾਈ ਤੌਬਾ ਕਰ, ਮੇਰਾ ਭਤੀਜਾ ਵਾ ਬਾਂਹ ਟੁੱਟ ਗਈ, ਉਹ ਚੜਾਉਣ ਚੱਲੇ। ਉਹ ਕਿਰਲਾ ਹੀ ਸੀਗਾ ਭਾਜੀ, ਉਹਨੂੰ ਟ੍ਰੇਨਿੰਗ ਦੇਣੀ ਆ, ਉਹਨੂੰ ਬੋਲਣਾ ਸਿਖਾਉਣਾ। ਕਿਰਲੇ ਨੂੰ ਕਾਹਦੀ ਟ੍ਰੇਨਿੰਗ ਹੁੰਦੀ? ਗਾਨੀ ਵਾਲਾ ਸੀਗਾ। ਲਓ ਕਿਰਲਾ ਪਤਾ ਕਿੰਨਾ ਮਹਿੰਗਾ ਵਿਕਦਾ? ਹੁਣ ਜਿਹੜਾ ਬਿਛੂਆਂ ਦਾ ਸ਼ੁਰੂ ਕੀਤਾ, ਕਾਲਾ ਬਿਛੂ, ਕੈਂਸਰ ਦਾ ਜ਼ਹਿਰ ਜਿਹੜਾ ਉਹ ਬਿਛੂ ਤੋਂ ਬਣਦਾ ਜੀ। ਹਾਂ ਉਹ ਵੀ ਰੱਖੇ। ਹਾਂਜੀ ਹਾਂਜੀ ਭਾਜੀ। ਯਾਰ ਤੁਸੀਂ ਜ਼ਿਆਦਤੀ ਯਾਰ, ਮਤਲਬ ਕੋਈ ਬਿੱਛੂ ਨਿਕਲ ਜੇ ਕਿਸੇ ਪਾਸੇ ਨਹੀਂ ਨਿਕਲਦਾ। ਬੱਚੇ ਨੂੰ ਡੰਗ ਮਾਰ। ਨਹੀਂ ਉਹ ਬਾਕਸ ਦੇ ਵਿੱਚ ਰੱਖੇ ਨੇ। ਸਾਰੇ ਟਾਈਮ ਸਿਰ ਉਹਨਾਂ ਨੂੰ ਕੱਢ ਕੇ ਅਸੀਂ ਉਹਨਾਂ ਨੂੰ ਦੇਸੀ ਘਿਓ ਦਾ ਯਾਨੀ ਕਿ ਚੂਰੀ ਜੀ ਬਣਾ ਕੇ ਉਹ ਬਿਛੂਆਂ ਨੂੰ ਦੇਈ ਦੀ। ਐਡੇ ਮੋਟੇ ਸਰਗੇ ਵਾਲਾ ਪਿੰਜਰਾ ਬਣਾਇਆ ਵਿਸ਼ੂ ਦਾ, ਐਡੇ ਮੋਟੇ ਸਰਗੇ ਵਾਲਾ, ਉਹ ਕਿਦਾਂ ਨਿਕਲ ਜਾਣਗੇ? ਸਾਡੇ ਬੱਚੇ ਬਾਹਰ ਗਲੀ 'ਚ ਨਹੀਂ ਜੀ ਖੇਡ ਸਕਦੇ। ਕਿੱਦਾਂ ਖੇਡਣਾ ਭਾਜੀ? ਉਹ ਬਾਹਰ ਕੁੱਤਾ ਬੱਜਾ, ਬਿੱਛੂ, ਬਾਂਦਰੀਆਂ, ਪਰ ਅੱਲਾ ਮਾਫੀ ਮਿੰਤੇ ਹੈਰਾਨ ਆ ਮੈਂ। ਕਿਰਲਾ ਵੀ ਜੀ ਕਿਰਲਾ। ਹਾਂ ਜ਼ਿੰਦਗੀ ਮੌਤ ਨਾਲ ਅਸੀਂ ਲੜ ਰਹੇ ਹਾਂ ਜੀ। ਨਹੀਂ ਭਾਈ ਨਾ ਤੁਸੀਂ ਉੱਥੇ ਰਿਪੋਰਟ ਕਰਾਓ ਥਾਣੇ। ਹਾਂਜੀ ਬਿਲਕੁਲ। ਉਹਨਾਂ ਨੂੰ ਕੋਈ ਜੀ ਇਹਨਾਂ ਨੂੰ ਚੁੱਕੋ ਆਪਣਾ ਇਹਨਾਂ ਨੂੰ ਭੰਗ ਭੋਸੜਾ। ਲੋ ਜੀ ਤੁਸੀਂ ਵੀ ਨਾਲ ਰਲੇ ਹੋ। ਨਹੀਂ ਜਿਹੜੀ ਕਢਵਾ ਸਕਦੇ ਤਾਂ ਕਢਵਾ। ਆਹੋ ਕਰਕੇ ਦੇਖ ਯਾਰ ਅਸੀਂ ਰੁਪਈਆ ਦਿੱਤਾ ਨਾ। ਇੱਕ ਤੇ ਵੀ ਬੜਾ ਨਾ ਇਧਰੋਂ ਪੈਸੇ ਲੱਗਣੇ ਨੇ, ਉਹਨਾਂ ਨੇ ਵੀ ਨਹੀਂ ਆਉਣਾ। ਹਾਂਜੀ ਅਸੀਂ ਹੈਗੇ ਸ਼ਰੀਫ ਆਦਮੀ, ਇਹ ਉਸ ਤਰ੍ਹਾਂ ਦੇ ਲੋਕ ਨੇ। ਇਹ ਹੁਣ ਮੈਂ ਇਹਦਾ ਜਵਾਬ ਦਵਾਂ? ਯਾਰ ਤੂੰ ਇੰਜ ਨਾ ਹਾਂ ਕਹਿ। ਹਾਂ ਯਾਰ ਦੇਖੋ ਸਾਨੂੰ ਪਤਾ ਵਾ ਸ਼ਰੀਫ ਆਦਮੀ ਹੋ ਤੁਸੀਂ, ਬਸ ਅਸੀਂ ਕਦੀ ਕੋਈ ਰੋਲਾ ਪਾਇਆ ਤੇ ਅਸੀਂ ਕਿਸੇ ਨੂੰ ਬੁਲਾਉਂਦੇ ਹੀ ਨਹੀਂ, ਲੇਕਿਨ ਅੱਜ ਮਜਬੂਰ ਹੋ ਕੇ ਤੁਹਾਡੇ ਕੋਲ ਆਏ ਹਾਂ। ਹੁਣ ਦੱਸੋ ਕੀ ਕਰੀਏ? ਅਸੀਂ ਹੈਗੇ ਸ਼ਰੀਫ ਆਦਮੀ। ਉਹ ਭਰਾਵਾ ਜੇ ਤੂੰ ਸ਼ਰੀਫ ਦੇ ਸਾਹਮਣੇ, ਮੈਨੂੰ ਕਿਹੜਾ ਡਾਲਾ ਲੱਗ ਗਿਆ ਵਾ ਹੈ ਵੀ ਮੈਨੂੰ ਕਿਤੇ ਕੜੀ ਲੱਗੀ ਦੇਖ ਲਈ ਆ ਕੜੀਆਂ ਵੀ ਮੈਨੂੰ ਕਿਤੇ ਆਖਰੀ ਖੁਆਇਸ਼ ਮੇਰੇ ਕੋ ਪੁੱਛਣ ਡਿਆ ਤੂੰ ਇੱਥੇ ਵੀ ਤੂੰ ਸ਼ਰੀਫ ਆ। ਇਹ ਗੱਲ ਗਲਤ ਹੈ। ਸ਼ਰੀਫ ਤੇ ਪਰਦਾਦਾਰ ਹੈ, ਤੁਸੀਂ ਦੋ ਜਿਹੜੇ ਨੇ ਨਾ ਪਰਦਾਦਾਰ ਵਾਲਾ ਗੱਲ। ਸਰ ਮੈਂ ਭਾਈ ਲੇਕਿਨ ਗੱਲ ਇਹ ਹੈ ਕਿ ਯਾਰ ਤੁਸੀਂ ਜਦੋਂ ਕਬੂਤਰ ਉੱਤੇ ਜਾਂਦੇ ਹੋ, ਚੜਦੇ ਹੋ, ਖੱਪ ਪਾਉਂਦੇ ਹੋ, ਝਾਤੀ ਪੈਂਦੀ, ਇਹ ਤੇ ਸਰਾਸਰ ਗਲਤ ਹੈ। ਗਲਤ। ਇਹ ਤੇ ਨਹੀਂ। ਭਾਜੀ ਅਸੀਂ ਵੀ ਮੰਨਦੇ ਆ। ਹਾਂਜੀ ਅਗਲਾ ਰਿਸ਼ਤੇਦਾਰ ਕੋ ਦੱਸੋ ਜੀ। ਨਹੀਂ ਰਿਸ਼ਤੇਦਾਰ ਮੈਂ ਕਦੋਂ, ਮੈਂ ਤੇ ਜਨਮ ਮੈਂ ਛੱਤ ਤੇ ਚੜਿਆ ਜੀ, ਮੁੰਡਾ ਨਿੱਕਾ ਗੁੱਡੀ ਉਹਦੀ ਕੱਟੀ ਤੇ ਮੈਂ ਇੰਨੀ ਵਾਰੀ ਤੇ ਕਬੂਤਰਾਂ ਵਾਲਾ ਚੜਿਆ। ਭਾਜੀ ਮੈਂ ਛੱਤ ਤੇ ਚੜਿਆ ਵਾ, ਆਹ ਬੰਦਾ ਜਿਹੜਾ ਮੈਂ ਪੈਰਾਂ 'ਚ ਰੱਖ ਕੇ ਦੇਸ਼ਗੀ ਧੋਣ ਡਿਆ, ਅੱਛਾ ਪੈਰਾਂ 'ਚ ਰੱਖ ਕੇ ਮਾਂਜਣ ਨੇ ਦੇਸ਼ਗੀ, ਮੈਨੂੰ ਚੜ ਵੱਟ ਗਿਆ। ਮੈਂ ਕਿਹਾ ਓਏ ਆਨੂੰ ਮੂੰਹ ਕਰ। ਮੈਂ ਕਿਹਾ ਤੇਰਾ ਦੌਰ ਤੇ ਮੈਨੂੰ ਕਹਿੰਦਾ, ਮੈਂ ਕਿਹਾ ਕੀ ਹੋਇਆ ਤੂੰ ਆ ਦੇਸ਼ਗੀ ਕਿਉਂ ਪੈਰਾਂ 'ਚ ਰੱਖ ਕੇ ਧੋਣ ਡਿਆ? ਕਹਿੰਦਾ ਭਾਈ ਦੇਸ਼ਗੀ ਨਹੀਂ, ਕੱਛੂ ਕੁੰਮਾ ਵਾ ਮੈਲਾ ਹੋ ਗਿਆ ਸੀ, ਇੰਜ ਕਰਕੇ ਟ੍ਰੇਨਿੰਗ ਦੇਣੀ ਸੀ ਉਹਨੂੰ ਭਾਜੀ। ਅੱਛਾ ਨਵਾਉਂਦੇ ਧਵਾਉਂਦੇ ਵੀ ਆ ਜਾਨਵਰਾਂ ਆਪ ਹੀ ਬੈਠਣਾ ਸਾਰਾ, ਇਹਨਾਂ ਦੇ ਬਿਮਾਰ ਹੋ ਜਾਣ ਤੇ ਇਹ ਉਹ ਸਾਰਾ ਕੁਝ ਸਾਰਾ ਆਪ ਦੇ ਭਾਜੀ। ਡਾਕਟਰ ਵੀ ਆਪ ਹੀ ਐ ਕਿਤੇ ਨਹੀਂ ਯਕੀਨ ਕਰੋ, ਲਗੜ ਬੱਗਾ ਲੈ ਕੇ ਆ ਰਿਹਾ ਹੈ। ਲਗੜ ਬੱਗਾ ਇਹ ਮੇਰੇ ਕੋਲ ਆਇਆ। ਮੈਂ ਕੋਈ ਲਗੜ ਬੱਗਾ ਕਿੱਥੋਂ ਲੈ ਕੇ ਆਇਆ? ਕਹਿੰਦਾ ਨਹੀਂ ਜੀ ਇਹ ਹਮਸਾਇਆ ਸਾਡਾ ਆ ਸੀਗਾ।
ਅੱਛਾ ਅੱਛਾ ਅੱਛਾ। ਆ ਲਗਨ ਬੱਗੇ ਨੂੰ ਵੀ ਟ੍ਰੇਨਿੰਗ ਦੇਣ ਲਈ ਭਾਜੀ ਸਾਰੀ ਗਲੀ ਜਿਹੜੀ ਹੈ ਨਾ ਗਾਰੋ ਗਾਰੀ ਕਰ ਦਿੰਦੇ ਨੇ ਸਵੇਰ ਨੂੰ ਕੱਢ ਕੇ ਆਪਣੇ, ਜਦੋਂ ਉੱਥੇ ਜਾਨਵਰ ਨਵਾਉਂਦੇ ਨੇ। ਠੀਕ ਹੈ ਨਾ? ਇਹੀ ਮੈਨੂੰ ਮੈਂ ਪੁੱਛਣ ਲੱਗਾ, ਉਹਨਾਂ ਦਾ ਜਿਹੜਾ ਕੋਈ ਗੰਦ ਗੁੰਦ ਹੁੰਦਾ ਕੋਈ ਸਾਰਾ, ਉਹ ਕੀ ਕਰਦੇ? ਉਹ ਨਾਲੀਆਂ 'ਚ ਪ੍ਰੈਸ਼ਰ ਮਾਰੀ ਦਾ ਪੈਪ ਦਾ, ਸਾਰਾ ਕੁਝ ਨਾਲੀਆਂ 'ਚ। ਇੰਨੇ ਜਾਨਵਰ ਇਹਨਾਂ ਨੇ ਭਾਜੀ ਰੱਖੇ ਆ, ਕੁਛ ਤੇ ਗਲੀ 'ਚ ਰੱਖੇ, ਬਾਕੀ ਰਾਤ ਨੂੰ ਪੰਪ ਤੇ ਲਾਉਂਦੇ ਅੱਧੇ ਕੁ। ਹਾਂਜੀ ਭਾਜੀ ਯਕੀਨ ਕਰੋ। ਪੰਪ ਤੇ ਲਾ ਭਾਜੀ ਜ਼ਰਾ ਨਹੀਂ, ਤੁਸੀਂ ਇਹ ਨਿੱਕੇ ਨਿੱਕੇ ਜਾਨਵਰਾਂ ਦਾ ਕੰਮ ਕਰਦੇ, ਵੱਡੇ ਜਾਨਵਰਾਂ ਦਾ ਵੀ? ਸਾਰੇ ਟੋਟਲ ਆਲਟੂ ਫੋਰਐਵਰ ਕਰੀਦਾ ਭਾਜੀ। ਭਾਜੀ ਮੈਂ ਘਰ ਬੈਠਾ ਨਾਸ਼ਤਾ ਕਰਨ ਡਿਆ, ਬੁੱਢੀ ਮੇਰੀ ਨੇ ਸੋਹਣਾ ਨਾਸ਼ਤਾ ਬਣਾ ਕੇ ਦਿੱਤਾ, ਘੋਲਾ ਤੇ ਨਾਲ ਪਰਾਠਾ ਤੇ ਉਹ ਭਾਜੀ ਇਹਨਾਂ ਨੇ ਕਿਤੇ ਜ਼ਰਾਫਾ ਲਿਆਂਦਾ ਸੀ ਉਦੋਂ, ਘਰ ਜ਼ਰਾਫਾ ਲਿਆ ਕੇ ਇਹਨਾਂ ਨੇ ਬੰਨਿਆ, ਉਹ ਕਿਤੇ ਜ਼ਰਾਫਾ ਉੱਤੋਂ ਦੀ, ਇਹਨਾਂ ਦੀ ਸਾਡੀ ਕੰਧ ਚ ਛੋਟੀ ਹੈ ਤੇ ਜ਼ਰਾਫਾ ਉੱਤੋਂ ਦੀ ਆ ਕੇ ਉਹ ਮੇਰਾ ਅੰਡਾ ਚੁੱਕ ਕੇ ਲੈ ਗਿਆ ਸਾਰਾ। ਅੱਛਾ, ਤੇ ਹੋਰ ਤੇਰੇ ਕੋਲ ਪੁੱਛ ਕੇ ਨਹੀਂ ਜਾਂਦਾ, ਇਜਾਜ਼ਤ ਲੈ ਕੇ ਨਹੀਂ ਜਾਂਦਾ? ਜ਼ਰਾਫਾ ਕੀ ਕਰਨ ਨੂੰ ਲਿਆਂਦਾ? ਭਾਜੀ ਇੱਕ ਮਿੰਟ, ਤੂੰ ਮੈਨੂੰ ਉਦੋਂ ਨੂੰ ਦੱਸਿਆ ਹੈ, ਹੁਣ ਗੱਲ ਕਰਨ ਦਾ ਫਾਇਦਾ ਨਹੀਂ ਜ਼ਰਾਫੇ ਦਾ ਕੀ ਤੁਕ ਬੰਦਾ ਮਹੱਲੇ 'ਚ ਯਾਰ? ਉਹ ਭਾਜੀ ਟ੍ਰੇਨਿੰਗ ਦੇਈਦੀ ਆ, ਇੰਸਟੀਚਿਊਟ ਪਾਉਂਡ ਹੈ, ਓਏ ਤੁਹਾਨੂੰ ਕੋਈ ਨਹੀਂ ਟ੍ਰੇਨਿੰਗ ਦੇਣ ਵਾਲਾ ਹੈਗਾ? ਹਾਂ ਸਿੱਖੇ ਹੋਏ ਆ। ਭਾਜੀ ਵੱਡੇ ਵੱਡੇ ਜਾਨਵਰ ਇਹਨਾਂ ਨੇ ਹਾਥੀ ਰੱਖਿਆ, ਉਹ ਸਾਰੀ ਦਿਹਾੜੀ ਬੈਠਦਾ, ਉਹ ਰੋਸ਼ਨਦਾਨ ਨਹੀਂ ਉੱਤੋਂ ਸੁੰਡ ਬਾਹਰ ਕੱਢ ਕੇ ਬੈਠਾ ਰਹਿੰਦਾ। ਹਾਂਜੀ ਲਮਕਾ ਕੇ ਬੰਦ ਬੈਠਾ, ਮੰਗਦਾ ਉਹ ਨਹੀਂ ਭਾਜੀ। ਭਾਜੀ ਇੱਕ ਦਿਨ ਤੇ ਮੈਂ ਆਪ ਅੰਦਰ ਹੁੰਦਾ? ਆਪ ਅੰਦਰ ਹੈ ਜੀ, ਆਪ ਅੰਦਰ ਸਿਰਫ ਸੁੰਡ ਬਾਹਰ ਇੰਜ ਲਹਿਰਾ ਰਿਹਾ। ਜਗ੍ਹਾ ਥੁੜ ਗਈ ਸੀ ਕਿ ਮੁੜ ਕੇ ਗੁਰੂ ਐ ਲੱਗਦਾ ਕਲਾਕ ਲੱਗਾ। ਭਾਜੀ ਇੱਕ ਦਿਨ ਮੈਂ ਪਰੇਸ਼ਾਨ ਹੋ ਗਿਆ, ਮੈਂ ਕਿਹਾ ਗਲੀ ਚ ਟੂਲ ਪਲਾਜ਼ਾ ਕਿਸੇ ਬਣਾਤਾ, ਪਤਾ ਲੱਗਿਆ ਕਿ ਊਂਠ ਲਿਆਂਦਾ, ਉਹਦੀ ਧੌਣ ਬਾਹਰ ਰਹਿੰਦੀ ਪਰ ਆ ਭਾਜੀ ਹਾਥੀ ਯਾਨੀ ਤੁਸੀਂ ਹਰ ਜਾਨਵਰ ਦਾ ਕੰਮ ਕਰਦੇ? ਇੰਸਟੀਚਿਊਟ ਪਾਉਂਡ ਹੈ ਭਾਜੀ, ਟ੍ਰੇਨਿੰਗ ਦੇਈਦੀ ਆ। ਹੁਣ ਹਾਥੀ ਸਾਡੇ ਕੋਲ ਟ੍ਰੇਨਿੰਗ ਵਾਸਤੇ ਬਾਹਾਂ ਦੀ ਆਵਾਜ਼ ਕੱਢਣੀ ਸਿਖਾਉਣੀ, ਭੇਜਣਾ ਵਾਪਸ। ਇਹਨਾਂ ਨੇ ਤੇ ਭਾਜੀ ਕਾਂਗਰੂ ਲਿਆਂਦਾ ਘਰ, ਕਾਂਗਰੂ? ਉਹ ਜਿਹੜੀ ਝੋਲੀ ਵਾਲਾ ਨਹੀਂ ਹੁੰਦਾ ਅੱਗੇ, ਹਾਂਜੀ ਕਾਂਗਰੂ। ਉਹ ਕਾਂਗਰੂ ਘਰ ਰੱਖਿਆ ਵਾ ਉਸਤਾਦ ਜੀ। ਉਹ ਕੀ ਕਰਦੇ ਤੁਸੀਂ? ਕੰਮ ਕਰਾਉਣ ਨੂੰ ਮਹੱਲੇ ਦੇ ਕੋਲ ਜਿਹੜੀ ਕੋਈ ਚੀਜ਼ ਵੰਡੀ ਦੀ ਆ, ਉਹ ਵੀ ਲਿਆ ਕੇ ਕਾਂਗਰੂ ਦੀ ਝੋਲੀ ਸੁੱਟ ਦਿੰਦੇ ਆ। ਉਹ ਕਿਤੇ ਇਹਨਾਂ ਚੌਲ ਸੁੱਟੇ ਦੀ ਝੋਲੀ ਚੜ ਗਈ। ਮਤਲਬ ਕਿਤੇ ਦੇਖ ਖੁੱਲੀ ਆ ਤਾਂ ਉੱਥੇ ਲਾਈਨ 'ਚ ਕਾਂਗਰੂ ਲਾਇਆ ਤੁਸੀਂ ਆਪਣਾ? ਹਾਂਜੀ ਨਹੀਂ, ਉਹ ਟ੍ਰੇਨਰ ਉਹ ਝੋਲੀ ਸੜ ਗਈ ਏ, ਉਹ ਜਦੋਂ ਝੋਲੀ ਅੰਦਰੋਂ ਹੁਣ ਸੜੀ, ਇਹਨਾਂ ਨੇ ਵਿੱਚ ਫਿਰ ਬਾਮ ਬੂਮ ਲਾ ਕੇ ਕਾਂਗਰੂ 8 ਦਿਨ ਜਿਹੜਾ ਵਿਚਾਰਾ ਲੰਮੇ ਪਿਆ ਰਿਹਾ। ਉਹ ਭਾਜੀ ਕਾਂਗਰੂ ਨਾਲ ਐਸਾ ਕੋਈ ਉਹਦੀ ਟ੍ਰੇਨਿੰਗ ਕਰ ਰਹੇ ਆ, ਅਸੀਂ ਉਹਦੀ ਰੇੜੀ ਜੀ ਬਣਾਉਣੀ ਆ। ਹਾਂ ਸਹੀ ਗੱਲ ਆ। ਆ ਮਾਲਾਂ ਦੇ ਵਿੱਚ ਰੇੜੀਆਂ ਖਤਮ ਕਰ ਦਿਆਂ ਤਾਂ ਕਾਂਗਰੂ ਜਾਇਆ ਕਰਨਗੇ। ਇੱਕ ਭਰਾ ਦਾ ਇਲੈਕਟ੍ਰੀਸ਼ੀਅਨ ਆ, ਉਹ ਕਾਂਗਰੂ ਦੇ ਉਸ ਝੋਲੀ ਜਿਹੀ ਚ ਪਲਾਸ ਪਲੂਸ ਰੱਖੇ ਹੁੰਦੇ, ਉਹ ਨਾਲ ਲੈ ਕੇ ਜਾਂਦਾ ਉਹਨੂੰ। ਬਾਲਨ ਯਾਰ ਗੱਲ ਇਹ ਆ, ਮੇਰੀ ਗੱਲ ਸੁਣੋ, ਗੱਲ ਇਹ ਆ ਕਿ ਜਿਹੜੀ ਗੱਲ ਗਲਤ ਆ ਨਾ ਭਾਜਣ, ਉਹ ਤੁਹਾਨੂੰ ਮੰਨਣੀ ਚਾਹੀਦੀ ਆ, ਉਹ ਗਲਤ ਆ। ਤੁਸੀਂ ਹੁਣ ਧੱਕੇ ਦੇ ਨਾਲ ਹੀ ਕਰੀ ਜੋ ਵੀ ਆਪਣੀ ਸਫਾਈਆਂ ਦੇਈ ਜੋ, ਇਹ ਨਹੀਂ ਬਣਦਾ। ਤੁਹਾਡੀ ਜਿਹੜੀ ਗੱਲ ਗਲਤ ਆ ਉਹ ਗਲਤ ਆ। ਜਿਹੜਾ ਤੁਸੀਂ ਕਹਿੰਦੇ ਜੀ ਅਸੀਂ ਪਰਦਾਦਾਰ ਆ, ਇਹ ਤੁਹਾਡੀ ਗੱਲ ਗਲਤ ਆ। ਇਹ ਤੇ ਗੱਲ ਕੀ ਕਹੀ ਨਹੀਂ ਨਹੀਂ, ਮੈਂ ਵੈਸੇ ਜਨਰਲ ਗੱਲ ਕਰ ਰਿਹਾ ਕਿ ਤੁਹਾਡੀ ਇਹ ਗੱਲ ਗਲਤ ਆ। ਬਾਰ-ਬਾਰ ਕਹਿਣਾ ਅਸੀਂ ਇੱਜ਼ਤਦਾਰ ਆ, ਅਸੀਂ, ਤੁਸੀਂ ਕਹੋ ਜੀ ਅਸੀਂ ਮਹੱਲੇਦਾਰ ਆ, ਅਸੀਂ ਹਮਸਾਏ ਆ, ਇਹ ਤੁਸੀਂ ਗੱਲ ਕਰੋ। ਹਮਸਾਏ ਆ ਨਾ, ਲੇਕਿਨ ਇਹਨਾਂ 'ਚ ਤੇ ਸਾਡੇ 'ਚ ਇਹ ਫਰਕ ਆ ਕਿ ਅਸੀਂ ਪੜ੍ਹੇ ਲਿਖੇ ਲੋਕ ਆ। ਮੇਰਾ ਨਾਮ ਮਾਸਟਰ ਸਾਮੁਲ ਹਕ ਰਫਾਨੀ ਆ, ਮੈਂ ਕੰਪਿਊਟਰ ਟੀਚਰ ਆ, ਮੇਰੇ ਭਾਜੀ ਵੀ ਗਵਰਨਮੈਂਟ ਮੁਲਾਜ਼ਮ। ਇਹ ਸਾਰੀ ਦਿਹਾੜੀ ਜਿਹੜੀ ਇਹ ਟੁੱਚਾਬਾਜ਼ੀ ਕਰਦੇ ਨੇ, ਅਸੀਂ ਉਹ ਤੋਂ ਨਾ, ਅਸੀਂ ਇਹਨਾਂ ਨਾਲ ਲੜਨਾ ਨਹੀਂ ਚਾਹੁੰਦੇ। ਨਹੀਂ ਲੜਨਾ ਬੰਦਾ ਵੀ ਨਹੀਂ, ਤੁਸੀਂ ਆਪਣਾ ਹਮਸਾਏ ਹੁੰਦਾ ਫਰਜ਼ ਪੂਰਾ ਕਰੋ ਨਾ, ਉਹ ਨਹੀਂ ਕਰ ਰਹੇ ਤੁਸੀਂ। ਮੇਰੀ ਗੱਲ ਸੁਣੋ ਯਾਰ, ਭਾਜੀ ਲੜ ਸਕਦੇ ਹੀ ਨਹੀਂ ਹੈ, ਇਹ ਦੇਖਿਆ ਨਹੀਂ ਲੜ ਸਕਦੇ। ਕੀ ਕਰਨ? ਬਾਲ ਬੱਚੇ ਦਾ ਸ਼ਰਮ ਨਹੀਂ ਹੁੰਦੀ? ਇੱਕ ਫੈਮਿਲੀ ਵਾਲਾ ਮਾਹੌਲ ਹੁੰਦਾ ਗਲੀ ਉਹਨਾਂ ਨੇ ਸਾਨੂੰ ਵੇਖਿਆ ਵਾ, ਹਜ਼ਾਰ ਦੇਖੇ ਸਾਡੇ ਕੋਲ, ਹਰ ਸ਼ਹਿਰ ਸਾਡੇ ਕੋਲ ਮੌਜੂਦ ਆ। ਗਵਰਨਮੈਂਟ ਨੇ ਮੱਝਾਂ ਬਾਹਰ ਕੱਢਤੀ ਸ਼ਹਿਰੋਂ, ਠੀਕ ਹੈ ਜੀ। ਗਵਰਨਮੈਂਟ ਨੇ ਕਿਹਾ ਕੋਈ ਐਸਾ, ਯਾਨੀ ਇਹ ਹੁਣ ਘਰ ਦੇ ਵਿੱਚ, ਗਲੀ 'ਚ, ਮੁਹੱਲੇ 'ਚ, ਇੱਕ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਲਿਆ ਕੇ ਤੇ ਕੁੱਕੜ, ਬਿੱਲੀਆਂ, ਕੁੱਤੇ, ਜਾਨਵਰ ਸਾਰੇ ਰੱਖਣ। ਹੁਣ ਅਸੀਂ ਇੱਜ਼ਤਦਾਰ ਨਾ ਹੋਏ, ਫਿਰ ਇੱਜ਼ਤਦਾਰ ਇਹ ਕਿਸ ਤਰ੍ਹਾਂ ਹੋਏ? ਇੱਜ਼ਤਦਾਰ ਤੇ ਅਸੀਂ ਆ। ਅਸੀਂ ਭਾਜੀ ਜਨਰਲ ਪਰਦੇਦਾਰ ਲੋਕ ਆ, ਹਯਾ ਵਾਲੇ ਲੋਕ ਆ। ਯਾਰ ਪਰਦੇ ਯਾਰ ਮੈਨੂੰ ਕੋਈ ਗੱਲ ਦੱਸ ਵੀ ਪਰਦੇਦਾਰ ਆ, ਅਸੀਂ ਪਰਦੇਦਾਰ ਨਹੀਂ ਹੈਗੇ ਯਾਰ, ਦੱਸ ਦੇ। ਸਾਡੇ ਕਿਤੇ ਮੈਡਮ ਤਲਾਸ਼ ਗਾਣਾ ਕਰ ਗਈ ਯਾਰ, ਉਹੀ ਗੱਲ ਕਰਦਾ ਫਿਰ ਤੂੰ। ਯਾਰ ਤੁਸੀਂ ਛੱਤਾਂ ਤੇ ਚੜ੍ਹਦੇ ਉਹ ਕਾਹਦੇ? ਯਾਰ ਨਹੀਂ, ਉਹ ਪਰਦੇਦਾਰ ਵਾਲੀ ਗੱਲ ਨਾ ਕਰੋ। ਬਾਰ-ਬਾਰ ਕਹਿ ਰਹੇ ਆ ਯਾਰ ਪਰਦੇਦਾਰ, ਅੱਲਾ ਮਾਫੀ ਦੇਵੇ। ਕੋਈ ਸ਼ਰਮ ਹਯਾ ਨਹੀਂ ਇਹਨਾਂ ਲੋਕਾਂ ਨੂੰ ਹੈ? ਅਸੀਂ ਆਪਣੀ ਕੀ ਗੱਲ? ਉਹ ਸ਼ਰਮ ਹਜ਼ਾਰ ਹੁਣ ਬਾਂਦਰੀਆਂ ਨੂੰ ਬੁਰਖਾ ਪਵਾ ਦਈਏ, ਕੀ ਕਰੀਏ ਦੱਸ ਦੇ ਫਿਰ। ਸਾਨੂੰ ਇਹ ਨਹੀਂ ਜੀ ਪਤਾ, ਬੱਚੇ ਬਾਹਰ ਖੇਡ ਰਹੇ, ਇਹਨਾਂ ਦੇ ਦਰਵਾਜ਼ੇ 'ਚੋਂ ਮਗਰਮੱਛ ਨਾ ਬਾਹਰ ਨਿਕਲ ਆਏ। ਅਸੀਂ ਤਾਂ ਰਿਸਕ ਤੇ ਇਹ ਵੀ ਗੱਲ ਸਹੀ ਆ। ਉਹ ਸਾਡੇ ਨਾ ਰਜ਼ਾਬਾਦ 'ਚ ਮੱਛਲੀਆਂ ਵੇਚਦਾ ਹੁੰਦਾ ਸੀ ਇੱਕ ਬੰਦਾ, ਅੱਛਾ ਭਾਜੀ, ਸੱਚੀ ਮੁੱਚੀ ਗੱਲ ਕਰ ਰਿਹਾ। ਉਹਨੇ ਜਨਾਬ ਜੀ ਘਰ ਦੇ ਅੰਦਰ ਹੌਦੀਆਂ ਬਣਾਈਆਂ ਹੁੰਦੀਆਂ ਸੀ। ਹਾਂਜੀ। ਉਹ ਹੋਲਸੇਲ ਮੱਛਲੀਆਂ ਲੈਂਦਾ ਸੀ ਨਿੱਕੀਆਂ, ਤੇ ਉਹ ਜਦੋਂ ਮਾਲ ਆਉਂਦਾ ਸੀ ਤੇ ਉਹਦੇ ਘਰ ਦੇ ਬਾਹਰ ਰਸ਼ ਲੱਗਾ ਹੋਣਾ, ਵਿੱਚ ਹੀ ਅਸੀਂ ਵੀ ਹੋਣਾ ਵੀ ਡੋਲੇ ਮੱਛੀਆਂ ਹੌਦੀਆਂ ਦੇ ਵਿੱਚ ਉਹਨੇ ਫੜ ਕੇ ਰੁਪਈਏ ਦੀ ਉਹਨੇ ਪਾ ਲੋਕਾਂ ਨੂੰ ਛਾਪਰ ਚ ਪਾ ਦੇਈ ਜਾਣੀ। ਅਸੀਂ ਘਰ ਆ ਕੇ ਬੋਤਲਾਂ ਚ ਉਹ ਹੁਣ ਜਦੋਂ ਉੱਥੇ ਰਸ਼ ਲੱਗਾ ਹੁੰਦਾ ਸੀ, ਹੁਣ ਮੈਨੂੰ ਸਮਝ ਆਉਂਦੀ ਵੀ ਆਲੇ ਦੁਆਲੇ ਵਾਲੇ ਕਿੰਨੇ ਦੁਖੀ ਹੋਣੇ। ਫਿਰ ਉਹਨਾਂ ਦੀ ਸਮੈਲ ਬੜੀ ਹੁੰਦੀ ਹਾਂਜੀ ਹੌਦੀਆਂ ਦੀ, ਇਹ ਬੜਾ ਕੰਮ ਖਰਾਬ ਆ। ਤੁਸੀਂ, ਤੁਹਾਡੀ ਮਿਹਰਬਾਨੀ, ਇੰਨਾ ਪੈਸਾ ਕਮਾਉਂਦੇ ਹੋ, ਜਾਂ ਕਿਤੇ ਤੁਸੀਂ ਹੋਰ ਲੈ ਲਓ ਕਿਰਾਏ ਤੇ ਜਗ੍ਹਾ, ਬਾਹਰ ਤੇ ਸਸਤੀ ਮਿਲ ਜਾਣੀ ਤੁਹਾਨੂੰ, ਉੱਥੇ ਤੁਸੀਂ ਮੇਰੇ ਹਿਸਾਬ ਨਾਲ ਜਾ ਕੇ ਜਿੰਨ ਭੂਤ ਵੀ ਰੱਖ ਲਓ ਨਾਲ ਭਾਵੇਂ। ਰੱਖੇ ਹੀ ਨੇ ਜੀ ਇਹ। ਬਾਜੀ ਇਹ ਰਹਿਤ ਸਾਡੇ ਬਾਉਜਦਾਦ ਦੀ ਆ, ਵਾਲ ਸਾਹਿਬ ਇੱਥੇ, ਭੈਣਾ ਭਰਾਵਾਂ ਇੱਥੇ ਵਿਆਹ ਸਾਰੇ, ਹੁਣ ਸਾਰਾ ਕੁਝ ਇੱਥੇ ਆ।
ਇਹ ਛੱਡ ਨਹੀਂ ਸਕਦੇ ਤੇ ਭਾਜੀ। ਜਾਨਵਰ ਛੱਡ ਦਿਓ ਨਾ, ਤੁਸੀਂ ਨਾ ਛੱਡੋ। ਨਹੀਂ ਜਾਨਵਰ ਵੀ ਨਹੀਂ ਛੱਡ ਸਕਦੇ, ਸਾਡੇ ਪੁਰਖਾਂ ਦੀਆਂ ਨਿਸ਼ਾਨੀਆਂ ਨੇ। ਮੈਂ ਸਾਰੇ ਹੀ ਮਾਰ ਦੇਣੇ ਆ, ਮੈਂ ਤੈਨੂੰ ਕਹਿ ਦਿੱਤਾ ਹੀ ਹੁਣ। ਮੈਂ ਨਾ ਨਹੀਂ ਭਾਜੀ, ਆਪਾਂ ਭਾਜੀ ਗੱਲ ਇਹ ਜਾਂ ਤੇ ਫਿਰ ਤੁਸੀਂ ਫੈਸਲਾ ਕਰ ਦਿਓ ਤੇ ਜਾਂ ਫਿਰ ਮੈਂ ਸਾਰੇ ਇੱਕ ਪਾਸੇ ਮੈਂ ਫਾਇਰਿੰਗ ਕਰ ਦੇ ਤਰ 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 ਸਾਰੇ ਹੀ। ਔਰ ਨਹੀਂ ਭਾਜੀ ਕੱਲ ਮੈਂ ਤੇਰੇ ਸਾਹਮਣੇ ਮਗਰਮੱਛ ਖੜਾ ਕਰ ਦੇਣਾ ਵਾ, ਹੱਥ ਲਾ ਕੇ ਦਿਖਾਈ ਜੇ ਪਿਓ ਦਾ ਪੁੱਤ। ਲਓ ਜੀ। ਕਿੰਨੂੰ ਮਗਰ ਕਿ ਤੁਹਾਨੂੰ? ਮਗਰਮੱਛ ਨੂੰ ਭਾਜੀ ਬਿਨਾਂ ਕਤਲ ਨਹੀਂ ਹੋਣਾ। ਨਹੀਂ, ਉਹ ਤੁਹਾਡੀ ਗੱਲ ਕਰ ਰਹੇ ਆ। ਸਾਨੂੰ ਨਾਲ ਵੇ ਜਿੰਨਾ ਦੌੜ ਸਕਦਾ ਦੌੜ ਲਵੇ। ਮਗਰਮੱਛ ਇੰਜ ਕਿੱਦਾਂ ਖੜਾ ਹੁੰਦਾ, ਮੈਨੂੰ ਇਹ ਨਹੀਂ ਸਮਝ ਆਉਂਦੀ। ਇਹੀ ਤਾਂ ਟ੍ਰੇਨਿੰਗ ਆ। ਇਹ ਅੱਛਾ, ਹਾਰ ਲੈਂਦੇ। ਮੈਂ ਤੁਹਾਨੂੰ ਦੱਸਣਾ ਜੀ, ਇਹਨਾਂ ਦੇ ਬੱਚੇ ਨਡਰ ਨੇ, ਉਹ ਤੇ ਕ੍ਰਿਕਟ ਖੇਡਦੇ ਨੇ, ਲਾਲ ਬੇਗ ਇੰਜ ਸੁੱਟਦੇ ਨੇ ਤੇ ਕਹਿੰਦਾ ਸਿੱਧਾ ਆ ਗਿਆ ਤੇ ਤੁਹਾਡਾ ਤੇ ਉਹ ਫਿਰ ਵਾਰੀਆਂ ਲੈਂਦੇ। ਮਗਰਮੱਛ ਫੜ ਕੇ ਇੰਜ ਬੈਟ ਤਰ੍ਹਾਂ ਡੱਡੂ ਉਧਰੋਂ ਕਰਾਉਂਦਾ, ਉਹਦੇ ਚੱਕਾ ਮਾਰਦੇ। ਇਹ ਤੇ ਜਾਹਲ ਨੇ। ਮੇਰਾ ਮੁੰਡਾ ਉਹ ਕੋਈ 150 ਲਾਲ ਬੇਗ ਰੱਖ ਕੇ ਬੈਠਾ ਤੇ ਇਹ ਆ ਕੇ ਕਹਿੰਦਾ ਖਜੂਰਾ ਦੇ ਦੇ। ਹੈਂ? ਸਰ ਇਹਨਾਂ ਨੇ ਉਹ ਇਹ ਵੀ ਤਾਂ ਬੇਵਕੂਫ ਨੇ। 3 ਕੋਬਰੇ ਇੰਜ ਬਿਠਾ ਕੇ ਵਿਕਟਾਂ ਬਣਾਈਆਂ ਨੇ ਇਹਨਾਂ ਨੇ। ਆਪਣੇ ਹੀ ਬੱਚੇ ਖੇਡਦੇ ਨੇ, ਸਾਡੇ ਬੱਚੇ ਅੰਦਰ ਕਮਰਿਆਂ 'ਚ। ਹਾਂਜੀ ਅਸੀਂ ਕਿੱਥੇ ਭਾਜੀ ਚੱਲੇ ਜਿਹੜਾ ਤੁਸੀਂ? ਲਾਲ ਬੇਗ, ਟਿੱਡੀ, ਪਿੱਛੂ, ਇਹ ਅਸੀਂ ਮੇਲਿਆਂ ਦੇ ਵਿੱਚ ਜਦ ਨਗ ਨਹੀਂ ਲਾ ਕੇ ਵੇਚੀ ਤੇ ਏਦਾਂ ਵੇਚੀ ਦੇ। ਹਾਂਜੀ। ਚੂਚੇ ਦਾ ਵਾਈਟ ਰੱਖਿਆ ਹੁੰਦਾ ਇਹਨਾਂ। ਹੋਏ ਹਾਂਜੀ, ਬੜੇ ਚੂਚੇ ਦਾ। ਸੁਬਾਹ ਉੱਠ ਕੇ ਬਿੱਲੀ ਨਾਲ ਕਾਊਂਟਰ ਸਾਫ ਕਰਨਾ। ਸਰ ਸਾਡਾ ਜੈਨੂਇਨ ਮਸਲਾ ਵੇ, ਤੁਹਾਡੀ ਮਿਹਰਬਾਨੀ ਇਹਨੂੰ ਹੱਲ ਕਰਾਓ। ਇਹ ਇੱਥੇ ਨਹੀਂ ਹੱਲ ਹੋਣਾ, ਜਿੱਥੇ ਮਰਜ਼ੀ ਭੱਜ ਲੈ ਕਚਹਿਰੀਆਂ ਚੱਲ ਭਾਈ ਜਾ। ਤੁਸੀਂ ਕਿਤੇ ਜਿਹੜੇ ਆਲਾ ਅਫਸਰਾਨ ਨੇ ਉਹਨਾਂ ਕੋਲ ਜਾਓ ਕਿਤੇ ਸਿਟੀ ਦੇ। ਉਹ ਸਾਡੇ ਸਾਰੇ ਰਿਸ਼ਤੇਦਾਰ ਨੇ। ਪੈਸੇ ਦੇ ਦਿੰਦੇ ਨਾਲ ਰਿਸ਼ਤੇਦਾਰੀ ਇਹਨਾਂ ਦੀ। ਭਾਜੀ ਸਿਰਫ ਮੇਰੀ ਇੱਕ ਗੱਲ ਮੰਨ ਲਓ, ਜਾਂ ਸਾਡੀ ਇਹਨਾਂ ਕੋਲੋਂ ਜਾਨਵਰ। ਮੈਂ ਤੁਹਾਨੂੰ ਤਰੀਕਾ ਦੱਸਦਾ ਭਾਜੀ, ਛੱਡੋ ਤੁਸੀਂ ਸਾਰੀ ਗੱਲ। ਹਾਂਜੀ। ਤੁਸੀਂ ਜ਼ਹਿਰ ਟੈਪ ਕੋ ਚੀਜ਼ ਲਵੋ, ਹਾਂ, ਉਹ ਸਾਰੀ ਛਿੜਕ ਦੇ ਖਵਾ ਦਿਓ ਜਾਨਵਰਾਂ ਨੂੰ। ਲੇਕਿਨ ਇਹ ਜਾਨਵਰਾਂ ਤੇ ਜ਼ੁਲਮ ਹੋ ਜਾਣਾ, ਅਸੀਂ ਕਿੰਨਾ ਕਰ ਸਕਦੇ? ਅਸੀਂ ਜ਼ੁਲਮ ਕਰਨਾ ਨਹੀਂ, ਇਹ ਵੀ ਗੱਲ। ਨਹੀਂ ਉਹ ਸਾਰੇ ਜਾਨਵਰ ਬਾਇਓਮੈਟ੍ਰਿਕ ਸਾਡੀ ਇਜਾਜ਼ਤ ਤੋਂ ਬਗੈਰ ਕੁਝ ਨਹੀਂ ਕਰਦੇ। ਨਾਲੇ ਇੱਕ ਦਾ ਹੱਲ ਹੈਗਾ। ਤੁਸੀਂ ਤੁਹਾਡੇ ਤੇ ਬੱਚੇ ਮੰਗੋ ਮੈਟ੍ਰਿਕ ਨੇ ਤੇ ਉਹ ਬਾਇਓਮੈਟ੍ਰਿਕ ਕਿੱਥੋਂ ਹੋ ਗਏ? ਇਹਦਾ ਹੱਲ ਇਹੀ ਹੈ ਕਿ ਇਹਨਾਂ ਦਾ ਜਿਹੜਾ ਸਾਹਮਣਾ ਮਕਾਨ ਹੈ ਨਾ, ਉਹ ਸਾਨੂੰ ਵੇਚ ਦੇ। ਵੇਚ ਦੇਣ ਭਾਜੀ। ਠੀਕ। ਕਿੰਨੇ ਮਰਲੇ ਦਾ ਹੈਗਾ? ਯਾਰ ਸਾਢੇ ਸਾਡੇ ਚਾਰ 4 ਵੇਚਦੇ ਨੇ, ਕੋਈ ਖਾਲਾ ਜੀ ਦਾ ਵਾੜਾ ਹੁੰਦਾ? ਭਾਜੀ ਮੈਂ ਗਾ ਲਾਟ ਚੱਕੀ ਹੈ ਜ਼ਖਮੀ ਖੋਤਿਆਂ ਦੀ, ਉਹ ਮੈਂ ਸਾਰੇ ਉੱਥੇ ਰੱਖਾਂਗਾ। ਹਲਕਾ ਸਾਬਣ ਸੁਬਣ ਲਾ ਕੇ ਗੋਤੇ ਸੈੱਟ ਕਰਾਂਗਾ। ਰੰਗ ਕਰਾ ਕੇ ਜ਼ੈਬਰੇ ਅੱਛਾ, ਇਹ ਲਾਟਾਂ ਵੀ ਹੁੰਦੀਆਂ ਨੇ? ਲਾਟ ਆਉਂਦੀ ਭਾਜੀ, ਚੈਨਲ ਜ਼ਖਮੀ ਖੋਤਾ ਹੋਣਾ ਭਾਜੀ, ਕਿਤੇ ਇੱਥੇ ਸੱਟ ਲੱਗੀ ਹੋਣੀ ਕਿਸੇ ਕੋਲ। ਉਹਨੂੰ ਅਸੀਂ ਬੀ ਪੇਅਰ ਕਹਿੰਦੇ ਆ। ਹਾਂਜੀ। ਇਹ ਲਾਟ ਚੋਂ ਆ ਸਹੀ ਨਿਕਲ ਆਇਆ ਸੀ ਉਹ ਬੈਠਾ ਜੀ। ਇਹ ਤੇ ਜਦੋਂ ਉਹਨਾਂ ਨੇ ਗੈਂਡਿਆਂ ਦਾ ਟਰੱਕ ਸਟਾਇਆ ਉਦੋਂ ਸੀ ਨਾ। ਭਾਜੀ ਗੱਲ ਇਹ ਹੈ ਕਿ ਹੁਣ ਫਿਰ ਤੁਸੀਂ ਇਜਾਜ਼ਤ ਦਿਓ ਮੈਂ ਇਹਨਾਂ ਨੂੰ ਅੰਦਰ ਕਰਾ ਦਿਆਂ। ਉਹ ਤੂੰ ਕਰਾ ਕੇ ਵਿਖਾ। ਭਾਜੀ ਇਹ ਜਿਹੜੀਆਂ ਗੱਲਾਂ ਹੋਣੀਆਂ ਸੀ ਹੋ ਗਈਆਂ। ਚਾਈਨਾ ਚ ਮੇਰਾ ਚਿੱਟਾ ਚੂਹਾ ਹੋਣਾ ਵਾ, ਅੱਧੀ ਗੱਡੀ ਇਹਨੂੰ ਕਹੋ ਖਲਲਾ ਪਾਉਣ, ਮੈਂ ਸ਼ਾਦੀ ਕਰਾਉਣਾ, ਘਰ ਬਹਿ ਕੇ ਔਰਤਾਂ ਲਾਉਣੀਆਂ ਵਾ। ਚਿੱਟੇ ਚੂਹੇ ਦੇ। ਔਰਤਾਂ ਹਾਂ, ਅੱਛਾ, ਚਿੱਟਾ ਚੂਹਾ ਛਾਂਟੀ ਕਰਾਉਣਾ, ਮਤਲਬ ਉਹਦੇ ਚੋਂ ਕੀ ਲੈਦਾ ਕਰਨਾ? ਸਿਲਵਰ ਪਿੱਤਲ ਗੱਡੀ ਦੇ ਜੋ ਤੇ ਗਾਣਾ ਪੂੰਛਾਂ ਦਾ ਹਿਸਾਬ ਹੁੰਦਾ ਨਾ, ਜਿਹਦੀ ਇੱਕ ਦੀ 4 ਇੰਚ ਦੀ ਪੂੰਛ ਹੁੰਦੀ, ਇੱਕ ਦੀ 8 ਇੰਚ ਦੀ। ਜਿਹੜਾ 8 ਇੰਚ ਦਾ ਉਹ ਜ਼ਿਆਦਾ ਮਹਿੰਗਾ ਵਿਕਦਾ ਹੈਗਾ। ਉਹਨਾਂ ਦੇ ਆਉਣ ਤੋਂ ਪਹਿਲਾਂ ਇਹਨਾਂ ਗਾਣਾ ਵੀ ਰਿਕਾਰਡ ਕਰਾ ਲਿਆ ਵਾ, ਚਿੱਟਾ ਚੂਹਾ ਸੀ ਵਿਦਰ ਦੀ। ਹਾਂ, ਇਹ ਮਕਾਨ ਆਪਣਾ ਵੇਚ ਦੇਣ। ਉਹ ਟੋਟਲ ਹੈਗਾ 40 ਭਾਈ ਲੱਖ ਕਿਉਂ ਰੁਪਏ ਦਾ ਵੇਚ ਹੈਗਾ। ਦਈਏ? ਸਾਡੇ ਕੋਲ 20-25 ਲੱਖ ਲੈ ਲਓ। ਐ ਕਰਵਾਲਾ ਕਾਤੋਂ ਵੇਚਣੋ? 40 ਲੱਖ ਦਾ ਤੁਹਾਨੂੰ 25 ਦਾ ਕਾਤੋਂ ਦੇਣ ਵਜਾ? ਤੇ ਫਿਰ ਪ੍ਰੋਬਲਮ ਹੀ ਤੇ ਪ੍ਰੋਬਲਮ ਇਹਨਾਂ ਨੂੰ ਤੁਸੀਂ ਦਿੱਤੀ ਆ। ਅਸੀਂ ਕਾਤੋਂ ਦਿੱਤੀ? ਅਸੀਂ ਤੇ ਉਹਨੂੰ ਸੱਦਦੇ ਹੀ ਨਹੀਂ ਗਏ। ਭਾਈ ਮੈਂ ਤੁਹਾਨੂੰ ਦੱਸਦਾ, ਤੁਸੀਂ ਵੀ ਕੋਈ ਚੀਜ਼ ਰੱਖੋ। ਅਸੀਂ ਕਿਸ ਤਰ੍ਹਾਂ ਰਹਿ ਰਹੀ? ਅਸੀਂ ਸ਼ਰੀਫ ਲੋਕ ਆ। ਓਏ ਅੱਲਾ ਦੇ ਬੰਦਿਆ, ਤੂੰ ਸ਼ਰੀਫ ਹੋ, ਮੇਰੀ ਕਿਤੇ ਥਾਣੇ ਫੋਟੋ ਲੱਗੀ ਦੇਖ ਲਈ ਹੈ। ਲੱਗੀ ਹੋਏਗੀ, ਅਸੀਂ ਕਿਹੜੇ ਕਦੀ ਗਏ ਆ? ਭਾਜੀ ਗੱਲ ਇਹ ਹੈ ਕਿ ਅਸੀਂ ਨਾ ਪਰਦੇ ਵਾਲੇ ਲੋਕ ਆ, ਮੈਂ ਤੁਹਾਨੂੰ ਸਹੀ ਗੱਲ ਦੱਸਾਂ। ਮੈਨੂੰ ਗੁੱਸਾ ਚੜਾਉਂਦੇ ਆ। ਸਾਡੇ ਲੋਕ ਤੁਸੀਂ ਮੈਨੂੰ ਚੜਾਉਣ ਡੇ, ਤੁਸੀਂ ਮੈਨੂੰ ਚੜਾਉਣ ਡੇ। ਤੁਸੀਂ ਪੜਦੇ ਆ, ਸਾਡੇ ਲੋਕ ਤਾਂ ਕਾਪੀਆਂ ਤਾਜ਼ਾ ਦੀਆਂ ਦੇਖ ਲਿਆ ਤੁਸੀਂ। ਨਹੀਂ, ਅਸੀਂ ਉਹ ਇਹ ਗੱਲ ਕਰਨੇ ਕਿ ਸਾਡੇ ਵੇਖੋ ਨਾ, ਅਸੀਂ ਘਰ ਮਹਿਮਾਨ ਨਹੀਂ ਬਿਠਾ ਸਕਦੇ। ਮਹਿਮਾਨ ਬਿਠਾਇਆ ਵਾ, ਉਧਰੋਂ ਬਿੱਲੀ ਇਹਨਾਂ ਦੀ ਜਿਹੜੀ ਪਾਲਕ ਆਣ ਕੇ ਵਿੱਚ ਬਰਤਨਾਂ ਤੇ ਛਾਲ ਮਾਰ ਕੇ ਉਹ ਗਈ। ਭਾਜੀ ਪੂਰਾ ਕੋਆਪਰੇਟ ਕਰੀਦਾ ਇਹਨਾਂ ਦਾ। ਮੈਂ ਕਿਹਾ ਜਦੋਂ ਤੁਹਾਡਾ ਕੋਈ ਮਹਿਮਾਨ ਆ ਕੇ ਸਾਡੇ ਜਾਨਵਰ ਲੈ ਜਾ ਕਰੋ, ਹੁਣ ਤੇ ਮਹਿਮਾਨ ਬਿਠਾ ਕੇ ਰੋਟੀ ਪਾਣੀ ਖਵਾ ਕੇ ਜਾਨਵਰ ਮੋੜਤਾ। ਲਓ ਜੀ। ਭਾਜੀ ਦੇਖੋ ਕੈਂਗਰੂ ਦਿੱਤਾ ਵਾ, ਕੈਂਗਰੂ ਇੰਜ ਹੋਏਗਾ, ਉਹਦੀ ਕੁਰਸੀ ਜੀ ਬਣਾਈ, ਮਹਿਮਾਨ ਨੂੰ ਬਿਠਾਇਆ, ਚਾਹ ਪਾਣੀ ਪਿਆਈ, ਜਾਨਵਰ ਮੋੜ ਗਏ। ਯਾਰ ਮਹੱਲਿਆਂ 'ਚ ਕਾਂਗਰੂ ਦਾ ਕੀ ਕੰਮ ਆ? ਮਹੱਲਿਆਂ 'ਚ ਜ਼ੈਬਰੇ, ਮਹੱਲਿਆਂ 'ਚ ਉਹ ਸਾਰਾ ਤੁਹਾਡਾ ਵਸ ਨਹੀਂ ਚੱਲਦਾ। ਡਾਇਨਾਸੌਰ ਖਤਮ ਹੋ ਗਏ ਨੇ ਤੇ ਤੁਸੀਂ ਉਹ ਵੀ ਰੱਖ ਲੈਣੇ ਸੀ। ਰੱਖਣਾ ਸੀ, ਇੰਸਟੀਚਿਊਟ ਪਾਉਂਡ ਆ, ਇੰਸਟੀਚਿਊਟ ਪਾਇਆ ਵਾ। ਤੇ ਬਾਹਰ ਪਾਣਾ ਕਿਤੇ ਜਾ ਕੇ। ਭਾਜੀ ਵੇਚ ਦੇ ਮਕਾਨ ਫਿਰ ਸਾਨੂੰ। ਅਸੀਂ ਤਾਂ 25 ਲੱਖ ਲਾਤਾ। 25 ਲੱਖ ਲੈ ਲੈਣਾ ਤੇ ਮਕਾਨ ਦੇ। ਬਾਹਰ ਦਰਵਾਜ਼ੇ ਦੀ ਬੈਲ ਵੱਜੀ ਹੈ, ਮੈਂ ਦਰਵਾਜ਼ਾ ਖੋਲਣ ਗਿਆ ਤੇ ਇਹਨਾਂ ਨੇ ਗਲੀ 'ਚ ਦਰਿਆਈ ਘੋੜਾ ਬੰਨਿਆ ਸੀ, ਉਹਦੀ ਚੁੰਝ ਵੱਜ ਕੇ ਸਾਡੀ ਬੈਲ ਵੱਜੀ। ਹਾਂਜੀ। ਅਸੀਂ ਈਦ ਪੜ੍ਹ ਕੇ ਨਿਕਲੇ ਆ ਜੀ। ਈਦ ਪੜ੍ਹ ਕੇ ਮੇਰੇ ਸਹੁਰੇ ਨੇ ਕਿਤੇ ਇਹਨੂੰ ਜੱਫੀ ਪਾਈ। ਬਾਅਦ ਦੇ ਵਿੱਚ ਉਹਨੇ ਕਿਹਾ ਪਤਾ ਨਹੀਂ ਸਾਫਾ ਲਿਆ ਤੇ ਇਹਨੇ ਅਜ਼ਦਹਾ ਗਲ 'ਚ ਪਾਇਆ। ਉਹ 3 ਘੰਟੇ ਬੇਹੋਸ਼ ਰਿਹਾ ਤੇ ਹੁਣ ਸਾਡੇ ਸਹੁਰੇ, ਮੇਰੇ ਸਹੁਰੇ ਆਉਣ ਜਾਣ। ਨਹੀਂ ਹੱਥ ਭਾਜੀ ਅਜ਼ਦਹਾ ਜਿਹੜਾ ਵਾ, ਅਸੀਂ ਤੇਰੇ ਮਹਿੰਦੀਆਂ ਤੇ ਰੰਗ ਕਰਕੇ ਦੇ ਦਿੰਦਾ, ਹਾਰੇ ਪੀਲੇ ਸਾਫਾ ਲਵੇਟ ਕੇ ਬਣਾ ਕੇ ਲੋਕੀ ਲੈ ਜਾਂਦੇ ਆ, ਮੁੜ ਕੇ ਮੋੜ ਜਾਂਦੇ ਰੈਂਟ ਤੇ। ਰਹਿੰਦੇ ਆ ਕੰਮ ਆ ਭਾਜੀ। ਹੁਣ ਗੜੋਇਆ ਹੋਣਾ ਤੁਹਾਡੇ ਭਾਈ ਦਾ, ਸਾਰਾ ਛਾਟੀ ਕਰਾਉਣਾ ਮੁਹੱਲੇ ਦੀਆਂ ਔਰਤਾਂ ਕੋਲ। 30 ਹਾਂਜੀ। ਰੁਪਏ ਕਹਿਣਾ ਜੋ ਗੜੋਇਆ ਆ ਰਿਹਾ ਮੋਟਾ ਚਾਹੀਦਾ, ਦੱਸੋ ਭਰਾ ਨੂੰ।
ਬੱਚੀਆਂ ਬੁੱਚੀਆਂ ਫੜਨ ਵਾਲੇ ਲੈ ਜਾਂਦੇ। ਇੱਕ ਇਹਨਾਂ ਦਾ ਰੰਡਵਾ ਮਾਮਾ ਇਹਨਾਂ ਦੇ ਨਾਲ ਰਹਿੰਦਾ ਜੀ, ਉਹ ਜ਼ਰਾ ਰੰਡਵਾ ਮੀਨਸ ਮਤਲਬ ਕਿ ਉਹਦਾ ਵਿਆਹ ਵੀ ਨਹੀਂ ਹੋਇਆ। ਅੱਛਾ। ਉਹ ਪਤਾ ਨਹੀਂ ਕਿਹੜੇ ਸਿਲਸਿਲਿਆਂ 'ਚ ਆ, ਉਹ ਕਦੀ ਜੁਮੇਰਾਤ ਨੂੰ ਢੋਲ ਵਜਾਉਣ ਲੱਗ ਪੈਂਦਾ, ਕਦੀ ਸਵੇਰ ਨਹੀਂ ਮੈਂ ਹਿਸਾਬ ਲਾਇਆ ਸਾਰੀ ਫੈਮਿਲੀ ਠੀਕ ਹੈ। ਅੱਜ ਇਹ ਨਹੀਂ ਜੀ, ਇਹ ਠੀਕ ਲੋਕ ਨਹੀਂ ਆ, ਅਸੀਂ ਸ਼ਰੀਫ ਆਦਮੀ ਆ, ਅਸੀਂ ਇਹਨਾਂ ਦੇ ਹੱਥੋਂ ਜ਼ਲੀਲ ਹੋਏ ਪਏ ਆ। ਨਹੀਂ ਤੇ ਮੇਰੇ ਅਬੂ ਸ਼ਰਾਬ ਪੀ ਕੇ ਨਿਕਲਦੇ ਆ, ਅਸੀਂ ਵੀ ਸ਼ਰੀਫ ਹੀ ਆ। ਹਾਂ ਮਸਲਾ ਹੈ ਇਹਨਾਂ ਦਾ ਇਹ ਤੇ ਇਕੱਲੇ ਨਹੀਂ ਹੈਗੇ, ਸਾਰੀ ਫੈਮਿਲੀ। 2 ਇਹਨਾਂ ਦੇ ਘਰ ਛੱਡ ਕੇ ਨਾ ਤੀਸਰਾ ਘਰ ਇਹਨਾਂ ਦੇ ਤਾਏ ਦਾ, ਤਾਏ ਦਾ ਉਹ ਗੰਡੇ ਵੇਚਦੇ ਨੇ। ਓਏ ਹੋਏ ਹੋਏ, ਉਹ ਗਲੀ 'ਚ ਉਹਨਾਂ ਨੇ ਇੰਜ ਖਲਾਰੇ ਹੁੰਦੇ, ਗੰਡੇ ਛਾਂਟੀ ਕਰਨ ਦੇ ਹੁੰਦੇ, ਰੇੜੀਆਂ ਲਿਆ ਕੇ ਲੱਦਦੇ ਨੇ, ਸੁੱਟਦੇ ਨੇ ਉੱਥੇ। ਅੱਛਾ ਵੈਸੇ ਮਹੱਲਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ, ਮਹੱਲਿਆਂ 'ਚ ਇੱਕ ਬੰਦਾ ਰੇੜੀ ਲਾਉਂਦਾ ਉਹ ਕਰ ਲੈਂਦਾ ਉਹ, ਲੇਕਿਨ ਉਹਦੇ ਨਾਲ ਆਂਢੀ ਗੁਆਂਢੀ ਨੂੰ ਕੋਈ ਤਕਲੀਫ ਨਹੀਂ ਨਾ ਹੈਗੀ, ਖਤਰਾ ਤਾਂ ਕੋਈ ਨਹੀਂ ਨਾ। ਹੁਣ ਦੇਖੋ ਗੰਡੇ ਨੇ ਕਿਹੜਾ ਤੁਹਾਨੂੰ ਦਿੱਤੀ ਵੰਡ ਲੈਣੀ, ਸਰ ਨਹੀਂ ਇਹ ਵੀ ਗੰਡੇ ਨੇ ਡਾਂਗ ਮਾਰਤਾ ਤੁਹਾਨੂੰ। ਭਾਜੀ ਸਮੈਲ ਤੇ ਅਸੀਂ ਪਰਦੇਦਾਰ ਲੋਕ ਆ ਯਾਰ, ਅਸੀਂ ਸਮੈਲ ਵੀ ਸਾਨੂੰ ਨਹੀਂ ਚੰਗੀ ਲੱਗਦੀ। ਭਾਜੀ ਭਰਾ ਗੋਸ਼ਤ ਦਾ ਕੰਮ ਕਰਦਾ ਕਿ ਪਤਾ ਨਹੀਂ ਕੀ ਕਰਦਾ, ਉਹ ਚਰਬੀ ਸਾੜਦਾ ਸਾਰੀ ਦਿਹਾੜੀ, ਇੰਨੀ ਬੋ ਆਹੋ ਇਹ ਵੀ ਕੰਮ ਹੈ ਵੀ ਮਹੱਲੇ 'ਚ ਉਹ ਸਾਬਣ ਬਣਾਉਂਦਾ। ਅਸੀਂ ਉਹਦੇ ਮਾਮਲੇ 'ਚ ਬੋਲਦੇ ਹੀ ਨਹੀਂ, ਅਸੀਂ ਬੁਲਾਉਂਦੇ ਹੀ ਨਹੀਂ। ਅਸੀਂ ਉਹਨੂੰ ਬੁਲਾਈਦੇ ਨੇ ਭਾਜੀ, ਆਪਣਾ ਕਰਦੇ ਅਸੀਂ ਦੋਵੇਂ ਭਰਾ ਇਕੱਠੇ ਆ ਬਸ। ਸਾਨੂੰ ਆਪਣਾ ਪਤਾ ਵਾ, ਅਸੀਂ ਕਦੀ ਮਹੱਲੇਦਾਰ ਨੂੰ ਦੁਖੀ ਨਹੀਂ ਕੀਤਾ ਭਾਜੀ। ਤੁਸੀਂ ਪੁੱਛੋ ਕਿੰਨੀ ਜਗ੍ਹਾ ਦੇ ਕੰਮ ਆਇਆ, 10,000 15,000 ਜਦੋਂ ਮੰਗਿਆ ਦਿੱਤਾ, ਯਾਦ ਪਰ ਮੰਗਿਆ ਦਿੱਤਾ। ਤੈਨੂੰ ਇੱਕ ਜ਼ਬਾਨ ਤੇ ਵਾਪਸ ਕੀਤਾ ਕਿ ਨਹੀਂ ਆਪਣੇ ਵਿਹਾਰ ਦੇ ਸਿਰ ਤੇ? ਯਾਰ ਉਹ ਲੈਦਾ ਗੱਲ ਆ, ਉਹਨਾਂ ਦੀ ਤਕਲੀਫ ਲੈਦਾ ਵਾ ਯਾਰ, ਤੁਸੀਂ ਕਿਉਂ ਦਿਮਾਗ ਖਰਾਬ ਕਰ ਰਹੇ ਮਕਾਨ ਵੇਚ ਦੇਣ, ਸਾਨੂੰ ਲੈ ਜਾਣ ਇੱਥੋਂ ਨਿਕਲ ਜਾਣ। ਮਕਾਨ ਕਿਉਂ ਵੇਚਦੇ ਨੇ ਉਹਨਾਂ ਨੇ? 25 ਲੱਖ ਰੁਪਈਆ ਦੇ ਰਹੇ ਅਸੀਂ, ਤੇ ਮਕਾਨ ਕਿੰਨੇ ਦਾ ਵਾ? 40 ਦਾ। ਤੇ ਤੂੰ 15 ਲੱਖ ਵੱਧ ਕਿਉਂ ਦੇ ਰਿਹਾ? ਅਸੀਂ ਇੱਕ ਹੋਰ ਗੱਲ ਅਰਜ਼ ਕਰਦੇ। ਆਹ ਮੇਰੇ ਤਾਇਆ ਜੀ ਦੀ ਨਜ਼ਰ ਕਮਜ਼ੋਰ ਆ, ਉਹ ਕਿਤੇ ਜਾਣ ਡੇ ਸੀ, ਉਹਨੇ ਕਿਹਾ ਬਿੱਲੀ ਮੋਢੇ ਤੇ ਰੱਖਦੇ ਦੀ ਤੇਰਾ ਅੱਖਾਂ 'ਚ ਲਾਈਟ ਨਹੀਂ ਦੱਸੀ ਜੂਗੀ ਵੀ ਅੱਗੇ ਕੀ ਹੈ। ਚਲੋ ਜੀ ਠੀਕ ਆ, ਨਹੀਂ ਤੇ ਨਾ। ਚਲੋ ਮੈਂ ਜਿਹੜੀ ਗੱਲ ਕਰਨ ਲੱਗਾ ਭਾਜੀ, ਉਹ ਜਿਹੜੇ ਗੰਡੇ ਵਾਲੇ ਨੇ ਨਾ, ਉਹ ਗੰਡੇ ਵੇਚਣ ਜਾਂਦੇ ਸੀ। ਉਹ ਕਿਤੇ ਗੰਡੇ ਉਹਨਾਂ ਦੇ ਘਰ ਬਣਨ ਡਿਆ ਸੀ, ਉਹ ਕਿਤੇ ਗੰਡੇ ਨਾਲ ਰੱਖ ਗਏ ਰਾਤ। ਉਹ ਗੰਡੇ ਵਾਲੀ ਸਵੇਰੇ ਨਿੱਕਾ ਮੁੰਡਾ ਉੱਠਿਆ, ਉਹਨੇ ਬੋਰੀਆਂ ਲੱਦੀਆਂ ਤੇ ਵਿੱਚ ਉਹਨੇ ਕਿਤੇ ਡੱਡੂ ਵਾਲੀ ਬੋਰੀ ਵੀ ਲੱਦ ਲਈ। ਉਹ ਸਵੇਰੇ ਡੱਡੂ ਤੋਲ ਦਿੰਦਾ ਰਿਹਾ ਲੋਕਾਂ ਨੂੰ। ਭਾਜੀ ਹੁਣ ਪਤਾ ਨਹੀਂ ਸੀ ਲੱਗਦਾ। ਭਾਜੀ ਇੱਕ ਮਿੰਟ, ਤੁਹਾਡੇ ਭਰਾ ਨੇ ਤੇ ਮੇਰੀ ਸੁਣੋ ਗੱਲ, ਇਹ 5 ਚੋਂ ਸੇਮ ਮੰਗਾਈ ਕੰਡੇ ਵਾਲੀ ਭਾਜੀ, ਇਹ 5 ਚੋਂ ਹੁਣ ਉਹ ਬਰਾਬਰ ਕਰਾਉਣੀ ਹੈ, ਕਟਿੰਗ ਕਰਾਉਣੀ। ਮੈਂ ਔਰਤਾਂ ਲਾਉਣੀਆਂ, ਮੈਂ ਇਹਨੂੰ ਡਿਸਟਰਬ ਕਰਤਾ, ਔਰਤਾਂ ਨੇ ਸਿਰਫ ਕੰਡੇ ਕੱਟਣੇ ਆ, ਬਰਾਬਰ ਕਰਕੇ ਗੁਲਾਈ ਦੇ ਵਿੱਚ ਸੁਣੀਆਂ ਸਿਆਂ ਪਹੁੰਚ ਗਏ। ਨਾਲੇ ਅਕਸਰ ਉਹਦੇ ਪਰ ਜਿਹੜੇ ਉਹ ਸ਼ਾਇਰ ਲੈ ਜਾਂਦੇ, ਉਹ ਲਿਖਣਾ ਲੁਖਣਾ ਹੁੰਦਾ ਉਹਨਾਂ। ਸੇ ਦਾ ਕੰਮ ਕਰਨਾ, ਸੇ ਦੇ ਪਰ ਤੇ ਨਹੀਂ ਲੈ ਕੇ ਜਾਂਦੇ, ਉਹ ਤੇ ਕਬੂਤਰ ਦਾ ਪਰ ਹੁੰਦਾ ਸਰ। ਨਹੀਂ ਉਹ ਸੇਬ ਸਾਡੇ ਸੇਬ ਹੀ ਕੰਡਾ ਹਾਂ ਕੰਡਾ ਵੀ ਜਾਂਦਾ ਸਾਡਾ ਕੰਡਾ। ਲੜਾਈਆਂ ਨੂੰ ਜਿੱਥੇ ਪਾਣੀ ਹੋਵੇ ਉਹ ਕੰਡਾ ਦੱਬ ਦੋ, ਲੜਾਈ ਨਹੀਂ ਮੁੱਕਦੀ ਇਹਦੇ ਕੋਲੋਂ। ਇੱਕ ਕੰਮ ਦਾ ਤੁਸੀਂ ਇਨਸਾਫ ਕਰਦੇ ਹੋ ਕਿ ਸਾਡਾ ਪਰਦੇ ਵਾਲਾ ਘਰ ਹੈ। ਉਹ ਤੇਰਾ ਪਰਦੇ ਵਾਲਾ ਕਿਹੜਾ ਘਰ ਆ? ਉਹ ਤੇਰਾ ਪਰਦੇ ਵਾਲਾ ਘਰ ਆ, ਮੈਨੂੰ ਸਮਝਦਾ। ਮੈਂ ਅਜੇ ਤੱਕ ਤੇਰੇ ਘਰ ਪਰਦਾ ਦੇਖਿਆ ਹੀ ਨਹੀਂ। ਲੇਕਿਨ ਇਹੀ ਗੱਲ ਪਰਦਾ ਵਾ ਕਿ ਸਾਡਾ ਇਹਨਾਂ ਨੇ, ਲੇਕਿਨ ਇਹ ਐਸੇ ਗਲੀਜ਼ ਬੰਦੇ ਨੇ ਭਾਜੀ। ਵੇਖੋ ਉਧਰੋਂ ਸਕੂਲ ਨੂੰ ਛੁੱਟੀਆਂ ਦਾ ਟਾਈਮ ਹੁੰਦਾ, ਬੱਚਿਆਂ ਨੇ ਆਣਾ ਹੁੰਦਾ, ਇਹ ਨੁੱਕਰ ਤੇ ਖਲੋਤਾ ਹੁੰਦਾ ਨਸ਼ਾ ਪੀਂਦਾ। ਨਹੀਂ ਵੀ ਇਹ ਬਗੈਰਤੀ ਹੈ ਭਾਜੀ ਆਪਣੇ ਬੱਚੇ ਵੀ ਨਾ ਲੈ ਕੇ ਆਈਏ। ਹੁਣ ਜਾਨਵਰ ਕਿਸੇ ਬੱਚੇ ਨੂੰ ਨੁਕਸਾਨ ਦੇ ਜਵੇ, ਰਖਵਾਲੀ ਵਾਸਤੇ ਖਲੋਈਦਾ ਵਾ ਵੀ ਕਿਸੇ ਦਾ ਬੱਚੇ ਨੂੰ ਕੋਈ ਮਸਲਾ ਨਾ ਪੜ ਜਵੇ, ਡਾਇਨਾਸੌਰ ਢੁੱਡ ਮਾਰ ਦੇਵੇ, ਫੇਰ ਇੱਥਾਂ ਨਿਕਲ ਕੇ ਬੱਚੇ ਸੀਨੇ 'ਚ ਬੱਚੇ ਦੇ ਠੀਕ ਹੈ, ਨੁਕਸਾਨ ਹੋ ਗਿਆ। ਅੱਛਾ ਜੀ, ਉਹ ਯਾਰ ਨਾਲੇ ਉਹ ਚਿੜੀਆ ਘਰ ਵੇਖਿਆ ਜੀ ਭਾਜੀ? ਆਹੋ ਚਿੜੀਆ ਘਰ ਦੁਨੀਆ ਦਾ ਯਾਨੀ ਇੱਕ ਮਖਸੂਸ ਏਰੀਆ ਹੁੰਦਾ ਜਿੱਥੇ ਨਾ, ਮੈਂ ਤੁਹਾਨੂੰ ਕਿਹਾ ਨਹੀਂ ਇਹਨਾਂ ਨੇ 3 3.5 ਮਰਲੇ ਦਾ ਐਮਾਜ਼ੋਨ ਬਣਾਇਆ ਆਪਣਾ। ਐਮਾਜ਼ੋਨ ਬਣਾਇਆ। ਹੁਣ ਵੇਖੋ ਇਹ ਸਾਰਾ ਕੁਝ ਕੱਢਣ, ਇੱਕ ਬਣਾਉਣ ਮਖਸੂਸ ਜਿਹਾ, ਰੈਂਟ ਤੇ ਲੈ ਲੈਣ, ਕਿਤੇ ਲੈ ਕੇ ਆਪਣੀ ਵੀ ਜ਼ਿੰਦਗੀ ਸੁੱਖ ਚ ਕਰਨ। ਇਹਨਾਂ ਦੇ ਬੱਚੇ ਜਿਹੜੇ ਉਹ ਬਾਂਦਰ ਵਾਲੀਆਂ ਤੇ ਬਾਂਦਰ ਬੱਚਿਆਂ ਵਾਲੀਆਂ ਹਰਕਤਾਂ ਕਰਦੇ। ਯਕੀਨ ਕਰੋ, ਇਹ ਤਰਤੀਬ ਤਾਂ ਸਿੱਧੀ ਕਰੋ ਪਹਿਲੇ। ਉਹ ਏਦਾਂ ਹੋ ਜਾਂਦਾ ਵਾ। ਬਾਂਦਰ ਲੋੜਿਆ ਹੁੰਦਾ ਮੈਂ ਨਹੀਂ ਆਣਾ ਸਕੂਲੇ, ਤੇ ਬੱਚੇ ਜਿਹੜੇ ਉਹ ਤੁਸੀਂ ਕਦੇ ਕੋਈ ਹੁਦਾਂ ਦੀ ਲਾਟ ਨਹੀਂ ਚੁੱਕੀ? ਨਹੀਂ ਭਾਜੀ ਅਸੀਂ ਪਰਿੰਦਿਆਂ ਦਾ ਨਹੀਂ ਕਰਦੇ ਫਿਲਹਾਲ। ਅਸੀਂ ਪਰਿੰਦਿਆਂ ਦਾ ਸੀਜ਼ਨ ਨਹੀਂ, ਉਹਨਾਂ ਨੂੰ ਪਾਰਵਾ ਵਾਇਰਸ ਹੋ ਰਿਹਾ। ਕਿਹੜਾ ਪਾਰਵਾ ਵਾਇਰਸ? ਠੀਕ ਹੈ ਨਾ, ਸਿਰਫ ਉਹ ਗੋ ਦਾ ਕੰਟੇਨਰ ਆ ਰਿਹਾ ਵਾ। ਨਹੀਂ ਗੋਹ ਦਾ ਨਹੀਂ, ਗੋਹ ਦਾ ਹਲੇ ਬਾਅਦ ਚ ਆਉਣਾ। ਇਹ ਤੋਂ ਗੋ ਬਾਅਦ ਕਿਹੜੀ? ਉਹ ਜਿਹੜੀ ਵੱਡੀ ਜੀ ਹੁੰਦੀ ਏ, ਉਹ ਗੋਹ ਲਈ ਵੱਡਾ ਕਿਰਲਾ ਹੁੰਦਾ ਜੀ, ਉਹ ਕਿਰਲਾ ਉਹਨੂੰ ਗੋ ਕਹਿੰਦੇ ਆ। ਉਹਦਾ ਕੰਟੇਨਰ ਆ ਰਿਹਾ। ਆਹੋ ਉਹਦਾ ਕੰਟੇਨਰ ਆ ਗਿਆ। ਉਹ ਚੋਰ ਲੈ ਜਾਂਦੇ ਨੇ ਸਾਡੇ ਕੋਲ, ਪਿੱਛੇ ਰੱਸਾ ਬੰਨ ਕੇ ਉਹਨੂੰ ਸਿੱਟਦੇ ਨੇ। ਉਹ ਫਿਰ ਜਿੱਥੇ ਜਗੜ ਬੰਦ ਪਾਉਂਦੀ ਏ ਉਹ ਫਿਰ ਨਿਕਲਦੀ ਨਹੀਂ। ਉਹਦੀ ਗ੍ਰਿਫਤ ਬੜੀ ਹੁੰਦੀ ਹੈ। ਆਹ ਇਹ ਉਹ ਚੋਰ ਕਾਹਤੋਂ ਲੈ ਕੇ ਜਾਂਦੇ? ਉਹ ਸਰ ਤੁਸੀਂ ਇੰਗਲਿਸ਼ ਫਿਲਮਾਂ 'ਚ ਦੇਖਿਆ ਹੋਣਾ, ਉਹ ਤੀਰ ਦੇ ਇੰਜ ਸਾਹਮਣੀ ਬਿਲਡਿੰਗ 'ਚ ਪਾ ਕੇ ਤੇ ਮੁੜ ਕੇ ਲਮਕ ਕੇ ਜਾਂਦੇ ਨੇ ਨਾ, ਉਹ ਇਦਾਂ ਹੀ ਇਹ ਗੋਹ ਸਟਾਉਂਦੇ ਨੇ, ਉਹ ਜਾ ਕੇ ਚਿੰਬੜ ਜਾਂਦੇ ਸਾਹਮਣੇ। ਤੇ ਉਹ ਚਿਮੜੀ ਨੂੰ ਗੋ ਨੂੰ ਬਾਸੀ ਆ ਜੇ ਤੇ ਉਹ ਹੱਥ ਛੱਡ ਕੇ ਆਇਆ ਕਰ। ਨਹੀਂ ਉਹ ਨਹੀਂ ਹੁੰਦੀ। ਟ੍ਰੇਨਿੰਗ ਹੁੰਦੀ ਭਾਜੀ, ਟ੍ਰੇਨਿੰਗ ਦੇਈ ਦਿਆ। ਇਹ ਤੁਹਾਡੇ ਭਰਾ ਨੇ ਹੁਣ ਗਿੱਦੜ ਮਗਾਉਣੇ ਆ, ਚਾਹੀਦਾ ਦੱਸਿਓ। 60 ਪੀਸ ਗਿੱਦੜ ਦੇ ਆਉਣੇ ਆ, ਸ਼ੀਸ਼ਾ ਆਡਾ ਪੀਸ। ਓਏ ਉਹ ਰੱਖਣੇ ਕਿੱਥੇ ਆ ਯਾਰ, ਜਗ੍ਹਾ ਤੁਹਾਡੇ ਕੋਲ ਹੈ ਨਹੀਂ ਕਿਤੇ। ਭਾਜੀ ਨਾਲ ਇੱਕ ਪਲਾਟ ਖਾਲੀ, ਸਾਰਾ ਕੂੜਾ ਉੱਥੇ ਸੁੱਟਦੇ ਨੇ। ਆਹੋ ਸਾਰੀ ਦਿਹਾੜੀ ਉੱਥੋਂ ਮੱਛਰ ਉੱਡਦਾ, ਬਿਮਾਰੀਆਂ ਦਾ ਬਾਇਸ, ਨਿਆਣੇ ਸਾਡੇ ਬਿਮਾਰ। ਹਾਂਜੀ, ਔਰ ਭਾਂ ਨੂੰ ਕੂੜਾ ਸੁੱਟਣ ਦਾ ਉੱਥੇ ਦੁੱਖ ਵਾ, ਇਹਨਾਂ ਨੂੰ ਕਿਉਂ ਨਹੀਂ ਦਿੰਦੇ?
ਇਹ ਵੀ ਧੋਖਾ। ਮੈਨੂੰ ਇੱਕ ਗੱਲ ਦੱਸ ਵੀ ਕੂੜਾ ਹੁਣ ਕਿਤੇ ਬੈਂਕ ਲਫਲਾ ਦੇ ਲੋਕਰ 'ਚ ਰੱਖਦਿਆ ਕਰਾਂ ਵੀ ਪਲਾਟ 'ਚ ਹੀ ਸੁੱਟਣਾ ਵਾ, ਹੋਰ ਕੂੜਾ ਕਿਤੇ ਰੱਖ ਦਵਾਂ? ਨਹੀਂ ਕੂੜਾ ਥੋੜਾ ਬਹੁਤਾ ਹੋਵੇ ਤੇ ਉਹ ਜਿਹੜਾ ਰੇੜੀ ਵਾਲੇ ਲੈ ਜਾਂਦੇ ਨੇ, ਹੁਣ ਇੰਨਾ ਕੂੜਾ ਵੀ ਉਹਨੂੰ ਪੈਸੇ ਜ਼ਿਆਦਾ ਦਿਓ, ਉਹ ਲੈ ਰੇੜੀ ਜਾਂਦੇ। ਵਾਲਾ 500 ਰੁਪਈਆ ਮੰਗਦਾ, ਹਾਂ ਤੇ ਉਹਨੂੰ ਦਿਓ। ਕਾਤੋਂ ਦਈਏ? ਹਰਾਮ ਦੇ ਪੈਸੇ ਤੁਹਾਡੇ। ਆਰਾਮ ਦੇ ਨੇ ਤੇ ਉਹ ਪਲਾਟ ਕੀ ਉੱਥੇ ਸਾਡੇ ਪੈਸੇ ਨਹੀਂ ਹਰਾਮ ਤੇ ਤੁਸੀਂ ਆਪ ਸਹੀ ਗੱਲ ਮੈਂ ਤੁਹਾਡਾ ਹਿਸਾਬ ਲਾਇਆ। ਤੇ ਮੈਂ ਕਿਹਾ ਸੀ ਨਾ ਕੋਈ ਭੇਤੀ ਬੈਠਾ ਵਾ ਤੇਰਾ। ਇਹ ਹੀ ਮੈਂ ਸਮਝਾ ਰਿਹਾ ਵਾਂ, ਜਿਹੜੀ ਤੁਸੀਂ ਹੁਣ ਗੱਲ ਮੁਕਾਤੀ ਹੈ ਕਿ ਅਸੀਂ ਸ਼ਰੀਫ ਲੋਕ ਤੇ ਇਹ ਉਹੀ ਨੇ ਜੋ ਤੁਸੀਂ ਕਹਿ ਰਹੇ ਹੋ, ਗਲੀ ਦੇ ਬਜ਼ੁਰਗ ਇਹਨਾਂ ਤੋਂ ਤਾਂ ਯਾਰ ਉਹ ਕੀ ਅੰਮੀ ਨੂੰ ਮਹਿਕਮਲ ਕਹਿ ਕੇ ਆਵਾਜ਼ ਮਾਰਦਾ? ਤੁਸੀਂ ਸ਼ਰੀਫ ਭਾਜੀ ਭਾਜੀ ਨਹੀਂ ਭਾਜੀ, ਉਹ ਸ਼ਰੀਫ ਲੋਕ ਕਿਸ ਚੱਕਰ ਭਾਜੀ ਦੇ? ਸਾਡਾ ਕੰਮ ਨਾ ਬੰਦ ਕਰਾ ਦੇਣਾ, ਤੁਹਾਡੀ ਮਿਹਰਬਾਨੀ ਪੁਰ ਕਰਾ ਦਿਓ, ਲਾਹਨਤ ਪਾਓ। ਨਹੀਂ, ਆ ਤੁਹਾਡੇ ਭਰਾ ਨੇ ਸ਼ਰੀਫ ਆਵਾਂ, ਲੇਕਿਨ ਅਸੀਂ ਪਰਦੇਦਾਰ ਨਹੀਂ। ਪਰਦੇਦਾਰ। ਉਹ ਪਰਦੇਦਾਰ ਆ, ਜਿੰਨੇ ਇਹਨੇ ਪਰਦੇ ਨੂੰ ਹੱਥ ਲਾਇਆ ਉਹ ਪਰਦਾ ਦਾਗਦਾਰ ਹੋ ਗਿਆ। ਮੇਰੀ ਗੱਲ ਭਾਜੀ, ਹੁਣ ਸੁਣ, ਇਹਨਾਂ ਨੇ ਤੁਹਾਡੇ- ਕੱਲ ਸਾਡੇ ਛੱਤੇ ਨੂੰ ਵੱਟਾ ਮਾਰਿਆ, ਸਾਡਾ ਨੁਕਸਾਨ ਹੋਇਆ ਛੋਟੀਆਂ ਮੱਖੀਆਂ ਨਾਲ। ਭਾਜੀ ਸਨੀ ਲਿਓਨ ਤੁਹਾਡੀ ਰਿਸ਼ਤੇਦਾਰ ਆ? ਨਹੀਂ ਭਾਜੀ। ਤੇ ਉਹ ਕਿਉਂ ਕਹਿੰਦਾ ਕਿ ਅਸੀਂ ਸ਼ਰੀਫ ਲੋਕ ਆ? ਇਹ ਨਹੀਂ ਸਹੀ। ਭਾਜੀ ਤੁਸੀਂ ਛੱਡੋ, ਹੁਣ ਤੁਹਾਡੇ ਭਰਾ ਨੇ ਦੇਖੋ ਨਾ ਅਗਲੇ ਹਫਤੇ ਅੱਲਾ ਦੇ ਹੁਕਮ ਨਾਲ ਮੇਰੀ 3000 ਚਮਚੜੇ ਘਾ ਜਾਣੀ। ਆਪਾਂ ਘਰਾਂ 'ਚ ਜਿਹੜੀ 3 ਦੀ ਪੈਕਿੰਗ ਕਰਨੀਆਂ ਔਰਤਾਂ ਨੇ, 3 ਛਾਪਰ 'ਚ ਪਾ ਕੇ ਉਹ ਵੇਚਣੀਆਂ ਵਾ। ਸਾਡਾ ਕਾਰੋਬਾਰ ਅਸੀਂ ਹੁਣ ਕੀ ਕਰੀਏ ਫਿਰ ਦੱਸੋ? ਹਾਂਜੀ, ਚੱਲ ਜਿਹੜੇ ਜਿਹੜੀਆਂ ਨਾ ਵੱਡੇ ਪਰਾਲੀਆਂ ਲੈਦਾ, ਕਦੀ ਛੋਟੇ ਪਰਾਲੀਆਂ ਲੈਦਾ। ਮਹੱਲੇ ਦੀਆਂ ਔਰਤਾਂ ਲਾਉਣੀਆਂ। ਨਹੀਂ ਮਹੱਲੇ ਦੇ ਸਾਡੇ ਘਰ ਵਾਲੀ ਤੇ ਜਿਹੜੀ ਆ ਨਾ ਵੀ 500 ਚਮਚੜੇ ਦੇਖਦੇ ਹੋ, 3 ਦੀ ਪੈਕਿੰਗ ਕਰਕੇ ਤੇ ਪਿੰਨਾ ਲਾ ਕੇ ਸੋਹਣਾ ਸਵੇਰ ਨੂੰ ਤੁਸੀਂ ਇਹਨੇ ਚਮਚੜੀਆਂ ਦੀਆਂ ਦੇ ਆਉਂਦੇ ਇਕੱਠੀਆਂ ਘਰਾਂ 'ਚ, ਉਹ ਸਾਰੇ ਪੈਕ ਕਰ ਰਾਤ ਨੂੰ ਲੈ ਆਉਂਦੇ। ਹਾਂਜੀ। ਘਰ ਵਾਲੀ ਵੀ ਜਿਹੜੀ ਉਹਦੀ ਇਦਾਂ ਦੀ ਆ, ਉਹ ਦਮੋਈ ਗਲ 'ਚ ਪਾਈ ਹੁੰਦੀ ਤੇ ਮਹੱਲੇ 'ਚ ਵੀ ਰਹਿੰਦੀ ਹੁੰਦੀ, ਉਹਦਾ ਹਿਸਾਬ ਇਦਾਂ ਦਾ ਵਾ। ਭਜਾਈ ਹੈ ਨਾ ਟ੍ਰੇਨਿੰਗ ਇੰਸਟੀਚਿਊਟ ਪਾਉਣ ਹੁਣ ਫਿਰ ਵੱਡੇ ਭਾਈ ਤੁਹਾਡੇ ਜਿਹੜੇ ਘਰ ਦੀ ਤੁਹਾਡੀ ਵਾਈਫਸ ਨੇ, ਦੋਵਾਂ ਦੀਆਂ ਬੁੱਢੀਆਂ ਜਿਹੜੀਆਂ ਤੁਹਾਡੀਆਂ ਜਾਂ ਘਰ ਦੀਆਂ ਔਰਤਾਂ, ਉਹ ਵੀ ਨਹੀਂ ਰੋਕਦੀਆਂ ਤੁਹਾਨੂੰ? ਮੇਰਾ ਤੁਹਾਡੇ ਵਿਆਹ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਉਹ ਵੀ ਨਹੀਂ ਆਵਾਜ਼ 500 ਦੀ ਮਾਰ ਰਹੇ, ਜਦੋਂ ਰੋਕੇ ਸੀ 500 ਲਾ ਦੀਦਾ। ਹਾਂ, ਮੇਰਾ ਹਲੇ ਵਿਆਹ ਨਹੀਂ ਹੋਇਆ ਭਾਜੀ ਉਹਨਾਂ ਤੇ ਵੀ ਤੇ ਜ਼ੁਲਮ ਕਰਦੇ ਨੇ, ਉਹ ਵਿਚਾਰੀਆਂ ਸਾਰੀ ਦਿਹਾੜੀ ਗੋਇਆ ਸੁੱਟ ਸਫਾਈ ਕਰ ਉਹ ਲੱਗੀਆਂ ਰਹਿੰਦੀਆਂ ਨੇ, ਇਹ ਆਪਣੇ ਕੰਮਾਂ 'ਚ ਲੱਗੇ ਰਹਿੰਦੇ, ਉਹਨਾਂ ਨਾਲ ਵੀ ਜ਼ੁਲਮ ਹੀ। ਦੇਖੋ ਨਾ ਉਹਨਾਂ ਦੀ ਜ਼ਿੰਦਗੀ ਮੁਸ਼ਕਲ ਨਹੀਂ ਭਾਜੀ, ਬੱਚੇ ਸਾਂਭਣ ਕਿ ਜਾਨਵਰ ਸਾਂਭਣ, ਉਹਨਾਂ ਨੂੰ ਮਾਰਦੇ ਕੁੱਟਦੇ ਨੇ, ਤੇ ਜ਼ੁਲਮ ਨਹੀਂ। ਅਸੀਂ ਸ਼ਰੀਫ ਆਦਮੀ ਆ, ਸਾਡੇ ਕੋਲੋਂ ਨਹੀਂ ਵੇਖਿਆ ਉਹ ਕਾਲੇ ਬਾਦਸ਼ਾਹ ਕਿਹੜਾ ਤੂੰ ਸ਼ਰੀਫ ਆਦਮੀ ਆ? ਕਾਲਾ ਨਾ ਕਈ, ਮੇਰਾ ਨਾਮ ਮਾਸਟਰ ਇਬਤਸਾਮੁਲ ਹੱਕ ਰਫਾਨੀ ਆ ਮੇਰਾ। ਇਹ ਨਾਮ ਹੁੰਦਾ ਹੀ ਨਹੀਂ, ਜਿਹੜਾ ਏਡਾ ਲੰਬਾ ਨਾਮ ਤੇ ਹੁੰਦਾ ਹੀ ਨਹੀਂ। ਉਹ ਜਿਸ ਮਹੱਲੇ ਤੂੰ ਰਹਿੰਦੇ ਆਪ ਤੋਂ ਸਾਮਸੋਲ ਹੁੰਦਾ ਹੀ ਨਹੀਂ ਉਸ ਮਹੱਲੇ ਤਾਂ ਰੱਖਾ ਨੰਨਾ ਮੰਨਾ ਹੁੰਦਾ। ਭਾਜੀ ਤੁਸੀਂ ਕਿਤੇ ਐਮਾਜ਼ਨ ਦੇ ਜੰਗਲਾਂ ਤੇ ਪੜਿਆ ਤੁਸੀਂ ਵੀ, ਮਤਲਬ ਸਾਰਾ ਵੇਖਿਆ ਨਾ? ਉੱਥੇ ਦੇਖੋ ਜਾਨਵਰਾਂ ਦਾ ਸਪੈਸ਼ਲ ਇੱਕ ਜਾਨਵਰ ਤੁਸੀਂ ਹੁਣ ਜਿਵੇਂ ਕੰਟੇਨਰ ਬੁਲਾਉਂਦੇ ਜਿਨ੍ਹਾਂ ਵਿੱਚ ਕਿੰਨੇ ਮਰ ਜਾਂਦੇ ਆ, ਇਹੋ ਹੀ ਉਹਨਾਂ ਨੂੰ ਆਜ਼ਾਦ ਕਰੇ, ਇਹੋ ਹੀ ਪੈਸਾ ਕਿਤੇ ਕੋਈ ਆਪਣੇ ਮਾਂ-ਪਿਓ ਦੀ ਬਿਮਾਰੀ ਤੇ ਲਾਉਣ। ਇਹ ਪਰਿੰਦੇ ਤੁਸੀਂ ਜਿਹੜੇ ਰੱਖੇ ਤਾਂ ਤੁਹਾਨੂੰ ਗੁਨਾਹ ਵੀ ਹੋਣਾ। ਕਿਉਂ ਬਣਾ ਦਾ ਤਾਂ ਲਾਇਸੈਂਸ ਬਣਿਆ ਸਾਨੂੰ ਕਰਾ ਰਾਤ ਉਹਦਾ ਪਤਾ ਕਿੰਨੇ ਦਾ? 22000 ਰੁਪਏ ਦਾ ਬੱਚਾ ਵੇਖਦਾ ਉਹਦਾ, ਰਾਤ ਉਹਦੇ ਦਾ ਕਮਾਊ ਜਿਹੜਾ ਹੈਗਾ 4.5 ਲੱਖ ਰੁਪਏ ਦਾ ਬੱਚਾ ਹੈ। ਨਾਲੇ ਗੁਨਾਹ ਤਾਂ ਹੁੰਦਾ ਜੇ ਤੁਸੀਂ ਲਾਇਸੈਂਸ ਨਾ ਬਣਾਓ, ਲਾਇਸੈਂਸ ਬਣਵਾਇਆ ਟੈਕਸ ਦੇਣਾ ਹੈ। ਗੁਨਾਹ ਤਾਂ ਹੁੰਦਾ ਜੇ ਕਿਸੇ ਨੂੰ ਅਸੀਂ ਉਂਝ ਦਈਏ, ਅਸੀਂ ਪੈਸੇ ਲੈ ਅੱਛਾ ਜੀ, ਤੁਹਾਡੇ ਹਿਸਾਬ ਨਾਲ ਪਰਿੰਦੇ ਕੈਦ ਕਰਨਾ ਜਿਹੜਾ ਸਹੀ ਹੈ ਜਾਂ ਗਲਤ ਵਾ? ਕੁਝ ਪਰਿੰਦੇ ਹੈਗੇ ਨੇ ਜੀ ਜਿਹੜੇ ਤੁਹਾਡੇ ਨਾਲ ਫਰੈਂਡਲੀ ਹੋ ਜਾਂਦੇ ਨੇ, ਨਹੀਂ ਉੜਦੇ, ਉਹਨਾਂ ਨੂੰ ਮਾੜਾ ਮੋਟਾ ਉੱਡ ਵੀ ਲੈਂਦੇ ਨੇ ਘਰ 'ਚ। ਉਹ ਪਰਿੰਦੇ ਕਦੋਂ ਮਤਲਬ ਤਲਵਾਰ ਲੈ ਕੇ ਨਹੀਂ ਪਰਿੰਦੇ ਭਾਜੀ ਪਰਿੰਦਿਆਂ ਦਾ ਤੁਸੀਂ ਹਿਸਾਬ। ਮੈਨੂੰ ਸਮਝਦਾਰ ਕਿਹੜਾ ਪਰਿੰਦਾ ਜਿਹੜਾ ਖਤਰਨਾਕ ਹੈ, ਜਿਹੜਾ ਕਿ ਨਹੀਂ ਰੱਖਿਆ ਜਾ ਸਕਦਾ ਘਰ 'ਚ? ਆਪਣਾ ਜਿਹੜਾ ਮਾਰਦਾ, ਕੋਈ ਡੰਗ ਮਾਰਦਾ ਜਾਂ ਬੰਦਾ ਮਾਰ ਦਿੰਦਾ? ਨਹੀਂ ਪਰਿੰਦੇ ਕਈ ਨਹੀਂ ਰੱਖਣ ਵਾਲੇ ਹੁੰਦੇ ਨੇ। ਬਾਜ਼ ਹੋ ਗਿਆ, ਕਾਂ ਹੋ ਗਿਆ। ਕਾਂ ਦੇਖਿਆ ਕਦੀ ਕਿਸੇ ਨੇ ਪਿੰਜਰੇ 'ਚ ਰੱਖਿਆ? ਇਹਨਾਂ ਨੇ ਰੱਖੇ ਹੋਵੇ ਜੀ ਕੋਈ ਸਾਈਡ ਤੇ। ਚਿੱਟੇ ਕੰਮ ਮੰਗਾਏ ਨੇ ਚਾਈਨਾ ਚ, ਭਾਈ ਨੇ ਮੰਗਵਾਏ, ਇਹਦਾ ਸ਼ੌਕ ਹੈਗਾ ਬਹੁਤ। ਹਾਂਜੀ। ਅੱਛਾ, ਫਿਰ ਉਸ ਤੋਂ ਬਾਅਦ ਇਹ ਜਾਨਵਰ ਜਿਹੜਾ ਮੇਰੇ ਹਿਸਾਬ ਨਾਲ ਤੇ ਕੁੱਤਾ ਵੀ ਜਿਹੜਾ, ਉਹਨੂੰ ਵੀ ਨਹੀਂ ਪਟਾ ਪਾਉਣਾ ਚਾਹੀਦਾ, ਉਹਨੂੰ ਵੀ ਛੱਡ ਦੇਣਾ ਚਾਹੀਦਾ ਉਹਨੂੰ। ਨਹੀਂ ਉਹ ਹੈਗਾ, ਉਹ ਤੁਸੀਂ ਆਪਣੀ ਰਖਵਾਲੀ ਵਾਸਤੇ ਰੱਖ ਸਕਦੇ ਹੋ, ਉਹਦਾ ਕੋਈ ਇਸ਼ੂ ਨਹੀਂ ਹੈਗਾ। ਅਸੀਂ ਆਪਣੀ ਰਖਵਾਲੀ ਵਾਸਤੇ ਕਿ ਯਾਰ ਇਹ ਰਖਵਾਲੀ ਕਰੇਗਾ ਤੇ, ਲੇਕਿਨ ਅਗਰ ਉਹ ਖਤਰਾ ਬਣ ਜਾਏ ਲੋਕਾਂ ਲਈ ਫਿਰ ਉਹਨੂੰ ਫਰਕ ਕਰਦੇ। ਹਾਂ, ਖਤਰਾ ਜੀ, ਖਤਰਾ ਸਰੇਆਮ ਖਤਰਾ। ਇਹ ਤੇ ਹੈ ਹੀ ਖਤਰਾ ਸਾਰਾ। ਭਾਜੀ ਮੱਛਲੀਆਂ ਟਾਈਪ ਵੀ ਰੱਖੀਆਂ ਕੋਈ? ਮੱਛਲੀਆਂ ਵੀ ਰੱਖੀਆਂ ਨੇ, ਗੰਦੀਆਂ ਮੱਛਲੀਆਂ ਵੀ ਰੱਖੀਆਂ ਨੇ, ਆਹੋ ਤਾਂ ਪੱਥਰ ਚੱਟ ਕੇ ਮੋੜਨ ਵਾਲੀਆਂ ਵੀ ਮੱਛੀਆਂ ਇਹਨਾਂ ਨੇ ਰੱਖੀਆਂ, ਤੇਰੇ ਘੜੇ ਦੀ ਮੱਛਲੀਆਂ ਵੀ ਰੱਖੀਆਂ। ਉਹ ਵੀ ਇਹਨਾਂ ਕੋਲ ਹੈ। ਹਾਂਜੀ, ਵੰਡਣ ਵਾਲੀਆਂ। ਅਸੀਂ ਭਾਜੀ ਪਰਦਾਦਾਰ ਲੋਕ ਆ, ਸਾਨੂੰ ਓਏ ਪਰਦਾਦਾਰ ਆ ਤੱਬੋ ਦਾ ਮੁੰਡਾ ਵਾ, ਪਰਦਾਦਾਰ ਉਹੀ ਗੱਲ ਫੇ ਕਰਨ ਡਿਆ। ਅੱਛਾ, ਤੱਬੋ ਮਤਲਬ ਬੜੀ ਅੱਛੀ ਆਰਟਿਸਟ ਆ, ਇਹਦਾ ਇਹ ਨਹੀਂ ਵੀ ਉਹਦਾ ਮੁੰਡਾ ਵਾ ਤੇ। ਸਾਡੇ ਕੋਲ ਜਲਪਰੀਆਂ ਨੂੰ ਆਇਆ ਮੁੰਡੇ ਨੇ ਕੰਟੇਨਰ ਪੂਰਾ। ਭਾਜੀ ਤੁਸੀਂ ਸਿਆਣੇ ਬੰਦੇ ਦਨਾ ਆਦਮੀ ਹੋ, ਤੁਸੀਂ ਦੱਸੋ ਜਾਨਵਰਾਂ ਦੀ ਤਜਾਰਤ ਲੈਣ ਦੇਣ ਵਾਲਾ ਪੈਸਾ ਹਰਾਮ ਹੈ ਕਿ ਨਹੀਂ? ਹਰਾਮ ਆ ਭਾਜੀ। ਕਿੱਦਾਂ ਭਾਜੀ ਉੱਥੇ ਪੈਸੇ ਦੇ ਕੇ ਲੈ ਕੇ ਆਈਦਾ? ਆ ਹੁਣ ਤੁਹਾਡੇ ਭਰਾ ਨੂੰ 9000 ਪੀਸ ਜੁਗਨੂ ਯਾਰ ਹੋਣਾ। ਪੈਸੇ ਦੇ ਕੇ ਤੇ ਹੁਣ ਅੱਲਾ ਮਾਫੀ ਦੇਵੇ, ਤੂੰ ਜ਼ਹਿਰ ਵੀ ਚਰਸ ਲਾਇਆ ਪੈਸੇ ਦੇ ਕੇ, ਤੇ ਪੈਸੇ ਦੇ ਕੇ ਵੇਚੇਗਾ ਤੇ ਹਲਾਲ ਹੋ ਗਈ। ਮਿਹਨਤ ਕਰੀਦੀ ਆ, ਪਾਲਿਸ਼ ਮਾਰੀਦੀ ਆ, ਉਹਨੂੰ ਸਾਂਭੀਦਾ ਵਾ। ਮਿਹਨਤ ਕਿਸ ਪਾਸੇ ਕਰਦਾ ਐ ਵੀ, ਤੇ ਮੈਂ ਨਹੀਂ ਰੱਖਣਾ ਨਾ, ਮਿਹਨਤ ਕਰੀ ਜਣੇ ਆ। ਮਿਹਨਤ ਕਰ। ਦੇਖੋ 9000 ਪੀਸ ਜੁਗਨੂ ਦਾ ਆਉਣ ਡਿਆ, ਮੈਂ ਘਰ ਔਰਤਾਂ ਲਾਉਣੀਆਂ, ਉਹਨਾਂ ਲੜੀਆਂ ਬਣਾਉਣੀਆਂ ਲੈਟਿੰਗ ਦੀਆਂ, ਬਸ ਉਹ ਵੇਚ ਦੇਣਾ ਆਪਾਂ। ਇਹ ਨੁਕਸਾਨ ਆ ਕੋਈ? ਅੱਛਾ, ਇਹ ਤੂੰ ਘਰ ਜਿਹੜੀਆਂ ਔਰਤਾਂ ਲਾਉਣਾ, ਹਾਂਜੀ ਅੱਲਾ ਜਾਣਦਾ ਸਹੀ ਲਾਂਦਾ। ਉਹ ਬਾਹਰੋਂ ਕੰਮ ਕਰਾਉਂਦੇ ਨੇ ਨਾ,
ਬੀਬੀਆਂ ਨੂੰ ਦੇ ਦਿੰਦੇ ਨੇ ਥੋੜੀਆਂ ਥੋੜੀਆਂ, ਉਹ ਪੈਕ ਪੂਕ ਕੇ। ਯਾਰ ਕਰਦੇ ਅਸੀਂ ਉਹਨਾਂ ਦਾ ਵੀ ਰੋਜ਼ਗਾਰ ਚੱਲ ਰਿਹਾ, ਸਾਡੀ ਵਜ੍ਹਾ ਤੋਂ ਕਈ ਘਰਾਂ ਦਾ ਰੋਜ਼ਗਾਰ ਚੱਲ ਰਿਹਾ ਹੈ। ਲੇਕਿਨ ਉਹ ਬੀਬੀਆਂ ਜਿਹੜੀਆਂ ਆ ਕੇ ਤਰਲੇ ਕਰਦੀਆਂ ਨੇ ਸਾਡੇ ਪੈਸੇ ਦਿਓ ਪੈਸੇ ਦਿਓ, ਉਹਨਾਂ ਨੂੰ ਦਿਓ, ਕੰਮ ਕਰਾਈ ਐਡਵਾਂਸ ਮੰਗ ਰਹੇ ਨੇ ਐਡਵਾਂਸ। ਭਾਜੀ ਇਹਨਾਂ ਦੀ ਖੁਰਾਕਾਂ ਜਿਹੜੀਆਂ ਘਰ 'ਚ ਪਈਆਂ ਨੇ ਨਾ ਜਾਨਵਰਾਂ ਦੀਆਂ, ਇਹ ਆਪ ਖਾ ਜਾਂਦੇ ਨੇ। ਆਹੋ ਕਿਸੇ ਟਾਈਮ ਭੁੱਖ ਲੱਗੀ ਉਹ ਖਾ ਜਾਣੀ, ਤੇ ਘੋੜਿਆਂ ਖੋਤਿਆਂ ਨੂੰ ਆਪਣੀ ਰੋਟੀ ਖਵਾ ਦਿੰਦੇ ਨੇ, ਤੇ ਬਾਅਦ ਦੇ ਵਿੱਚ ਚੰਗੇ ਭਲੇ ਬੈਠੇ ਕਰਨ ਦੇ ਹੁੰਦੇ ਆ। ਇਹਨੂੰ ਤਫਾਕ ਕਹਿੰਦੇ ਆ, ਤਫਾਕ। ਬਹਰਾਲ ਗੱਲ ਹੈ ਭਾਜੀ ਕਿ ਦੇਖੋ ਮੇਰੀ ਗੱਲ ਸੁਣੋ, ਹਮਸਾਏ ਦੇ ਹਕੂਕ ਹੁੰਦੇ ਨੇ। ਹੁੰਦੇ ਆ, ਸਾਨੂੰ ਹੁੰਦੇ ਹੋਣੇ ਆ। ਸਹੀ ਗੱਲ, ਇਹਨਾਂ ਨਹੀਂ ਨੂੰ ਚਾਹੀਦਾ ਇਹ ਜਾਹਲ ਅਨਪੜ੍ਹ ਜਿਹੜੀ ਸਾਡੀ ਕੌਮ ਨੇ ਨਹੀਂ ਨਾ ਪਤਾ, ਉਹਨਾਂ ਨੂੰ ਪਤਾ ਹੀ ਨਹੀਂ ਅੱਛਾ ਕੀ ਹੁੰਦਾ, ਬੁਰਾ ਕੀ ਹੁੰਦਾ, ਨੇਕੀ ਕੀ ਆ, ਬਦੀ ਕੀ ਆ, ਪੋਜ਼ਿਟਿਵਿਟੀ, ਨੈਗੇਟਿਵਿਟੀ, ਇਹ ਕੀ ਇਹਨਾਂ 'ਚ ਡਿਫਰੈਂਸ ਉਹਨਾਂ ਨੂੰ ਪਤਾ ਹੀ ਨਹੀਂ। ਉਹਨਾਂ ਨੇ ਤਰਬੀਅਤ ਹੀ ਨਹੀਂ ਉਹਨਾਂ ਦੀ ਹੈਗੀ। ਹਾਂਜੀ ਭਾਜੀ, ਉਹਨਾਂ ਨੇ ਉਹ ਹੀ ਠੀਕ ਆ ਜੋ ਕਰੀ ਜਾ ਰਹੇ। ਭਾਈ ਜਾਨਾ ਹਮਸਾਇਆ ਦੇ ਹਕੂਕ ਹੁੰਦੇ, ਇਹਨਾਂ ਨੂੰ ਚਾਹੀਦਾ ਸਾਡੇ ਹਕੂਕ ਅਦਾ ਕਰਨ, ਹਾਂ, ਪੂਰੇ ਕਰਨ ਸਾਡੇ ਹਕੂਕ। ਮਾੜੇ ਨਹੀਂ ਚੱਲੇ, ਖੁਸ਼ੀ ਨਾਲ ਖੁਸ਼ੀ ਕੀਤੀ, ਗਮੀ ਨਾਲ ਗਮੀ ਕੀਤੀ ਆ, ਹਰ ਕੰਮ 'ਚ ਅੱਗੇ ਰਹੇ ਆ। ਆ ਸਾਡੇ ਜਾਨਵਰਾਂ ਦਾ ਇਤਰਾਜ਼ ਕਰਨ ਡਏ ਆ। ਉਹ ਇੱਕ ਅੱਧਾ ਜਾਨਵਰ ਹੋਵੇ ਤੇ ਫੇਰ ਆ ਭਾਜੀ ਇੰਸਟੀਚਿਊਟ ਪਾਉਣ ਡਏ ਆ, ਟ੍ਰੇਨਿੰਗ ਆ ਕੰਮ ਆ। ਅਸੀਂ ਭਾਜੀ ਪਰਦੇਦਾਰ ਲੋਕ। ਜਾਨਵਰਾਂ ਦਾ ਕੰਮ ਕਰਦਾ, ਤੂੰ ਨਾਲ ਔਰਤਾਂ ਦਾ ਵੀ ਕੰਮ ਕਰਦਾ ਵਾ। ਜੀ ਭਾਜੀ ਉਹ ਔਰਤਾਂ ਨੂੰ ਕੋਈ ਕੰਮ ਕਰਵਾਈਦਾ ਵਾ। ਆਹੋ ਉਹੀ ਨਾ। ਆਹੋ। ਅਤੇ ਉਹ ਜਿਹੜੇ ਔਰਤਾਂ ਦਾ ਕੰਮ ਕਰਦੇ ਆ ਉਹੀ ਕੁਝ ਕਰਦੇ ਆ ਵੀ ਜਦੋਂ ਤੂੰ ਕੋਈ ਲਿਆਉਣਾ ਕੰਟੇਨਰ, ਤੂੰ ਘਰ ਔਰਤਾਂ ਲਾ ਲੈਣਾ। हाँ भाईजान वो ये धंधा करते हैं, हमें उससे कोई इतराज नहीं, औरतों को काम देते हैं, पर साना रोला देखो इन्होंने अपने बच्चे नहीं पढ़ाए, उन्होंने को मज्जा नवाई जान। ਹਾਂ ਐਵੇਂ ਉਹ ਸਕੂਲੋਂ ਆ ਕੇ ਨਵਾਉਂਦੇ ਮੱਝਾਂ ਕਿਤੇ ਕਿਹੜੇ ਵਿਆਲ ਪੜੇ ਜਾਹਲ ਵਾ, ਪੜੇ ਲਿਖੇ ਵੀ ਨਵਾਉਂਦੇ ਆ। ਅਬਤਸਾਮ ਮੇਰੀ ਥੋੜਾ ਗੱਲ ਜੇ ਭਰਾਵਾ ਤੇਰੀ ਸਮਝ ਨਹੀਂ ਆਉਂਦੀ ਤੇ ਠੀਕ ਆ, ਭਲਾ ਛੱਡ ਦੇ। नहीं मल्ला नहीं मैं ਚਲੋ छड़ना। ਜੀ ਅਸੀਂ ਭਾਜੀ ਹੁਣ ਔਰਤਾਂ ਦੇ ਘਰਾਂ 'ਚ ਆਉਣ ਦਾ ਇਹਦੇ ਤੇ ਇਤਰਾਜ਼ ਨਾ ਕਰੀਏ, ਅਸੀਂ ਇੱਕ ਪਰਦੇਦਾਰ ਲੋਕ ਆ। ਉਹ ਪਰਦੇਦਾਰ ਤੇ ਉਹ ਗਰੁੱਪ ਦੁਬਈ ਲੈ ਕੇ ਜਾਂਦਾ ਵਾ ਹੈ। ਜੇ ਆਪਾਂ ਇਕੱਠੇ ਨਹੀਂ ਜਿਸ ਤਰ੍ਹਾਂ ਇੱਕ ਮਤਲਬ ਕਿ ਮਹੱਲਿਆਂ 'ਚ ਰਹਿਣ ਦਾ ਅਸੂਲ ਹੈ ਨਾ, ਮੈਂ ਹਿਸਾਬ ਲਾਇਆ ਵਾ ਹਾਂਜੀ। ਇਹਨਾਂ ਮਕਾਨ ਨਹੀਂ ਛੱਡਣਾ, ਤੇ ਇਨਸ਼ਾਅੱਲਾ ਜੇ ਅਸੀਂ ਛੱਡ ਵੀ ਗਏ ਨਾ ਤੇ ਅਸੀਂ ਇਹਨਾਂ ਨੂੰ ਨਹੀਂ ਜੀ ਛੱਡਣਾ। ਬਸ ਠੀਕ ਨਹੀਂ ਇਹ ਮੈਂ ਦੇਖਿਆ ਬਹੁਤ ਸਾਰੇ ਲੋਕ ਦੇਖੋ ਕਈ ਮਹੱਲਿਆਂ ਦੇ ਵਿੱਚ ਕੀ ਹੁੰਦਾ ਹੈ ਕਿ ਗਲੀਆਂ ਹੁੰਦੀਆਂ ਨੇ ਵਿੱਚ ਬੂਹੇ ਨਾਲ ਪਰਦੇ ਕੋ ਪਰਦਾ ਐ ਨੂੰ ਹੋਇਆ, ਫਿਰ ਬੱਚੀਆਂ ਜਵਾਨ ਬੱਚੀਆਂ ਇੰਜ ਕੋਈ ਚੀਜ਼ ਲੈਣ ਵਾਸਤੇ ਇੰਜ ਨਿਕਲਦੀਆਂ ਨੇ ਨਾਲ ਦੇ ਬੂਹੇ 'ਚ, ਉਧਰੋਂ ਨਿਕਲੀਆਂ ਸਾਹਮਣੇ ਵੜ ਗਈਆਂ, ਉਧਰੋਂ ਕੋਈ ਖਾਲਾ ਨਿਕਲੀ ਐ ਨੂੰ ਵੜ ਗਈ। ਉਹ ਮਹੱਲੇ 'ਚ ਉਹ ਫਿਰ ਮਹੱਲੇਦਾਰੀ ਦੇ ਵਿੱਚ ਨਾ ਇਹ ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਇੱਕ ਬੰਦਾ ਬੁੱਢਾ ਵਾ ਘਰ, ਜਾਂ ਕਈ ਬੰਦੇ ਐਸੇ ਹੁੰਦੇ ਨੇ ਕਿ ਇੱਕ ਸਾਈਡ ਨੂੰ ਫਾਲਜ ਹੋ ਗਿਆ ਜਾਂ ਜ਼ਈਫ ਆ, ਉਹਨੂੰ ਬੈਠਕ 'ਚ ਚਾਰ ਕੁ ਚੀਜ਼ਾਂ ਬੱਚੇ ਲਈ ਰੱਖ ਦਿੰਦੇ ਨੇ, ਦੁਕਾਨਦਾਰੀ ਜੀ ਬਣ ਜਾਂਦੀ ਹੈ। ਔਰ ਉਹ ਸਾਰੇ ਮਹੱਲੇ ਨੂੰ ਜਾਣਦਾ ਹੁੰਦਾ, ਉੱਥੇ ਬੱਚੇ ਜਾ ਕੇ ਕੋਈ ਨਾ ਕੋਈ ਚੀਜ਼ ਲੈਂਦੇ ਰਹਿੰਦੇ ਨੇ, ਬੈਠਕ 'ਚ ਕਰਿਆਨੇ ਦੀ ਦੁਕਾਨ ਪਾਤੀ। ਇਹ ਹੁੰਦਾ ਸਾਡਾ ਕਲਚਰ ਆ, ਲੇਕਿਨ ਇਹ ਨਹੀਂ ਕਲਚਰ ਕਿ ਤੁਸੀਂ ਉਹ ਦੁੱਖ ਤਕਲੀਫ ਦੇ ਦਿਓ ਕਿਸੇ ਨੂੰ। ਕੁੱਤਾ ਬਾਹਰ ਬੰਨ ਲਓ, ਬਿੱਲੀਆਂ ਰੱਖੀਆਂ ਨੇ ਤੁਸੀਂ, ਕਬੂਤਰਬਾਜ਼ੀ ਉੱਤੇ ਤੁਸੀਂ ਕਰਦੇ ਹੋ, ਬੇਪਰਦਗੀ ਸਾਰਿਆਂ ਦੀ, ਸ਼ਰਮ ਹਯਾ ਤੁਹਾਨੂੰ ਹੈ ਨਹੀਂ। ਤੁਸੀਂ ਸੈਡ ਲੈਂਡ ਹੋ, ਉਹਨਾਂ ਦੀ ਹੋਰ ਗੱਲ ਕੋਈ हक ਹੈ। की गल कर रहे ਓਏ ਹੱਕ ਦੀ ਗੱਲ ਛੱਡ ਦੇ, ਚੁੱਪ ਕਰ ਜਾ ਹੁਣ। ਅਸੀਂ ਹੱਕ ਦੀ ਗੱਲ ਤੇ ਇੱਥੇ ਉਹੀ ਗੱਲਾਂ ਤੂੰ ਕਰਨ ਡਿਆ ਕਾਲੇ ਬਾਦਸ਼ਾਹ। ਫਿਰ काला नहीं मैनू कहना, इब्तिसामुल हक अरफानी मेरा नाम है, पूरा नाम ले। ਅਫਤਾਬ ਓਏ ਸਾਹਿਬ ਤੇਰਾ ਨੂੰ ਹੱਕ ਮੂੰਹ ਹੈ ਹੀ ਨਹੀਂਗਾ ਉਸ ਨਾਮ ਵਾਲਾ, ਮੈਂ ਤੈਨੂੰ ਪਹਿਲੇ ਵੀ ਕਿਹਾ ਵਾ। ਉਹ ਤਾਂ ਪੈਂਟ ਕੋਟ ਪਾਉਂਦੇ, ਟਾਈ ਵੀ ਲਾਉਂਦੇ, ਤੇਰਾ ਨਾਮ ਹੋ ਤੋਤੀ ਬਾਦਸ਼ਾਹ। ਛੱਡ ਦੇ ਗੱਲਾਂ। ਘਰ ਭਾਜੀ ਇਹਨਾਂ ਨੇ ਚੱਕੀ ਦੁੰਬੇ ਲਿਆਂਦੇ। ਅੱਛਾ ਜੀ, ਚੱਕੀ ਦੁੰਬੇ ਲਿਆ ਕੇ ਇਹ ਕਿੱਥੋਂ ਚੱਕੀ ਆ ਰਹੇ ਤੁਸੀਂ ਦੁੰਬੇ? ਨਹੀਂ ਨਾਲ ਚੱਕੀ ਭਾਈ ਤੁਹਾਡੇ ਨੇ ਸੱਟਾ ਪੀਸਾ। ਇਹ ਚੱਕੀ ਦੁੰਬੇ ਲਿਆ ਕੇ ਭਾਜੀ ਇਹਨਾਂ ਨੇ ਪਰਾਂ ਮੂੰਹ ਕਰਕੇ ਸਾਰੇ ਖਿਲਾਰਤੇ। ਸਹੀ ਗੱਲ। ਉਹ ਹੁਣ ਤੁਸੀਂ ਆਪ ਹਿਸਾਬ ਲਾਓ ਕਿੱਦਾਂ ਦੇ ਲੱਗਦੇ ਹੁਣੇ। ਆਹ ਇਹਦਾ ਮੁੰਡਾ ਆ ਕੇ ਬਾਕਸਿੰਗ ਕਰਨ ਲੱਗ ਪਿਆ ਇਹ ਚੀਜ਼ ਤਾਂ ਨਹੀਂ ਕਿਹਾ ਕਹਿ ਜੀ। ਨਹੀਂ ਹੁਣ ਵੇਖੋ ਮੁੰਡੇ ਨੇ 2200 ਭੂਣ ਭਗਾਇਆ, ਕਿੰਨਾ 2200 ਭੂਣ ਭਗਾਇਆ। ਹੁਣ ਸਾਡੇ ਭਰਾ ਨੇ ਔਰਤਾਂ ਲਾਉਣੀਆਂ ਵਾ, 60 ਦੀ ਪੈਕਿੰਗ ਕਰਨੀ, ਵੱਡਾ ਪੈਕਟ ਬਣਾਉਣਾ। ਭੁੰਡੀ ਕਰਾਉਣੀ ਉਹਨਾਂ ਦੀ। ਨਹੀਂ ਫੂਡ ਪੈਕ ਕਰਨੇ 60 ਪੀਸ। ਨਹੀਂ ਉਹ ਪਤਾ ਕੀ ਗੱਲ ਹੈ, ਕੋਈ ਸਿੰਗਰ ਹੈਗਾ ਮੁੰਡਾ, ਉਹਨੇ ਮੰਗਵਾਇਆ ਹੈਗੇ ਨੇ, ਉਹ ਸਾਰਾ ਉਹਨੇ ਤੂੰ ਮਿਊਜ਼ਿਕ ਬਣਾਉਣਾ। ਅੱਛਾ, ਹਰ ਭੁੰਡ ਦਾ ਲੈਦਾ ਮਿਊਜ਼ਿਕ। ਆਹੋ ਅਸੀਂ ਭਾਜੀ ਇੱਜ਼ਤਦਾਰ ਲੋਕ ਆ। ਅਸੀਂ देखो जी भाजी, ਅਸੀਂ ਇੱਜ਼ਤਦਾਰ ਲੋਕ ਆ, ਇਹਨਾਂ ਨੇ ਭੂੰਡ ਬੁਲਾਏ ਮੰਗਾਏ। ਸਰਦਾਰ ਲੋਕ ਆ ਤੇ ਉਹਦੀ ਬੈਠਕ ਜੋ ਅੰਗਰੇਜ਼ ਘਰ ਤੁਸੀਂ ਭੁੰਡ ਵਾੜੇ ਆ। ਹਾਂਜੀ ਭਾਜੀ ਇਹ ਭੂੰਡ ਜਿਹੜੇ ਉੱਡਦੇ ਕਾਲੇ ਕਾਲੇ ਯੈਲਮਨ ਭੂੰਡ। ਕਾਬਲੀ ਭੂੰਡ ਲੈਦਾ ਹੁੰਦੇ ਨੇ, ਇੱਕ ਪੀਲੇ ਭੂੰਡ ਹੁੰਦੇ ਨੇ, ਉਹ ਸ਼ੱਕਰ ਦੇ ਹੁੰਦੇ ਨੇ। ਹਾਂ ਅੱਛਾ, ਹਾਂ ਅਸੀਂ ਬਾਕੀ ਸ਼ੱਕਰ 2200 ਜ਼ਿਆਦਾ ਆਵੇ ਘੱਟ ਕਰ ਲੋ ਸਰ। 4-5 ਚੀਜ਼ਾਂ ਨੇ ਸਾਡੀਆਂ ਗਲੀ ਤੋਂ ਚੁਕਾ ਦਿਓ ਤੇ ਅਸੀਂ ਇਹਨਾਂ ਦੇ ਨਾਲ ਰਾਜ਼ੀ ਖੁਸ਼ੀ ਦੱਸੋ ਜੀ, ਕਰਾਂਗੇ। ਗੱਲ ਮੁਕਾਓ। ਇੱਕ ਜੀ ਕੁੱਤਾ ਅੰਦਰ ਕਰ ਲੈਣ, ਠੀਕ ਹੈ, ਇੱਕ ਖੰਗ ਦਾ ਬੁੜਾ ਅੰਦਰ ਕਰ ਲੈਣ, ਠੀਕ ਹੈ, ਪੱਪੇ ਦਾ ਖੋਤਾ ਅੰਦਰ ਕਰ ਲੈਣ, ਠੀਕ ਹੈ, ਤੇ ਉਤਲਾ ਜਿਹੜਾ ਕਬੂਤਰਾਂ ਵਾਲਾ ਖੁੱਡਾ ਉਹ ਖਤਮ ਕਰ ਉਹ ਦੇਣ। ਖਤਮ ਕਰ ਬਸ। ਆਹ 4 ਚੀਜ਼ਾਂ ਸਰ। ਬਚਾਰ ਕਰ ਲਓ ਯਾਰ। ਚਲੋ ਭਾਈ ਕੁਝ ਜੀ। ਉਹਨਾਂ ਨੇ ਕੁਝ ਉਹਦਾ ਦੀ ਮੰਨ ਲਓ। ਚਲੋ ਕੁਛ ਠੀਕ ਹੈ ਜੀ, ਕੁੱਤਾ ਅੰਦਰ ਕਰਕੇ ਅਸੀਂ ਬਾਹਰ ਡਾਇਨਾਸੌਰ ਬੰਨ ਦਿੰਦੇ ਆ। ਹਲੋ ਪੱਪੇ ਦਾ ਖੋਤਾ ਅੰਦਰ ਕਰਕੇ ਅਸੀਂ ਬਾਹਰ ਹਾਥੀ ਬੰਨ ਦਿੰਦੇ ਆ। ਆਹੋ ਆਪਾਂ ਅੰਦਰ ਕਰਕੇ ਅਸੀਂ ਆਪ ਦੋਵੇਂ ਭਰਾਵਾਂ ਜੀ ਬਾਹਰ ਕੱਢ ਲੈਂਦੇ ਆ। ਆਹੋ ਤੇ ਜਿੱਥੇ ਛੱਤ ਤੇ ਕਬੂਤਰ ਅਸੀਂ ਥੱਲੇ ਰੱਖਣੇ ਸੀਗੇ, ਉਹ ਥੱਲੇ ਕਰਕੇ
ਅਸੀਂ ਭਾਜੀ ਉੱਥੇ ਕੋਈ ਹੋਰ ਜਾਨਵਰ ਰੱਖ ਲੈਂਦੇ ਸਹੀ ਹੈ। ਠੀਕ ਹੈ ਭਾਜੀ? ਜਾਂ ਤੇ ਅੱਬੇ ਦੀ ਜਗ੍ਹਾ ਤੇ ਡਾਇਨਾਸੌਰ ਬਾਹਰ ਕੱਢ ਸਮਝ ਆਈ? ਫੇਰ ਰਾਜੀ ਹੋ ਤੁਸੀਂ? ਨਹੀਂ। ਫੇਰ ਤੁਸੀਂ ਰਾਜੀ ਹੋ? ਉਹਨੇ ਅੱਗੇ ਡਾਇਨਾਸੌਰ ਦੀ ਜਗ੍ਹਾ ਤੇ ਅੱਬਾ ਕੱਢਿਆ ਸੀ, ਹੁਣ ਅੱਬੇ ਦੀ ਜਗ੍ਹਾ ਡਾਇਨਾਸੌਰ, ਇਹਦੇ ਚੱਕਰ ਲਵਾਈ ਜਾਣੇ ਉਹਨਾਂ ਨੂੰ। ਫੇਰ ਤੁਸੀਂ ਰਾਜੀ ਹੋ? ਯਾਰ ਨਹੀਂ ਗਲੀ ਖਾਲੀ ਚਾਹੀਦੀ ਸਾਨੂੰ ਭਾਜੀ। ਉਹ ਗਲੀ ਖਾਲੀ ਕਰਦੀ ਕਿਤੇ ਬੱਚੇ ਲਟਾਉਣੇ ਤੂੰ। ਭਾਜੀ ਅਖਲਾਕੀ ਤੌਰ ਤੇ ਕਾਨੂੰਨੀ ਤੌਰ ਤੇ ਗਲੀ ਖਾਲੀ ਹੋਣੀ ਚਾਹੀਦੀ। ਉਹ ਗਲੀ ਖਾਲੀ ਤੇ ਰੇਡ ਕਰਾ ਸਾਰੀ ਖਾਲੀ ਹੋ ਜੂ। ਇਹ ਤਜਾਵਜ਼ਾਤ ਨੇ ਜਿਹੜੇ ਤੁਸੀਂ ਓਏ ਤੇ ਯਾਰ ਇਹ ਨਹੀਂ, ਇੱਥੇ ਗਲੀਆਂ ਦੇ ਵਿੱਚ ਮੈਂ ਦੇਖਿਆ ਅਗਲੇ ਬਾਹਰ ਮਕਾਨ ਥੜੀ ਬਣਾਉਂਦੇ ਨੇ, ਹਾਫ ਗਲੀ ਤੋਂ ਅੱਗੇ ਤੱਕ ਉਹਨਾਂ ਨੇ ਆਪਣੀ ਥੜੀ ਲਿਆਂਦੀ ਹੁੰਦੀ ਹੈ। ਇੱਥੇ ਤਾਂ ਮਰਿਆ ਪਿਆ ਸਾਰਾ ਅੰਦਰੋਂ ਕੁਛ ਛੱਡਦੇ, ਲੇਕਿਨ ਇਹ ਕੰਮ ਜ਼ਿਆਦਤੀ ਹੈ। ਅਸੀਂ ਭਾਜੀ ਇਹੀ ਰਿਕਵੈਸਟ ਲੈ ਕੇ ਆਏ ਆ, ਜੇ ਤੁਸੀਂ ਸਾਨੂੰ ਕਹਿੰਦੇ ਹੋ ਤਾਂ ਫਿਰ ਇਹਨਾਂ ਨੂੰ ਭਾਜੀ ਅਸਮਾਉਲਾ ਕੁਫਰਫਾਨੀ ਸਾਹਿਬ, ਅਸੀਂ ਨਹੀਂ ਇਹ ਕੁਝ ਕਰਨਾ। ਇਸਮਾਮੁਲ ਹੱਕ ਬਰਫਾਨੀ ਨਹੀਂ ਓਏ, ਇਤਸਾਮੁਲ ਹੱਕ ਰਫਾਨੀ, ਮਾਸਟਰ ਕੰਪਿਊਟਰ ਮਾਸਟਰ। ਉਹ ਕੰਪਿਊਟਰ ਮਾਸਟਰ ਭਾਜੀ, ਹਾਂ ਕੰਮ ਸਾਡੇ ਵਾਲੇ ਚ ਨਹੀਂ ਹੈਗਾ। ਜਿੱਥੇ ਦੌੜਨਾ ਦੌੜ ਲਾ ਯਾਰ ਫਿਰ ਦੌੜ ਆਪਣੀ ਆਪਣੀ ਨੱਸਦੇ ਹਨ। ਅੱਛਾ ਹੁਣ ਤੁਸੀਂ ਫਿਰ ਬਦਮਾਸ਼ੀ ਕਰਨੀ ਆ। ਅਸੀਂ ਕਰਨ ਡਏ ਅੱਲਾ ਦੱਸ। ਸੋਚ ਲਓ ਇੱਕ ਵਾਰੀ, ਫਿਰ ਬਦਮਾਸ਼ੀ ਕਰਨੀ ਆ। ਅਸਾਮੁਲ ਸਾਹਿਬ ਸਿੰਘ ਏਦਾਂ ਹੀ ਹੋਣਾ ਵਾ। ਗੱਜ ਦੇ ਅਨੁਮਾਨ ਇੱਕੋ ਜੀ। ਚੱਲ ਆ ਚਲੋ ਭਾਜੀ ਜਾਓ ਫਿਰ। ਵੇਲੋ ਮਿਹਨਤ ਕਰਦੇ ਆ ਤੁਹਾਡੇ ਸਾਹਮਣੇ, ਤੁਹਾਡੀ ਮਿਹਰਬਾਨੀ ਹੈ। ਤੂੰ ਕਰ ਲੈ ਜੋ ਤੇਰਾ ਯਾਰ ਉਧਰੋਂ ਮੈਨੂੰ ਉਹ ਅਥਰਾ ਲੱਗਦਾ ਵਾ, ਉਧਰੋਂ ਮੈਨੂੰ ਇਹ ਅਥਰਾ ਲੱਗਦਾ ਵਾ। ਇਹਨਾਂ ਦੀ ਕਿਸ ਦਿਨ ਭੇੜ ਪੈਣਾ, ਇਹਨਾਂ ਨੇ ਤੇ ਕੰਮ ਬਹੁਤ ਖਰਾਬ ਹੋ ਜਾਣਾ। ਓਏ ਤੇ ਉਹਨਾਂ ਦੇ ਜ਼ਿਆਦਾ ਜਾਨਵਰ ਮਰਨੇ ਆ, ਤੁਹਾਡਾ ਦੂਜਾ ਨੁਕਸਾਨ ਹੋਣਾ। ਨਹੀਂ ਫਿਰ ਮੈਂ ਅਥਰਾ ਨਹੀਂ ਜੀ, ਕਿਉਂਕਿ ਜਾਨਵਰਾਂ ਦੇ ਮੁਕਾਬਲੇ ਮਨੁੱਖ ਭਾਜੀ ਉਹ ਸਾਡੇ ਨਾਲ ਲੜਨਗੇ ਜਾਨਵਰ ਸਾਡੇ। ਭਾਜੀ ਅਸੀਂ ਆ ਨਸਲੀ ਬੰਦੇ, ਸ਼ਰੀਫ ਆਦਮੀ। ਠੀਕ ਆ ਅਸੀਂ ਓਏ ਇੱਥੇ ਇਹਦੇ ਕਮਰੇ 'ਚ ਕਿਹੜਾ ਬਰੇਸ਼ਪੁਰੀ ਬੜਿਆ ਵਾ? ਮੈਂ ਭਾਜੀ ਇੱਕ ਗੱਲ ਕਰਦਾ ਵਾ, ਆਖਰੀ ਗੱਲ ਆ, ਜਾਂ ਤੇ ਫਿਰ ਸਾਰੇ ਹੀ ਮਹੱਲੇਦਾਰਾਂ ਨੂੰ ਹੁਣ ਕਹਿਣਾ ਵੀ ਜਾਨਵਰ ਲਿਆ ਕੇ ਰੱਖੋ, ਇਹਨਾਂ ਦੇ ਮੁਕਾਬਲੇ ਸਾਰੀ ਦਿਹਾੜੀ ਜਾਨਵਰ ਚਿੱਤਰੋ ਚਿੱਤਰੀ ਹੁੰਦੇ ਰਹਿਣ। ਫਿਰ ਲਿਆਓ ਸਾਡੇ ਮੁਕਾਬਲੇ ਤੇ ਲਿਆਓ ਜਾਨਵਰ। ਦੂਸਰਾ ਹੱਲ ਇਹ ਆ ਕਿ ਇਹਨਾਂ ਦੇ ਕੋਲ ਮੈਂ ਇਹ ਆ ਵੇਖੋ ਹੱਥ ਜੋੜਨਾ ਵਾ ਕਿ ਭਾਜੀ ਆਖਰੀ ਵਾਰੀ ਨਾ ਭਾਜੀ, ਇਹ ਪਤਾ ਕੀ ਧਮਕੀ ਨਾ ਦੇ। ਨਹੀਂ ਮੈਂ ਇਹਨਾਂ ਦੇ ਅੱਗੇ ਹੱਥ ਜੋੜਨਾ ਵਾ। ਨਾ ਭਾਜੀ, ਐਦਾਂ ਦੀ ਪਤਾ ਕੀ ਇੰਤਸ਼ਾਰ ਦਵਾਉਣ ਵਾਲੀ ਗੱਲ ਨਾ ਕਰੋ ਮੇਰੇ ਕੋਲੋਂ ਫਿਰ ਇਹਨਾਂ ਦੇ ਪੈਰੀ ਨਾ ਪਵਾ ਦੇ ਹੁਣ। ਨਾ ਕਰਨਾ ਯਾਰ ਭਾਜੀ, ਤੁਸੀਂ ਇਹ ਪਤਾ ਕੀ ਹੈ, ਜੋ ਉਹ ਵੀ ਗੁੱਸਾ ਕਰ ਸਕਦੇ ਭਾਜੀ ਨੇ। ਗੱਲਾਂ- ਵੱਡੀ ਐਦਾਂ ਦੀ ਧਮਕੀ ਨਾ ਪਹਿਲਾਂ ਹੁਣ ਮੁੱਕਣੀਆਂ ਇੰਜ ਹੀ ਹੈ ਕਿ ਜਾਂ ਫਿਰ ਅਸੀਂ ਇਹਨਾਂ ਦੇ ਪੈਰੀ ਪੈ ਜਾਂਦੇ ਆ ਜਾਂ ਆਪਣੇ ਵੱਡਿਆਂ ਨੂੰ ਪਾ ਲੈਂਦੇ ਆ। ਬਾ ਗੱਲ ਇੰਜ ਹੀ ਮੁੱਕਣੀ ਹੁੰਦੀ। ਇਹ ਤੇ ਫਿਰ ਸਿੱਧਾ ਫਿਰ ਇਹ ਤੇ ਫਿਰ ਅਸੀਂ ਲੜਾਈ ਚਾਹੁੰਦੇ ਨਹੀਂ, ਕਿਉਂਕਿ ਸਾਡੀਆਂ ਮੁਰਗੀਆਂ ਬੈਠੀਆਂ ਆਂਡਿਆਂ ਤੇ। ਠੀਕ ਹੈ, ਤੁਹਾਡੀ ਲੜਾਈ ਨਹੀਂ ਚਾਹੁੰਦੇ ਅਸੀਂ ਫਿਲਹਾਲ। ਉਹਨਾਂ ਨੂੰ ਸਟੂਲ ਲਿਆ ਕੇ ਦਿਓ। ਨਾ ਭਾਜੀ, ਉਹ ਪਤਾ ਕੀ ਸਹੀ ਗੱਲ ਆ, ਉਹ ਹਲੇ ਛਿਲੇ ਵਾਲਾ ਘਰ ਆ, ਉਹਨਾਂ ਦੀਆਂ ਮੁਰਗੀਆਂ ਆਂਡੇ ਦੇ ਬੈਠੀਆਂ। ਉਹ ਛਿਲੇ ਵਾਲਾ ਘਰ ਆ, ਸਾਡਾ ਪਰਦੇ ਵਾਲਾ ਘਰ ਆ, ਸਾਡਾ ਰੋਲਾ ਹੱਲ ਕਰਾਓ। ਚਲੋ ਜੀ ਨਹੀਂ ਹੱਲ ਕਰਨਾ, ਚਲੋ ਵੀ ਤਗੜੇ ਹੋ ਜਾਓ ਵੀ ਭਾਈ ਜਵਾਨੋ। ਓਏ ਸੁਣਨਾ ਗੱਲ, ਓਏ ਇੱਕ ਰੇਛੀ ਨੇ ਮਾਰ ਤੁਹਾਡੇ ਉਹ ਚੰਡਾ ਮਾਰ ਕੇ ਆ ਜਾਣੀਆਂ ਉਹਨੇ। ਰੇਛ ਨੇ ਟ੍ਰੇਨਿੰਗ ਦਿੱਤੀ, ਇੰਸਟੀਚਿਊਟ ਪਾਸ, ਸਵੇਰੇ ਜਾਵੇ ਦਿਲ ਕਰੇ ਕੱਢ ਚਪੜਾ ਮਾਰੇ ਇਹਨਾਂ ਦੇ। ਭਾਜੀ ਇਹਨੇ ਮੇਰੇ ਕੋ ਪਿੰਨੀਆਂ ਮਲਵਾ ਲੈਣੀਆਂ ਵਾ, ਇਹਨੂੰ ਹਟਾ ਲਓ ਮੈਂ ਲੈ ਤੁਹਾਨੂੰ ਪਿੰਨੀਆਂ ਮਰਵਾ ਲੜ ਗਿਆ ਏਡਾ ਤੂੰ ਕਿਤੇ ਰਾਠ। ਇਹਨੇ ਮੇਰੇ ਯਾਰ ਮੇਰੀ ਗੱਲ ਸੁਣੋ, ਚੁੱਪ ਕਰੋ ਯਾਰ, ਬਸ ਕਰੋ। ਗੱਲ ਇਹ ਯਾਰ ਨਾਜ਼ਰੀਨ ਕਿ ਇਹ ਵੈਸੇ ਅਸੀਂ ਇਹਨੂੰ ਕੁਝ ਨਹੀਂ ਸਮਝਦੇ ਭਾਜੀ, ਇਸ ਟੌਪਿਕ ਨੂੰ ਨਾ ਅਸੀਂ ਬੜਾ ਲਾਈਟ ਲੈਂਦੇ ਆ। ਹਾਂਜੀ, ਲੇਕਿਨ ਇਹਦੀ ਐਡੀ ਵੱਡੀ ਇਹ ਅਹਿਮੀਅਤ ਆ ਨਾ ਕਿ ਤੁਸੀਂ ਸੋਚ ਨਹੀਂ ਸਕਦੇ। ਨਾਰਮਲ ਲਾਈਫ ਦੇ ਵਿੱਚ ਅਸੀਂ ਇਹਨੂੰ ਸਮਝਦੇ ਹੁਣ ਕੁਝ ਨਹੀਂ, ਹਮਸਾਏ ਨੂੰ ਕੁਝ, ਅਸੀਂ ਸਾਡੀਆਂ ਕਲੋਨੀਆਂ ਬਣ ਗਈਆਂ ਨੇ, ਵੱਡੇ ਵੱਡੇ ਗੇਟ ਲੱਗੇ ਨੇ, ਸਾਨੂੰ ਪਤਾ ਹੀ ਨਹੀਂ, ਨਾਲ ਦੇ ਘਰ ਫੌਤਗੀ ਤੱਕ ਹੋ ਜਾਂਦੀ ਹੈ, ਸਾਨੂੰ ਫਿਰ ਨਹੀਂ ਪਤਾ ਲੱਗਦਾ। ਠੀਕ ਹੈ ਨਾ, ਉਹ ਮੁੱਕ ਗਿਆ ਸਾਰਾ ਕੁਝ ਵੀ। ਚਲੋ ਠੀਕ ਹੈ, ਸਾਨੂੰ ਚਾਹੀਦਾ ਸੀ ਕਿ ਅਸੀਂ ਭਾਵੇਂ ਮਹੱਲੇ ਜੋ ਕਲੋਨੀਆਂ ਚਲੇ ਗਏ, ਲੇਕਿਨ ਅਸੀਂ ਹਮਸਾਇਆਂ ਦੇ ਨਾਲ ਰੱਖ ਰਖਾਓ ਮੇਲ ਵਰਤੇ ਉਦਾਂ ਦਾ ਰੱਖੀਏ। ਬਿਲਕੁਲ ਠੀਕ ਹੈ ਨਾ, ਲੇਕਿਨ ਉਹ ਮਹੱਲੇ 'ਚ ਦੇਖ ਲਓ ਮਾੜੀ ਜੀ ਕਿਸੇ ਤਬੀਅਤ ਖਰਾਬ ਹੋਈ ਆ, ਯਾਨੀ ਅੱਲਾ ਨਾ ਕਰੇ ਫੌਤਗੀ ਨਹੀਂ, ਤਬੀਅਤ ਵੀ ਖਰਾਬ ਹੋਈ ਨਾ, ਵੀ ਸਾਹਮਣੇ ਚਾਚੇ ਨੂੰ ਹਸਪਤਾਲ ਵੀ ਲੈ ਗਏ ਤੇ ਆਂਢੀ ਗੁਆਂਢੀ 7 ਜਣੇ ਮੋਟਰਸਾਈਕਲ ਤੇ ਹਸਪਤਾਲ ਪਹੁੰਚ ਜਾਂਦੇ ਸੀ। ਮਾਮਾ ਭੇਜਦੇ ਸੀ ਜਾ ਵੀ ਉਹ ਸਾਹਮਣੇ ਚਾਚਾ ਹਸਪਤਾਲ ਗਿਆ, ਜਾਂ ਕਿਤੇ ਲੋੜ ਨਾ ਹੋਵੇ ਕਿਸੇ ਚੀਜ਼ ਦੀ, ਤੇ ਉਹ ਮਤਲਬ 7 ਘਰ ਜਿਹੜੇ ਉਹਨਾਂ ਦੇ ਬੰਦੇ ਉੱਥੇ ਪਹੁੰਚ ਜਾਂਦੇ ਸੀ ਹਸਪਤਾਲਾਂ 'ਚ। ਹਕੀਕਤ ਤੇ ਫਿਰ ਉਹਨੇ ਵਾਪਸ ਹੋਣਾ ਤੇ ਉਹਨਾਂ ਦੀ ਦਵਾਈਆਂ ਲੈ ਕੇ ਤੇ ਤੇ ਅਗਰ ਖੁਦਾ ਨਾ ਖਾਸਤਾ ਕੋਈ ਨਿੱਕੀ ਹੋ ਜਾਣੀ, ਕੋਈ ਐਕਸਪਾਇਰ ਹੋ ਜਾਣਾ ਬੰਦਾ, ਤੇ ਫਿਰ ਉਹ ਪੂਰਾ ਉਹਨਾਂ ਨੇ ਆਪਣੀਆਂ ਬੈਠਕਾਂ ਖੋਲ ਰਹੇ ਨੇ, ਸਾਰਾ ਕੁਝ ਕਰ ਰਹੇ ਨੇ, ਉਹ ਆਪਣਾ ਸਮਝ ਰਹੇ ਨੇ। ਲੇਕਿਨ ਸਾਡਾ ਹੁਣ ਇਸ ਟਾਈਮ ਸੂਰਤ ਹਾਲ ਹੋ ਗਈ ਭਾਈ, ਕਲੋਨੀਆਂ ਦੇ ਵਿੱਚ ਜਾ ਕੇ ਪਤਾ ਹੀ ਨਹੀਂ ਨਾਲ ਦੇ ਘਰ ਹੈ ਕੌਣ ਆ, ਜੀ ਕਿੰਨੇ ਨੇ, ਇਹਨਾਂ ਦਾ ਨਾਂ ਕੀ ਆ। ਬਲਕਿ ਕੋਈ ਅਗਰ ਕੋਈ ਉਹਨਾਂ ਦਾ ਕੋਈ ਚੀਜ਼ ਆਉਂਦੀ ਆ, ਕੋਈ ਪਾਰਸਲ ਤੋਂ ਪੁੱਛਦੇ ਨਾ ਕਿ ਆਹ ਘਰ ਤੋਂ, ਕਹਿੰਦੇ ਸਾਨੂੰ ਨਹੀਂ ਪਤਾ ਇੱਥੇ ਕਿੱਥੇ ਰਹਿੰਦੇ। ਇਹ ਤੇ ਆਲਮ ਆ ਬਿਲਕੁਲ ਇਸ ਲਈ। ਤੇ ਉਹ ਮੋਗੇ ਤੌਰ ਕੇ ਉਹ ਆਪ ਛੱਡ ਕੇ ਆਉਣਾ, ਭਾਜੀ ਅੱਛਾ ਫਲਾਣਾ ਉਹ ਘਰ ਜਿਹਦਾ ਆ, ਮੈਂ ਖਾਲਾ ਜੀ ਆ ਤੁਹਾਡੀ ਚੀਜ਼ ਆ ਨਾ, ਯਾਨੀ ਕਿ ਉਹ ਕਿੰਨੀ ਖੂਬਸੂਰਤੀ ਸੀ ਜਿਹੜੀ ਉਹ ਖਤਮ ਹੋ ਗਈ। ਤੇ ਸਰ ਤੁਹਾਡੀ ਮਿਹਰਬਾਨੀ ਆ, ਇਹਨੂੰ ਥੋੜਾ ਜਿਹਾ ਯਾਰ ਤੁਸੀਂ ਅਗਰ ਇਹਨਾਂ ਨੂੰ ਦੇਖੋ ਨਾ ਕਿ ਇਹਦੇ ਬਾਰੇ ਚ ਹਮਸਾਇਆਂ ਦੇ ਬਾਰੇ ਤੁਹਾਨੂੰ ਕਿਹਾ ਕਿ ਗਿਆ, ਤੁਹਾਡੇ ਰੂਹ ਕੰਬ ਜੇ ਤੁਹਾਡੀ, ਬੇਸ਼ੱਕ ਤੇ ਕੁਝ ਸ਼ਰਮ ਕਰੋ, ਤੁਹਾਡੀ ਮਿਹਰਬਾਨੀ ਆ। ਠੀਕ ਆ, ਇਸ ਚੀਜ਼ ਨੂੰ ਥੋੜਾ ਸੋਚੋ। ਮਰਨਾ ਤੁਸੀਂ, ਤੁਹਾਡੇ ਵੱਡੇ ਮਰ ਗਏ, ਤੁਸੀਂ ਵੀ ਮਰ ਜਾਣਾ, ਤੁਹਾਡੇ ਜਾਨਵਰ ਵੀ ਮਰ ਜਾਣੇ ਆ। ਬਿਲਕੁਲ ਕੁਝ ਜਿਹੜਾ ਨਾ ਖਿਆਲ ਕਰੋ, ਤੁਹਾਡੀ ਮਿਹਰਬਾਨੀ ਆ। ਠੀਕ ਹੈ ਜੀ, ਠੀਕ ਆ ਭਾਜੀ ਅਸੀਂ ਰਾਜ਼ੀ ਆ। ਆਵੇ ਨਹੀਂ ਠਹਿਰ ਜੋ, ਤੁਹਾਡੀ ਮਿਹਰਬਾਨੀ, ਮੈਂ ਤੁਹਾਨੂੰ ਦੱਸਤਾ ਭਾਜੀ ਨਾ। ਦੇਖੋ ਖੁਦਾ ਫੈਸਲ ਸਾਹਿਬ, ਕੋਈ ਪਤਾ ਨਹੀਂ ਲੱਗਦਾ ਕਿ ਕੱਲ ਨੂੰ ਤੁਹਾਡਾ ਨੁਕਸਾਨ ਐਸਾ ਹੋ ਜਾਏ, ਅੱਲਾ ਨਾ ਕਰੇ,
ਬੱਚਾ ਡਿੱਗੇ ਉਤੋਂ, ਠੀਕ ਹੈ ਨਾ, ਕੋਈ ਹਾਂ ਪੈ ਜੇ ਉਹਨਾਂ ਦੀ ਵਾਲਦਾ ਬਿਮਾਰ ਆ, ਹੋਰ ਮਹੱਲੇ ਵਾਲੇ ਤੰਗ ਨੇ, ਨਾ ਕਰੋ ਇਦਾਂ ਦਾ। ਕੋਈ ਹਿਸਾਬ ਕਿਤਾਬ ਲਾਓ, ਉਹਦੇ ਲਈ ਤੁਹਾਨੂੰ ਇਹਨਾਂ ਦੀ ਕੋਈ ਹੈਲਪ ਆ ਤੇ ਦੱਸੋ। ਅਸੀਂ ਤਾਂ ਤਿਆਰ ਹਾਂ ਜੀ ਭਾਈ। ਠੀਕ ਹੈ ਜੀ, ਸਿਰਫ ਔਰ ਸਿਰਫ ਸਾਡੀ ਇੱਕ ਰਿਕੁਐਸਟ ਹੈ ਜੀ ਇਹ ਆਪਣਾ ਮਕਾਨ ਸਾਨੂੰ 25 ਲੱਖ ਦਾ ਵੇਚ ਦੇਣ। ਲੋ ਜੀ, ਹੁਣ ਉਹਨਾਂ ਨੇ ਕੁਝ ਮੰਨ ਲਈ ਆ, ਕੁਝ ਤੁਸੀਂ ਵੀ ਆਕੜ ਲਿਓ। ਭਾਜੀ ਸਿੱਧੀ ਗੱਲ ਹੈ, ਜੇ ਤੁਸੀਂ ਆਕੜਨ ਦਾ ਕਹਿੰਦੇ ਹੋ, ਅਸੀਂ ਉਹਨਾਂ ਲੋਕਾਂ ਚੋਂ ਨਹੀਂ ਆ, ਅਸੀਂ ਸ਼ਰੀਫ ਲੋਕ ਆ। ਅਸੀਂ ਨਾ ਲੜਾਈ ਪਾਣੀ ਆ। ਸਾਡਾ 40 ਲੱਖ ਦਾ ਮਕਾਨ ਹੈ, ਸਾਨੂੰ 55 ਲੱਖ ਰੁਪਇਆ ਦੇਣ ਦਾ ਅਸੀਂ ਚੱਲ ਜਾਂਦੇ। ਲੋ ਹੁਣ ਪਿੱਛੇ ਕੀ ਰਹਿ ਗਿਆ? ਭਾਜੀ ਅਸੀਂ ਜ਼ਿਆਦਤੀ ਨਹੀਂ ਕਰਨਾ ਚਾਹੁੰਦੇ, ਅਸੀਂ ਇਹਨਾਂ ਨੂੰ ਮਾਫ ਕੀਤਾ, ਆ ਕੇ ਸਾਡੇ ਜ਼ਰਾਫੇ ਦੇ ਪੈਰੀ ਪਏ ਬਸ। ਲਓ ਜੀ, ਇੱਕ ਗੱਲ ਆ, ਚਲੋ ਇਹਨਾਂ ਨੇ ਵੀ ਇੰਨਾ ਮੁਜ਼ਾਹਰਾ ਕੀਤਾ ਵਾ, ਲਚਕ ਦਿੱਤੀ ਆ, ਤੇ ਭਾਜੀ ਸਾਡੇ ਵੱਲੋਂ ਵੀ ਇਹ ਵੀ ਅਸੀਂ 40 ਦਾ ਇਹਨਾਂ ਨੂੰ ਘੱਟ ਵੇਚੀਏ ਤੇ ਸਾਡੇ ਪਿਓ ਲੱਗਿਆ। ਬਸ ਠੀਕ ਹੈ ਭਾਜੀ ਨੇ ਜਿੱਦਾਂ ਕਹਿਤਾ ਕਹਿ ਤੁਹਾਡਾ ਜਿੱਦਾਂ ਲਓ ਭਾਜੀ, ਹੁਣ ਅਸੀਂ ਉਹ ਮਕਾਨ ਲੈਣਾ ਵੀ, ਉਹ ਚ ਵਸਣਾ ਵੀ, ਉਹ ਚ ਜਾਨਵਰ ਵੀ ਰੱਖਣੇ, ਲੱਗ ਪਤਾ ਜਾਏਗਾ ਤੁਹਾਨੂੰ ਭਾਜੀ। ਇਹ ਗੱਲ ਨਾ ਹਾਂ ਇਹ ਚਲੋ ਗੱਲ ਠੀਕ ਆ, ਸਭ ਠੀਕ ਆ। ਲੱਖ ਵਰਮਾ ਸਾਹਿਬ ਲੱਖ ਵੀ ਪਤਾ ਉਹ ਵਰਮਾ ਨਹੀਂ ਓਏ, ਜਿਹੜਾ ਵੀ ਸੀ ਤਸਾਮਲ ਹਕਰਫਾਨੀ। ਜੋ ਦਿਲ ਕਰਦਾ ਹੀ ਕਰ ਲੈ, ਜੋ ਦਿਲ ਕਰਦਾ ਹੀ ਕਰ। ਉਹ ਇੱਧਰ ਆ, ਤੂੰ ਜੋ ਠੀਕ ਹੈ ਨਾ? ਕਰਦਾ ਹੈ। ਨਾਮ ਬਦਲ ਕੇ ਦੇਖ ਲਾ। ਉਹ ਕਬਜ਼ਾ ਹੋਏਗਾ ਜਗ੍ਹਾ ਤੇ। ਮੈਂ ਹਿਸਾਬ ਲਾ ਰਿਹਾ ਜਿਹੜੇ ਤੁਹਾਡੇ ਜਾਨਵਰ ਇਹਨਾਂ ਨੂੰ ਆਪਸ 'ਚ ਇਦਾਂ ਨਹੀਂ, ਉਹ ਰਲ ਕੇ ਰਹਿੰਦੇ ਹੋਣੇ ਨੇ। ਤੁਸੀਂ ਇਨਸਾਨ ਹੋ ਕੇ ਤੇ ਤੁਸੀਂ ਕੀ ਹਾਲ ਕੀਤਾ? ਇਹ ਕਹਿਣਾ ਕੌਂਡਾ ਹੀ ਛੱਡ ਦਮਾ, ਇਹਨਾਂ ਦੀ ਨਸਲ ਨਾ ਲੱਭੇ ਭਾਜੀ। ਤੇ ਤੂੰ ਐਨਾ ਕੋਂਡਾ ਛੱਡ ਹੀ ਦੇ। ਨਹੀਂ ਇਹਨਾਂ ਦੇ ਉੱਪਰ ਛੱਡ ਦਮਾ। ਇਹਨਾਂ ਕੋਂਡਾ ਵੀ ਛੱਡ ਦੇ ਤੇ ਇਹਨਾਂ ਪੋਂਡਾ ਵੀ ਛੱਡ ਦੇ, ਤੇਰੀ ਮਿਹਰਬਾਨੀ, ਅਸੀਂ ਤੰਗ ਆ ਗਏ ਆ ਭਾਜੀ। ਫਿਰ ਐਂਡ ਜਿਹੜਾ ਨਾ ਉਹ ਲੜਾਈ ਹੈ, ਐਂਡ ਲੜਾਈ ਹੈ। ਤੇ ਲੜਾਈ ਹੋ ਗਈ ਏ। ਅਬ ਸਾਮੋਲਾ ਵਖੀਚੀ ਸਾਹਿਬ ਤੁਸੀਂ ਸਾਡੇ ਉਹ ਨਾਲ ਬੋਲਦਾ ਕਿਦਾਂ? ਚੁੱਪ ਕਰ। ਓਏ ਮੈਨੂੰ ਲੱਗ ਰਿਹਾ, ਠਹਿਰ ਜਾ, ਮੈਨੂੰ ਲੱਗ ਰਿਹਾ ਕਿ ਤੁਸੀਂ ਨਾ ਲੜਨਾ ਹੈ ਨਹੀਂ, ਔਰ ਪਿਛਲੇ ਕਈਆਂ ਸਾਲਾਂ ਤੋਂ ਤੁਸੀਂ ਲੜੇ ਵੀ ਨਹੀਂ, ਔਰ ਤੁਸੀਂ ਆਪਸ 'ਚ ਵੀ ਠੀਕ ਹੋ। ਉਹ ਦੱਸ ਰਿਹਾ ਕਿ ਪੈਸੇ ਪੂਏ ਵੀ ਤੁਸੀਂ ਇਹਨਾਂ ਕੋਲ ਧਾਰੇ ਲੈ ਲੈਂਦੇ ਹੋ, ਰੋਟੀ ਪਾਣੀ ਵੀ ਲੈ ਲੈਂਦੇ ਹੋ। ਇੱਕ ਜਾਨਵਰਾਂ ਦੀ ਤਕਲੀਫ ਆ, ਉਹ ਕਿਤੇ ਦੂਰ ਹੋ ਜਾਏ, ਕਿਤੇ ਜਿੱਦਾਂ ਗਵਰਨਮੈਂਟ ਨੇ ਮੱਝਾਂ ਬਾਹਰ ਕੱਢੀਆਂ, ਕਿਤੇ ਇਹਨਾਂ ਦੇ ਜਾਨਵਰ ਵੀ ਬਾਹਰ ਕੱਢ ਦੇਵੇ। ਭਾਜੀ ਚੀਤੇ ਨੂੰ ਪਤਾ ਲੱਗ ਗਿਆ, ਇਹਨੂੰ ਖਾ ਜਵੇ ਕਿ ਸਾਡਾ ਬਦਤਮੀਜ਼ੀ ਕੀਤੀ ਇਹਨਾਂ ਨੇ। ਅੱਛਾ, ਉਹਨੂੰ ਹਾਲ ਤੱਕ ਪਤਾ ਉਹਨੂੰ ਨਹੀਂ, ਪਤਾ ਨਹੀਂ ਹੈ, ਉਹ ਘਰ ਹੀ ਹੈ। ਮਨਾਂ ਫਿਰ ਉਦੋਂ ਤੋਂ ਅਸੀਂ ਭਾਜੀ ਇਹਨਾਂ ਦੀ ਗੱਲ ਕਰਦੇ, ਜਾਨਵਰਾਂ ਦੀ ਅਸੀਂ ਹਯਾ ਕਰਦੇ ਆ, ਇਹਨਾਂ ਦੀ ਗੱਲ ਕਰ ਰਹੇ ਆ। ਇਹਨਾਂ ਤੋਂ ਅਸੀਂ ਤੰਗ ਆ, ਅਸੀਂ ਇੱਜ਼ਤਦਾਰ ਪਰਦੇਦਾਰ। ਓ ਯਾਰ ਤੂੰ ਪਰਦੇ ਹਾਂ ਕੱਲ ਤੇ ਅਸੀਂ ਵੀ ਪਰਦੇਦਾਰ ਹੀ ਆ ਭਰਾਵਾ। ਅੱਛਾ ਮੇਰੀ ਗੱਲ ਸੁਣ, ਦੋ ਕੰਮ ਕਰ ਲਓ ਮੇਰੇ ਹਿਸਾਬ ਨਾਲ। ਇੱਕ ਬਾਹਰੋਂ ਜਿਹੜਾ ਕੁੱਤਾ ਨਾ, ਹਾਂਜੀ ਉਹਨੂੰ ਕਿਤੇ ਸਾਨੂੰ ਰੈਡ ਕਰਾਓ। ਠੀਕ। ਇੱਕ ਜਿਹੜੇ ਉੱਪਰਲੇ ਕਬੂਤਰ ਨੇ ਨਾ, ਉਹ ਜਾਂ ਤੇ 4 ਦੀਵਾਰੀ ਆਪਣੀ ਡਿਊਟੀ ਕਰਾਓ ਕਿ ਝਾਤੀ ਨਾ ਪਵੇ, ਠੀਕ ਹੈ। ਤੇ ਜਾਂ ਫਿਰ ਉਹਨਾਂ ਨੂੰ ਇਹ ਦੋ ਕੰਮ ਖਤਮ ਕਰ ਦਿਓ। ਬੁੜਾ ਵਿੱਚ ਕਾ ਦਿਓ ਜੀ, ਉਹ ਸਾਰੀ ਦਿਹਾੜੀ ਨਹੀਂ ਯਾਰ, ਹੁਣ ਕਿੰਨੇ ਕੁ ਜਾਨਵਰ ਖਤਮ ਕਰੀ ਜਾਣਗੇ ਉਹ? ਭਾਜੀ ਅਸੀਂ ਬਾਹਰ ਆ ਕੁੱਤਾ ਵੀ ਅੰਦਰ ਕਰ ਲੈਨੇ, ਉਤੋਂ ਕਬੂਤਰ ਵੀ ਖਤਮ ਕਰ ਦਿੰਦੇ। ਬਸ ਆ ਦੋ ਕੰਮ। ਜ਼ਰਾਫਾ ਹਾਥੀ ਅਸੀਂ ਉਹ ਇਦਾਂ ਹੀ ਰਹਿਣਾ ਵਾ। ਤਾਂ ਉਹ ਰਹਿਣ ਦਿਓ, ਉਹ ਕੋਈ ਨਹੀਂ, ਉਹਦਾ ਸਾਨੂੰ ਕੋਈ ਦੁੱਖ ਉਹਦਾ ਕੋਈ ਗੱਲ ਨਹੀਂ। ਉਹ ਕਿਹੜਾ ਵੀ ਤੁਰਿਆ ਜਾਂਦਾ ਸੁੰਡ ਦੇ ਨਾਲ ਕੋਈ ਥੱਪੜ ਮਾਰ ਨਹੀਂ, ਦਿੰਦਾ। ਨਹੀਂ, ਉਹ ਸ਼ਰੀਫ। ਖੈਰ ਕੁਛ ਨਹੀਂ ਹੁੰਦਾ। ਇਹ ਦੋ ਕੰਮ ਠੀਕ ਆ ਭਾਜੀ, ਤੁਹਾਡੀ ਬੜੀ ਮਿਹਰਬਾਨੀ। ਲੋ ਜੀ ਨਾਦ ਬਾਅਦ ਸੁਣ ਲਓ ਗੱਲ, ਆਖੀਰ ਦੀ ਗੱਲ ਆ, ਕੱਲ ਨੂੰ ਸਾਡੇ ਘਰ ਟੀਡੀ ਦੀ ਭਰਾਈ ਆ ਭਾਜੀ। ਟੀਡੀ ਭਰਨੀ ਲੋਕਾਂ ਨੇ, ਔਰਤਾਂ ਨੇ ਆਉਣਾ ਹੈ, ਕੋਈ ਬਦਤਮੀਜ਼ੀ ਨਾ ਕਰਨਾ। ਅਸੀਂ ਨਹੀਂ ਕਰਦੇ ਭਾਈ, ਅਸੀਂ ਸ਼ਰੀਫ ਬੰਦੇ ਆ, ਸਾਨੂੰ ਪਤਾ ਵਾ, ਇੱਜ਼ਤਾਂ ਸ਼ਰਮਾਂ ਵਾਲੇ ਲੋਕ ਆ ਅਸੀਂ। ਠੀਕ ਹੋ ਗਿਆ। ਚਲੋ ਅੱਲਾ ਖੈਰ ਕਰੇ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ ਜੀ। ਰੱਬ ਰਾਖਾ ਜੀ।